ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਰ ਰੋਜ਼ ਦੀ ਤਰ੍ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਜੀ। ਡਾਕਟਰ ਸਾਹਿਬ, ਅੱਜ ਅਸੀਂ 24 ਸਤੰਬਰ 2024 ਤੇ 10 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਪਹਿਲਾਂ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਸੱਚੋ ਸੱਚ ਪ੍ਰੋਗਰਾਮ ਨਰਜੀਤ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਇੰਡੀਆਨਾ ਗ੍ਰੀਨਵੁੱਡ ਤੋਂ। ਤੇ ਪਹਿਲਾਂ ਥੋੜੇ ਜਿਹੇ ਸ਼ਬਦ ਇਹਨਾਂ ਦੇ ਲਈ, ਫਿਰ ਅਸੀਂ ਅੱਜ ਦੇ ਟੌਪਿਕ ਵੱਲ ਆਉਂਦੇ ਹਾਂ। ਦੇਖੋ, ਮੈਂ ਨਰਜੀਤ ਸਿੰਘ ਹੋਰਾਂ ਨੂੰ ਮਿਲਿਆ ਨਹੀਂ ਹਾਂ, ਲੇਕਿਨ ਜਿਸ ਦਿਨ ਅਸੀਂ ਸੈਚਰਡੇ ਉਹਨਾਂ ਦਾ ਜਿਹੜਾ ਉਹ ਪੈਰੇਡ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੀ, ਔਰ ਐਤਵਾਰ ਦੇ ਦੀਵਾਨ ਦੇ ਵਿੱਚ ਮੈਂ ਤਾਂ ਦੀਵਾਨ ਹਾਲ ਦੇ ਅੰਦਰ ਹੀ ਸੀ ਤੇ ਭਾਈ ਗੁਰਦੇਵ ਸਿੰਘ ਹੋਰਾਂ ਨੇ ਆ ਕੇ ਦੱਸਿਆ ਵੀ ਮੈਂ ਇੱਕ ਵੀਰ ਨੇ, ਉਹਨਾਂ ਨੇ TV 84 ਲਈ ਫਾਈਨੈਂਸ਼ੀਅਲ ਮਦਦ ਵੀ ਕੀਤੀ ਹੈ। ਤੁਸੀਂ ਉਹਨਾਂ ਦਾ ਸਾਊਂਡ ਬਾਈਟ ਵੀ ਲਿਆ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਕਿਸਮ ਦੇ ਵੀਰ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ, ਇਹ ਸਾਡੀ ਸਟਰੈਂਥ ਨੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀਰ ਨਰਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਡਾਕਟਰ ਸਾਹਿਬ, ਪਹਿਲੇ ਟੌਪਿਕ ਵੱਲ ਆਈਏ। ਜਦੋਂ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦਾ ਅਸੀਂ ਜ਼ਿਕਰ ਕੱਲ੍ਹ ਵੀ ਕੀਤਾ ਸੀ, ਅੱਜ ਹੁਣ ਉਹ ਵਾਪਸ ਜਾ ਚੁੱਕੇ ਆ। ਉਹਨਾਂ ਦੀ ਜਿਹੜੀ ਫੇਰੀ ਹੈ ਉਹ ਖਤਮ ਹੋ ਚੁੱਕੀ ਹੈ। ਤੇ ਦੂਜੇ ਪਾਸੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਇਜਲਾਸ ਹੈ ਸਾਲਾਨਾ ਹੁੰਦਾ, ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਅੱਜ ਅਮਰੀਕਾ ਦੇ ਪ੍ਰਧਾਨ ਬਾਈਡਨ ਵੱਲੋਂ ਵੀ ਐਡਰੈਸ ਕੀਤਾ ਗਿਆ ਆ ਤੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਪ੍ਰਮੁੱਖ ਹੈਗੇ ਆ ਐਂਟੋਨੀਓ ਗੁਟਰੇਜ਼, ਉਹਨਾਂ ਵੱਲੋਂ ਵੀ ਐਡਰੈਸ ਕੀਤਾ ਗਿਆ ਆ। ਤੇ ਇਹਦੇ ਵਿੱਚ ਉਹ ਸਾਰੀ ਜਿਹੜੀ ਸਿਆਸਤ ਵਰਲਡ ਲੈਵਲ ਦੀ ਹੈਗੀ ਆ, ਹੁਣ ਜਦੋਂ ਅਸੀਂ ਯੂਕਰੇਨ ਦਾ ਇਸ਼ੂ ਦੇਖਦੇ ਹਾਂ, ਇਜ਼ਰਾਈਲ ਤੇ ਪੈਲਸਟੀਨ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰੇ ਇਸ਼ੂਜ਼ ਜਿਹੜੇ ਆ ਉਹ ਇਸ ਵਕਤ ਚਰਚਾ ਦੇ ਵਿੱਚ ਹੈਗੇ ਆ। ਜਿੱਥੇ ਅਮਰੀਕੀ ਇਲੈਕਸ਼ਨਸ ਜਾਂ ਹੋਰ, ਤਾਂ ਸਾਡਾ ਫੋਕਸ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਜਿੱਥੇ ਅਮਰੀਕਾ ਫੇਰੀ ਦੇ ਐਂਡ ਤੋਂ ਬਾਅਦ ਉਹਦਾ ਇੱਕ ਐਨਾਲਿਸਿਸ ਵੀ ਹੈ, ਤੇ ਨਾਲ ਹੀ ਨਾਲ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇਹ ਕਾਰਵਾਈ ਸ਼ੁਰੂ ਹੋਈ ਹੈ, ਇਹਦੇ ਤੋਂ ਸ਼ੁਰੂਆਤ ਕਰੀਏ ਅੱਜ ਦੀ ਗੱਲਬਾਤ ਦੀ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ, ਵੱਡੀ ਗਿਣਤੀ ਦੇ ਵਿੱਚ ਨਵੇਂ ਵਿਊਅਰਸ ਵੀ ਜੁੜੇ, ਔਰ ਜਿਹੜੇ ਇੰਡੀਪੈਂਡੈਂਟ ਸੈਗਮੈਂਟ ਸੀ ਉਹਨਾਂ ਦੇ ਉੱਤੇ ਵੀ ਬਹੁਤ ਸਾਰੇ ਕਾਮੈਂਟ ਔਰ ਬਹੁਤ ਸਾਰੀ ਐਪਰੀਸ਼ੀਏਸ਼ਨ ਆਈ। ਕਿਉਂਕਿ ਜਦੋਂ ਕੋਈ ਨਿਊਜ਼ ਜਨਰੇਟ ਜਾਂ ਕ੍ਰੀਏਟ ਹੋ ਰਹੀ ਹੁੰਦੀ ਹੈ, ਜ਼ਾਹਰ ਹੈ ਕਿ ਮੋਦੀ ਦੀ ਅਮਰੀਕਾ ਵਿਜ਼ਿਟ ਜਿਸ ਕੰਟੈਕਸਟ ਹੋਈ, ਇਸ 1 ਸਾਲ 'ਚ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਵੀ ਬਣਿਆ, ਸਿੱਖਾਂ ਨੂੰ ਐਜ਼ ਏ ਵਿਕਟਮ ਜਿਹੜਾ ਇੰਟਰਨੈਸ਼ਨਲ ਮੀਡੀਆ ਨੇ ਵੀ ਰੈਕਗਨਾਈਜ਼ ਕੀਤਾ, ਔਰ ਅਮਰੀਕਾ ਨੇ ਸਖਤ ਸਟੈਂਸ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਲੈਂਦਿਆਂ ਨਿਖਿਲ ਗੁਪਤਾ ਨੂੰ ਇਸ 1 ਸਾਲ ਦੇ ਅੰਦਰ ਅੰਦਰ, ਕਿਉਂਕਿ ਜੂਨ ਮਹੀਨੇ ਨੂੰ ਯਾਦ ਕਰੀਏ ਕਿ ਜਦੋਂ ਮੋਦੀ ਇੱਥੇ 2023 ਦੇ ਵਿੱਚ ਆਉਂਦਾ ਅਤੇ ਉਦੋਂ ਇਹ ਸਾਰੀ ਕਹਾਣੀ ਜਿਹੜੀ ਅਮਰੀਕਾ ਦੇ ਵਿੱਚ, ਉਸ ਤੋਂ ਪਹਿਲਾਂ ਜਿਹੜਾ ਹੈ ਉਹ ਹਰਦੀਪ ਸਿੰਘ ਨਿੱਜਰ ਦਾ 18 ਜੂਨ ਨੂੰ ਮਰਡਰ ਹੋ ਚੁੱਕਾ ਸੀ, 15 ਜੂਨ ਨੂੰ ਅਵਤਾਰ ਸਿੰਘ ਖੰਡਾ ਦਾ ਹੋ ਚੁੱਕਾ ਸੀ। ਸੋ ਇਸ ਸਾਲ 'ਚ ਜਿਹੜਾ ਹੈ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ, ਉਸ ਦੀ ਇੰਡਾਇਕਟਮੈਂਟ, ਅਰੇਨਮੈਂਟ, ਔਰ ਅਗਲੇ ਮਹੀਨੇ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ। ਔਰ ਇਸ ਦੇ ਨਾਲ ਜਿਹੜੀਆਂ ਡਿਵੈਲਪਮੈਂਟਸ ਕੱਲ੍ਹ ਵੀ ਅਸੀਂ ਡਿਸਕਸ ਕੀਤਾ, ਅੱਜ ਵੀ, ਕਿਉਂਕਿ ਇਸ ਜਦੋਂ ਅਸੀਂ 3 ਡੇ ਵਿਜ਼ਿਟ ਦਾ ਰੈਪ ਅਪ ਕਹਿੰਦੇ ਹਾਂ, ਤਾਂ ਮੈਂ ਇਸ ਮੁੱਦੇ ਦੇ ਉੱਤੇ ਕਾਫੀ ਡੀਟੇਲ ਦੇ ਵਿੱਚ ਭਾਰਤੀ ਮੀਡੀਆ ਨੂੰ ਪੂਰਾ ਛਾਣਿਆ ਕਿ ਭਾਈ ਉੱਥੇ ਕੀ ਕਹਿ ਰਹੇ ਨੇ, ਔਰ ਈਵਨ ਅਮਰੀਕਨ ਮੀਡੀਆ ਦੇ ਹਵਾਲੇ ਨਾਲ ਜਾਂ ਅਮਰੀਕਨ ਥਿੰਕ ਟੈਂਕਸ ਜਿਵੇਂ ਵਿਲਸਨ ਸੈਂਟਰ ਹੈ ਜਾਂ ਦੂਜਾ, ਉਹਨਾਂ ਦੀ ਇਹਦੇ 'ਤੇ ਕੀ ਟੇਕ ਹੈ। ਜਿਹੜੇ ਭਾਰਤ ਦੇ ਸਾਬਕਾ ਜਿਹੜੇ ਐਡਵਾਈਜ਼ਰ ਰਹੇ, ਉਹ ਭਾਵੇਂ ਮਨਮੋਹਨ ਸਿੰਘ ਸਰਕਾਰ ਸੀ ਜਾਂ ਕਪਿਲ ਸਿੱਬਲ ਵਰਗਾ ਜਿਹੜਾ ਹਾਈ ਕਮਿਸ਼ਨਰ ਰਿਹਾ, ਉਹ ਕਿਵੇਂ ਦੇਖਦੇ ਨੇ ਸਿਰਫ ਰੂਲਿੰਗ ਪਾਰਟੀ। ਕਿਉਂਕਿ BJP ਦਾ ਸਾਰਾ ਮੀਡੀਆ ਦਾ ਜਿਹੜਾ ਜੋ ਨਾਲ ਵੀ ਲਿਆ ਹੈ, ਉਹ ਤਾਂ ਇਸ ਗੱਪ ਤੇ ਲੱਗਾ ਜੀ। ਬੋਸਟਨ ਤੋਂ ਇੱਕ ਮਾਈ ਆਈ, ਉਹ ਮਿਲੀ ਮੋਦੀ ਨੂੰ ਦੇਖ ਕੇ ਉਹ ਚੀਕਾਂ ਮਾਰਨ ਲੱਗ ਗਈ ਕਿ ਮੇਰੀ
ਜ਼ਿੰਦਗੀ ਦੀ ਖਾਹਿਸ਼ ਪੂਰੀ ਹੋ ਗਈ ਔਰ ਉਹ ਤਾਂ ਮੋਦੀ ਨੂੰ ਜਿਹੜਾ ਉਹ ਬੜਾ ਵੱਡਾ ਸੈਂਟਾ ਕਲੌਜ਼ ਬਣਾ ਕੇ ਪੇਸ਼ ਕਰਦੇ ਨੇ ਕਿ ਵੀ ਉਸ ਦੇ ਸਾਹਮਣੇ ਸਭ ਕੁਝ ਦੂਜਾ ਹੈ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਰਵੀਸ਼ ਕੁਮਾਰ ਵਰਗਾ ਪੱਤਰਕਾਰ ਜਿਸ ਨੂੰ ਜਦੋਂ ਅਡਾਨੀ ਨੇ NDTV ਬਾਏ ਕੀਤਾ ਤਾਂ ਉਹਨੂੰ ਕੱਢਿਆ ਗਿਆ, ਅੱਜ ਉਹਦੇ ਆਪਣੇ ਮਿਲੀਅਨਸ ਆਫ ਵਿਊਅਰਸ ਨੇ, ਉਹਨੇ ਅੱਜ ਪੂਰੀ ਸਟੋਰੀ ਜਿਹੜੀ ਹੈ 23-24 ਮਿੰਟ ਦੀ ਸੀ ਕਿ ਜਿਹੜੀ ਮੋਦੀ ਦੇ ਸਾਰੇ ਹੀ ਫੋਰਨ ਮੁਲਕਾਂ ਦੇ ਵਿਜ਼ਿਟ ਨੇ, ਦੌਰੇ ਨੇ, ਉਹਨਾਂ ਦਾ ਅਡਾਨੀ ਕਨੈਕਸ਼ਨ ਕੀ ਹੈ ਕਿ ਕਿਵੇਂ ਉਹ ਗਿਆ। ਇਨਫੈਕਟ ਕੋਈ ਭਾਰਤ ਜਾਂ ਦੂਜੇ ਇਸ਼ੂਜ਼ ਲਈ ਨਹੀਂ, ਉਸ ਤੋਂ ਕੁਝ ਮਹੀਨੇ ਬਾਅਦ ਹੀ ਜਿਹੜੇ ਨੇ ਨਵੇਂ ਐਗਰੀਮੈਂਟ ਸਾਈਨ ਹੁੰਦੇ ਨੇ ਔਰ ਉਹਦੇ ਥੱਲੇ ਹੀ ਜਿਹੜਾ ਅਡਾਨੀ ਆ ਉਹ ਇਜ਼ਰਾਈਲ ਦੀ ਪੋਰਟ ਡੀਲ 'ਚ ਵੀ ਵੜਿਆ, ਕੀਨੀਆ 'ਚ ਵੀ ਵੜਿਆ, ਤਨਜ਼ਾਨੀਆ 'ਚ ਵੀ ਵੜਿਆ ਔਰ ਉਹਦੇ 'ਚ ਈਵਨ ਇਹ ਵੀ ਸੀ ਕਿ ਸ੍ਰੀਲੰਕਾ ਔਰ ਬੰਗਲਾਦੇਸ਼ ਦੇ ਨਾਲ ਜਿਹੜੇ ਸਬੰਧ ਖਰਾਬ ਹੋਏ ਉਹਦੇ 'ਚ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹੜਾ ਅਡਾਨੀ ਦੇ ਨਾਲ ਡੀਲ ਬਣਾਈ। ਇਸੇ ਲਈ ਸ੍ਰੀਲੰਕਾ ਗਵਰਨਮੈਂਟ ਨੇ ਵੀ ਉਹਨੂੰ ਰੀਵਿਜ਼ਿਟ ਕਰਨ ਲਈ ਕਿਹਾ ਤੇ ਝਾਰਖੰਡ ਤੋਂ ਜਿਹੜਾ ਪਾਵਰ ਪੁਆਇੰਟ ਦੇ ਥੱਲੇ ਬਿਜਲੀ ਬੰਗਲਾਦੇਸ਼ ਨੂੰ ਜਾਣੀ ਸੀ ਉਹਨਾਂ ਨੇ ਵੀ ਇਸ ਦੇ ਉੱਤੇ ਕਿਹਾ ਕਿ ਜੀ ਅਸੀਂ ਇਹ ਸਾਰੇ ਨੂੰ ਦੁਬਾਰਾ ਓਪਨ ਕਰਾਂਗੇ। ਇਸੇ ਤਰ੍ਹਾਂ ਈਵਨ ਜਿਹੜਾ ਮਲੇਸ਼ੀਆ ਦੇ ਹਵਾਲੇ ਨਾਲ ਵੀ ਆਇਆ ਕਿ ਭਾਈ ਉੱਥੇ ਕਿਵੇਂ ਕੀਤਾ ਗਿਆ। ਸੋ ਇਹ ਐਸਪੈਕਟ ਆਪਣੀ ਥਾਂ ਤੇ ਹੈ, ਉਹਨੂੰ ਵੀ ਅਸੀਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਪਾਰਟ 'ਚ ਕੀ ਚੱਲ ਰਿਹਾ ਸੀ ਬਿਹਾਈਂਡ ਸਿੱਖ ਇਸ਼ੂ, ਕਿੰਨਾ ਕੁ ਪਾਵਰਫੁਲ ਹੋ ਕੇ ਇਸ ਸਾਰੀ ਮੋਦੀ ਦੀ ਵਿਜ਼ਿਟ ਦੇ ਉੱਤੇ ਹੀ ਨਹੀਂ ਛਾਇਆ ਰਿਹਾ। ਉਸ ਨੇ ਕਿਵੇਂ ਈਵਨ ਅਜੀਤ ਡੋਵਾਲ ਵਰਗਾ ਬੰਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਤੇ, ਕਿਉਂਕਿ ਇਹ ਈਵਨ ਜਿਹੜੇ ਉਹਨਾਂ ਦੇ ਪ੍ਰੋਮੀਨੈਂਟ ਇੱਕ ਦੋ ਪਾਰਸ਼ਲੀ ਨਿਊਟਰਲ ਨੇ, ਉਹਨਾਂ ਨੇ ਵੀ ਕਿਹਾ ਵੀ ਇਹ ਐਸਾ ਕੀ ਹੋਇਆ। ਉਹਨਾਂ ਨੇ ਪਿਕਚਰ ਦਿੱਤੀ, ਇੱਕ ਪਾਸੇ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ, ਉਹਨਾਂ ਦੇ ਨਾਲ ਉਹਨਾਂ ਦੇ ਫੋਰਨ ਮਿਨਿਸਟਰ ਜਿਹੜੇ ਨੇ ਮਿਸਟਰ ਐਂਟਨੀ ਬਲਿੰਕਨ ਨੇ, ਉਹਨਾਂ ਦੇ ਨਾਲ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਹੈ ਔਰ ਮਿਸਟਰ ਗ੍ਰੇਸੀ ਐਂਬੈਸਡਰ ਹੈ ਜਿਹੜਾ ਅਮਰੀਕਾ ਦਾ। ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੀ ਇੱਧਰ ਐਸ ਜੈ ਸ਼ੰਕਰ ਹੈ ਨਾਲ ਐਜ਼ ਏ ਫੋਰਨ ਮਿਨਿਸਟਰ, ਉਹ ਮਿਸ਼ਰੀ ਜਿਹੜਾ ਫੋਰਨ ਸੈਕਟਰੀ ਆ ਉਹ ਹੈ ਔਰ ਜਿਹੜਾ ਕਵਾਤੜਾ ਨਵਾਂ ਐਂਬੈਸਡਰ ਲਾਇਆ, ਉਹਨੇ ਕਿਹਾ ਇਹ ਪਹਿਲੀ ਵਾਰ ਸ਼ਾਇਦ ਕਿਤੇ ਹਿਸਟਰੀ 'ਚ ਹੋਇਆ ਕਿ ਵੀ ਜਿੱਥੇ ਪ੍ਰਾਈਮ ਮਿਨਿਸਟਰ ਗਿਆ ਉੱਥੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਹੀਂ ਗਿਆ। ਸੋ ਇਹਨੂੰ ਲੈ ਕੇ ਵੀ ਜਿਹੜੇ ਨੇ ਉਹ ਕੁਛ ਨੇ ਤਾਂ ਪਹਿਲਾਂ ਇਹਨਾਂ ਨੂੰ ਸ਼ਗੂਫਾ ਹੀ ਕਿਹਾ ਔਰ ਇਸ ਦੇ ਉੱਤੇ ਕਿਹਾ ਕਿ ਜੀ ਇਹ ਐਵੇਂ ਜਿਹੜੀ ਹੈ ਉਹ ਖੰਭਾਂ ਦੀਆਂ ਡਾਰਾਂ ਬਣਾਉਣ ਦੀ ਕੋਸ਼ਿਸ਼ ਹੈ। ਪਰ ਹੁਣ ਬਹੁਤ ਸਾਰਾ ਕੁਛ ਇਸ ਨੂੰ ਜਿਹੜਾ ਇਸ ਦੀ ਪਿਛੋਕੜ ਨੂੰ ਸਮਝਣ ਦੇ ਲਈ ਵੀ ਉਹ ਕਰ ਰਹੇ ਨੇ ਕਿ ਭਾਈ ਅਜੀਤ ਡੋਵਾਲ ਕਿਉਂ ਨਹੀਂ ਆਇਆ, ਉਹਦੇ ਤੇ ਵੀ ਅਸੀਂ ਗੱਲ ਕਰਾਂਗੇ। ਪਰ ਪਹਿਲਾਂ ਅੱਜ ਫਾਰਮਲੀ UN ਜਨਰਲ ਅਸੈਂਬਲੀ ਜਿਹਦੇ 193 ਦੇਸ਼ ਮੈਂਬਰ ਨੇ ਉਹਦਾ ਫਾਰਮਲ ਸੈਸ਼ਨ ਸ਼ੁਰੂ ਹੋਇਆ ਔਰ ਜਿਵੇਂ ਮੈਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਔਰ UN ਸੈਕਟਰੀ ਜਨਰਲ ਉਹ ਪਹਿਲਾਂ ਐਡਰੈਸ ਕਰਦੇ ਨੇ ਇਸ ਸੈਸ਼ਨ ਨੂੰ, ਉਸ ਤੋਂ ਬਾਅਦ ਫਿਰ ਜਿੰਨੇ ਮੁਲਕ ਮੈਂਬਰ ਨੇ ਉਹ ABC ਦੇ ਲਿਹਾਜ਼ ਨਾਲ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਜੀ। ਔਰ ਭਾਰਤ ਵੱਲੋਂ ਜਿਹੜੀ ਭਾਰਤ ਦੀ ਵਾਰੀ 28 ਤਰੀਕ ਦੀ ਹੈ ਸ਼ਾਮ ਨੂੰ 5 ਵਜੇ ਦੇ ਕਰੀਬ, ਹਾਲਾਂ ਵੀਕਐਂਡ ਹੈ ਲੇਕਿਨ ਇਹ ਜਿਹੜੀ ਜਨਰਲ ਅਸੈਂਬਲੀ ਦੀ ਕਾਰਵਾਈ ਹੁੰਦੀ ਹੈ ਵੀਕਐਂਡ ਵੀ ਚੱਲਦੀ ਹੈ। ਐਸ ਜੈ ਸ਼ੰਕਰ ਨੇ ਐਡਰੈਸ ਕਰਨਾ ਔਰ ਉਸ ਮੌਕੇ ਪ੍ਰੋਟੈਸਟ ਦੀ ਪਲੈਨਿੰਗ ਵੀ ਹੈ। ਲੇਕਿਨ ਮੈਂ ਡਿਟੇਲ ਤਾਂ ਨਹੀਂ ਜਾਵਾਂਗਾ ਕਿਉਂਕਿ ਜੋ ਬਾਈਡਨ ਨੇ ਇਹ ਕਹੋ ਕਿ ਵੀ ਉਹਦੀ 4 ਸਾਲ ਉਹਨੂੰ ਪ੍ਰੈਜ਼ੀਡੈਂਟ ਬਣਿਆ ਨੂੰ ਹੋ ਗਏ ਨੇ ਤੇ ਉਹਦਾ ਲਾਸਟ ਐਡਰੈਸ ਹੈ। ਔਰ ਈਵਨ ਕੁਆਡ ਦੇ ਮਾਮਲੇ 'ਚ ਵੀ ਮੈਨੂੰ ਇੱਕ ਬੜੀ ਚੰਗੀ ਟਿੱਪਣੀ ਲੱਗੀ ਅਮਰੀਕਨ ਮੀਡੀਆ ਦੀ, ਉਹਨੇ ਕਿਹਾ ਕਿ ਵੀ ਇਟ ਵਾਜ਼ ਕੁਆਡ ਮੀਟ ਦੇਅਰ ਹੈਜ਼ ਨਥਿੰਗ ਟੂ ਡੂ ਵਿਦ ਐਨੀਥਿੰਗ ਵਟ ਵਾਜ਼ ਗੇਨਡ ਔਰ ਲੋਸਟ, ਇਟ ਵਾਜ਼ ਏ ਫੇਅਰਵੈਲ ਮੀਟਿੰਗ ਆਫ ਬਾਈਡਨ ਐਂਡ ਜੈਪਨੀਜ਼ ਪ੍ਰਾਈਮ ਮਿਨਿਸਟਰ, ਕਿਉਂਕਿ ਉਹ ਵੀ ਜਾ ਰਿਹਾ, ਉਹਨੂੰ ਵੀ 1 ਮਹੀਨੇ ਤੋਂ ਘੱਟ ਰਹਿ ਗਿਆ ਤੇ ਆਸਟ੍ਰੇਲੀਆ ਵਾਲਾ ਵੈਸੇ ਹੀ ਜਿਹੜਾ ਇਹਨਾਂ ਦੀ ਪਾਰਟੀ ਲੇਬਰ ਪਾਰਟੀ ਜਿਹੜੀ ਹੈ ਉਹ ਲੂਜ਼ਰ ਬਣ ਕੇ ਉੱਭਰ ਰਹੀ ਹੈ। ਸੋ ਲੈ ਦੇ ਕੇ ਮੋਦੀ ਰਿਹਾ, ਮੋਦੀ ਆਲਰੇਡੀ ਮਾਈਨੋਰਟੀ ਗਵਰਨਮੈਂਟ ਨੂੰ ਹੈਡ ਕਰ ਰਿਹਾ ਉੱਥੇ ਔਰ ਉਸ ਬਾਰੇ ਵੀ ਈਵਨ ਅੱਜ ਉਹਨਾਂ ਦੇ ਪ੍ਰੋਮੀਨੈਂਟ ਜਿਹੜੇ ਕਦੇ ਸਾਥੀ ਰਹੇ ਸਤਪਾਲ ਮਲਕ ਜੰਮੂ ਕਸ਼ਮੀਰ ਦਾ ਗਵਰਨਰ ਕਹਿ ਰਿਹਾ ਸੀ ਵੀ ਇਹ ਜੋ ਹੀ ਮਹਾਰਾਸ਼ਟਰ ਹਰਿਆਣਾ ਦੂਜਿਆਂ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਜਿਹਦੇ 'ਚ ਬੜੀ ਬੁਰੀ ਤਰ੍ਹਾਂ ਪਿੱਟਣਗੇ ਔਰ ਉਸ ਤੋਂ ਬਾਅਦ ਮੋਦੀ ਵੀ ਚੱਲਦਾ ਹੋਏਗਾ। ਸੋ ਉਸ ਚੋਂ ਬਹੁਤ ਕੁਛ ਕੱਢਣਾ ਉਸ ਕੁਆਡ ਚੋਂ ਔਰ ਦੂਜੇ ਉਹ ਤਾਂ ਕੁਛ ਵੀ ਨਹੀਂ ਸੀ ਸਾਹਮਣੇ। ਔਰ ਈਵਨ ਜਿਹੜਾ ਫਨੀ ਗੱਲ ਇਹ ਹੈ ਵੀ ਕੁਆਡ ਦੇ ਮੁਲਕ ਇਹ ਕਰ ਰਹੇ ਨੇ ਜੀ ਕਿ ਕੈਂਸਰ ਦੇ ਉੱਤੇ ਰਿਸਰਚ ਤਾਂ ਦੂਜਾ ਬਈ ਕੁਆਡ ਦਾ ਕੈਂਸਰ ਨਾਲ ਕੀ ਕੰਮ ਹੈ, ਕਿਉਂਕਿ ਇਕੱਲਾ ਹੀ ਨਹੀਂ ਹੈ ਕਿ ਐਜ਼ ਏ ਮਿਲਟਰੀ ਅਲਾਇੰਸ ਕੁਆਡ ਫੇਲ ਹੋਇਆ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਤੇ ਇੱਕ ਜਿਹੜਾ ਪ੍ਰੋਜੈਕਟ ਐਲਾਨਿਆ ਸੀ ਕੋਵਿਡ ਨੇ ਕਿ ਜੀ ਅਸੀਂ
ਇਸ ਦੀ ਜਿਹੜੀ ਹੈ ਉਹ ਵੈਕਸੀਨੇਸ਼ਨ ਬਣਾਵਾਂਗੇ ਕੁਆਡ, ਉਹ ਬਿਲਕੁਲ ਟੋਟਲੀ ਕਲੈਪਸ ਹੋਇਆ। ਹਾਲਾਂਕਿ ਇਹ ਕ੍ਰੈਡਿਟ ਪ੍ਰੈਜ਼ੀਡੈਂਟ ਟਰੰਪ ਨੂੰ ਜਾਂਦਾ ਹੈ ਕਿ ਉਹਨੇ ਬਿਲੀਅਨਸ ਆਫ ਡਾਲਰਸ ਥਰੋ ਕੀਤੇ ਔਰ ਜਿਹੜੀ ਆ ਉਸ ਦੀ ਵੈਕਸੀਨੇਸ਼ਨ ਰਿਕਾਰਡ ਟਾਈਮ ਦੇ ਵਿੱਚ ਤਿਆਰ ਹੋਈ। ਸੋ ਹੁਣ ਜਿਹੜੀ ਉਹ ਵੈਕਸੀਨੇਸ਼ਨ ਤਾਂ ਉਹਨਾਂ ਨੇ ਕੀ ਬਣਾਉਣੀ ਸੀ, ਹੁਣ ਉਹ ਕੈਂਸਰ ਦੀ ਟ੍ਰੀਟਮੈਂਟ ਦੀ ਗੱਲ ਕਰਨ ਲੱਗ ਗਏ ਨੇ। ਸੋ ਮਤਲਬ ਇਹ ਹੈ ਕਿ ਵੀ ਕੁਆਡ ਦਾ ਆਲਰੇਡੀ ਭੋਗ ਪੈ ਚੁੱਕਾ ਤੇ ਬਹੁਤਿਆਂ ਨੇ ਕਿ ਹਾਲਾਂਕਿ ਨੈਕਸਟ ਈਅਰ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਕੁਆਡ ਦੀ ਉਹ ਭਾਰਤ ਦੇ ਕੋਲ ਹੈ, ਪਰ ਇਹ ਸਾਰੇ ਜਿਹੜੇ ਇਹਨਾਂ ਦੇ ਬਾਬੇ ਇਕੱਠੇ ਹੋਏ ਇਹਨਾਂ ਚੋਂ ਕਿਸੇ ਦੇ ਵੀ ਪੱਲੇ ਜਿਹੜਾ ਕੁਝ ਨਹੀਂ ਹੈ, ਕਿਉਂਕਿ ਸ਼ੋਅ ਕਰਨ ਲਈ ਕੁਝ ਨਹੀਂ ਸੀ। ਸੋ ਅਸੀਂ ਹੁਣ ਅੱਜ ਜਿਹੜੀ ਦੋਨਾਂ ਦੀ ਤਕਰੀਰ ਹੈ, ਬਾਈਡਨ ਦੀ ਵੀ ਔਰ ਉਸ ਦੇ ਉੱਤੇ UN ਸੈਕਟਰੀ ਜਨਰਲ ਦੀ ਵੀ, ਉਹਨਾਂ ਚੋਂ ਮੈਂ ਸਿਰਫ ਹੈਡਲਾਈਨ 'ਚ ਹੀ ਉਹਨਾਂ ਨੇ ਜਿਹੜੇ ਲਫ਼ਜ਼ ਉਹਨਾਂ ਦੀਆਂ ਤਕਰੀਰਾਂ ਦੇ ਮੀਡੀਆ ਨੇ ਪਿਕ ਕੀਤੇ ਨੇ ਉਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਮੈਂ ਹਾਲਾਂਕਿ ਇੱਕ ਵੀਰ ਨੇ ਕਿਹਾ ਕਿ ਜੀ ਤੁਸੀਂ ਤਾਂ ਸਰਾਧ ਕਹਿਤਾ ਵੀ ਜਿਵੇਂ ਸਤੰਬਰ ਮਹੀਨੇ ਸਰਾਧ ਹੁੰਦੇ ਨੇ ਐਵੇਂ ਇਹਨਾਂ ਦਾ ਰਿਚੁਅਲ ਹੈ। ਮੈਂ ਕਿਹਾ ਕਿ ਵੀ ਇਸ ਬੈਕਡ੍ਰੌਪ 'ਚ ਇਹ 193 ਮੁਲਕ ਮਿਲ ਰਹੇ ਨੇ ਕਿ ਗਜ਼ਾ ਦੇ ਵਿੱਚ ਕੀ ਹੋ ਰਿਹਾ। ਯੂਨਾਈਟਿਡ ਨੇਸ਼ਨਸ ਜੇ ਸੱਚਮੁੱਚ ਸਪਾਈਨਲੈਸ, ਗਟਲੈਸ ਔਰ ਟੁੱਥਲੈਸ ਨਾ ਹੁੰਦੀ ਤੇ ਇਹ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਜੈਨੋਸਾਈਡ ਵੈਸਟ ਬੈਂਕ ਜਾਂ ਗਜ਼ਾ 'ਚ ਕੀਤਾ, ਲੈਬਨਾਨ 'ਚ ਕੀ ਹੋ ਰਿਹਾ। ਰੋਜ਼ਾਨਾ ਇੰਨੇ ਬੱਚੇ, ਈਵਨ ਜਿਹੜੀਆਂ UN ਦੀਆਂ ਆਪਣੀਆਂ ਸ਼ੈਲਟਰਸ ਨੇ ਜਿੱਥੇ ਉਹਨਾਂ ਨੇ ਰਿਫਿਊਜੀਜ਼ ਨੂੰ ਰੱਖਿਆ ਹੋਇਆ ਉਹ ਬੰਬਾਰਡ ਹੋ ਰਹੀਆਂ ਜੀ। ਔਰ ਯੂਕਰੇਨ ਜੇ ਸੋਵਰਨਿਟੀ UN ਦਾ ਤਾਂ ਇਹੀ ਸੀ ਕਿ UN ਮੈਂਬਰ ਜਿਹੜੇ ਨੇ ਉਹ ਸੋਵਰਨ ਇੰਡੀਪੈਂਡੈਂਟ ਮੁਲਕ ਨੇ ਔਰ ਸੋਵਰਨਿਟੀ ਕਿਸੇ ਦੀ ਉੱਤੇ ਅਟੈਕ ਕਰਨਾ ਜਿਹੜਾ ਉਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ ਵੀ, UN ਚਾਰਟਰ ਦੀ ਵੀ। ਪਰ ਉਹ ਵਾਇਓਲੇਸ਼ਨਸ ਅਮਰੀਕਾ ਨੇ ਖੁਦ ਕੀਤੀ ਜਦੋਂ ਇਰਾਕ ਦੇ ਉੱਤੇ 2003 ਦੇ ਵਿੱਚ ਹਮਲਾ ਕੀਤਾ ਤੇ ਉਹਨੂੰ ਜਸਟੀਫਾਈ ਕਰਨ ਲਈ ਪ੍ਰੀਐਂਪਟ ਸਟ੍ਰਾਈਕ ਕਿ ਜੀ ਇਹਨਾਂ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਜੇ ਅਸੀਂ ਨਾ ਹਾਲਾਂਕਿ ਹੈ ਨਹੀਂ ਸੀ, ਝੂਠ ਸੀ। ਸੋ ਉਹਦੇ ਥੱਲੇ ਉਹਨਾਂ ਨੇ ਜਸਟੀਫਾਈ ਕਰਤਾ ਕਿਸੇ ਦੀ ਸੋਵਰਨਿਟੀ ਵਾਇਲੇਟ ਕਰਨਾ। ਔਰ ਇਧਰ ਅਸੀਂ ਦੇਖਦੇ ਹਾਂ ਕਿ ਰਸ਼ੀਆ ਨੇ ਇੱਕ ਪ੍ਰੋਪਰ ਜਿਹੜਾ ਮੁਲਕ ਬਣਿਆ ਯੂਕਰੇਨ, ਉਸ ਦੇ ਉੱਤੇ ਉਸ ਤੋਂ ਪਹਿਲਾਂ ਉਹਨਾਂ ਨੇ ਕ੍ਰਾਈਮੀਆ ਦੇ ਵਿੱਚ 2017 'ਚ ਕੀ ਕੀਤਾ। ਸੋ ਇਸ ਕੌਨਟੈਕਸਟ ਦੇ ਵਿੱਚ ਦੋਨੋਂ ਹੀ ਬਾਈਡਨ ਔਰ ਸੈਕਟਰੀ ਜਨਰਲ ਦੀਆਂ ਸਪੀਚਸ ਦਾ ਇੱਕ ਵਰਡ ਜਿਹੜਾ ਹੈਡਲਾਈਨ 'ਚ ਹੈ ਉਹ ਆਪਣੇ ਆਪ 'ਚ ਦੱਸਦਾ ਹੈ ਵੀ ਅੱਜ ਦੁਨੀਆ ਕਿਸ ਮੁਕਾਮ ਤੇ ਖੜੀ ਹੈ। UN ਸੈਕਟਰੀ ਜਨਰਲ ਨੇ ਕਿਹਾ ਯੂਨਾਈਟਿਡ ਨੇਸ਼ਨ ਚੀਫ ਕਾਲਸ ਗਲੋਬਲ ਸਿਚੁਏਸ਼ਨ ਅਨਸਸਟੇਨੇਬਲ ਐਜ਼ ਐਨੂਅਲ ਮੀਟਿੰਗ ਆਫ ਲੀਡਰਸ ਓਪਨਸ। ਅਨਸਸਟੇਨੇਬਲ ਜਦੋਂ ਤੁਸੀਂ ਉਸ ਦਾ ਠੀਕ ਪੰਜਾਬੀ ਲਫ਼ਜ਼ ਦੇਖੋਗੇ ਤੇ ਅਸਥਿਰ, ਕਿ ਅੱਜ ਦੁਨੀਆ ਬਿਲਕੁਲ ਅਸਥਿਰਤਾ ਦੇ ਮੁਹਾਨੇ ਤੇ ਖੜੀ ਹੈ। ਮਤਲਬ ਇਹ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਕਿਸੇ ਪਾਸੇ ਜਾ ਸਕਦੀ ਹੈ ਗੱਲ। ਔਰ ਬਾਈਡਨ ਨੇ ਇਸ ਦੇ ਲਈ ਲਫ਼ਜ਼ ਇਨਫਲੈਕਸ਼ਨ ਪੁਆਇੰਟ ਕਿਹਾ। ਇਨਫਲੈਕਸ਼ਨ ਜਦੋਂ ਤੁਸੀਂ ਡਿਕਸ਼ਨਰੀ ਮਤਲਬ ਦੇਖੋਗੇ ਤਾਂ ਮੋੜ ਹੈ। ਹੁਣ ਇਹ ਹੈ ਇਨ ਫਾਈਨਲ ਐਡਰੈਸ ਐਟ UN ਅਸੈਂਬਲੀ ਜੋ ਬਾਈਡਨ ਸੇਜ਼ ਵਰਲਡ ਇਜ਼ ਐਟ ਇਨਫਲੈਕਸ਼ਨ ਪੁਆਇੰਟ ਕਿ ਕਿਸੇ ਪਾਸੇ ਵੀ ਮੋੜ ਹੋ ਮੁਕੰਮਲ ਬਰਬਾਦੀ ਦਾ ਵੀ ਸੁਧਾਰ ਦਾ ਤਾਂ ਉਹਦੇ 'ਚ ਮੈਨੂੰ ਨਜ਼ਰ ਨਹੀਂ ਆਇਆ ਕਿ ਵੀ, ਕਿਉਂਕਿ ਜਿਨ੍ਹਾਂ ਤਾਕਤਾਂ ਨੇ ਐਸਰਟ ਕਰਨਾ ਹੈ। ਹੁਣ ਜੇ ਕੁਆਡ ਦੀ ਮੀਟਿੰਗ 'ਚ ਵੈਸਟ ਬੈਂਕ ਔਰ ਗਜ਼ਾ ਜਾਂ ਫਲਸਤੀਨੀ ਇਜ਼ਰਾਈਲ ਇਸ਼ੂ ਤੇ ਆਇਆ ਤੇ ਉਸ ਸਟੇਟਮੈਂਟ 'ਚ ਕਿਹਾ ਗਿਆ ਕਿ ਜੀ 2 ਸਟੇਟ ਦਾ ਜਿਹੜਾ ਉਹ ਹੋਣਾ ਚਾਹੀਦਾ। ਕਿਹਨੇ ਬਣਾਉਣੀ ਹੈ ਸਟੇਟ? ਕੌਣ ਰੋਕ ਰਿਹਾ ਕਿ ਵੀ ਤੁਸੀਂ ਫਲਸਤੀਨੀਆਂ, ਤੁਸੀਂ ਤਾਂ ਉਹਨਾਂ ਦਾ ਕੱਲਾ ਜੈਨੋਸਾਈਡ ਹੀ ਨਹੀਂ ਕਰ ਰਹੇ, ਤੁਸੀਂ ਤਾਂ ਉਹਨਾਂ ਦੇ ਉਹ ਸਾਰਾ ਕੁਝ ਉਜਾੜ ਕੇ ਉਹਨਾਂ ਨੂੰ ਸੁੱਟ ਰਹੇ ਹੋ, ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਹੋ। ਔਰ ਇਹ ਗੱਲ ਕੱਲੀ ਫੇਰ ਜਦੋਂ ਇਲੈਕਸ਼ਨ ਮੁੱਦੇ ਆਉਂਦੇ ਨੇ, ਯੂਰਪ ਹੋਏ, ਹੁਣ ਅਮਰੀਕਾ 'ਚ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਭ ਤੋਂ ਵੱਡਾ ਮੁੱਦਾ ਖੜਾ ਕੀਤਾ ਹੋਇਆ ਹੈ ਇਲੀਗਲ ਇਮੀਗ੍ਰੇਸ਼ਨ। ਹੁਣ ਜਿਹੜੇ ਲੈਬਨਾਨ 'ਚੋਂ ਅੱਜ ਦੀਆਂ ਤੁਸੀਂ ਖਬਰਾਂ ਦੇਖੋ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਦੌੜ ਰਹੇ ਨੇ। ਹੁਣ ਅਨਸਟੇਬਿਲਿਟੀ ਤੁਸੀਂ ਪੈਦਾ ਕਰ ਰਹੇ ਹੋ, ਉਹ ਅਫਰੀਕਾ ਦੇ ਕਿਸੇ ਖਿੱਤੇ 'ਚ ਕਰੋ ਜਾਂ ਏਸ਼ੀਆ ਦੇ ਕਿਸੇ ਖਿੱਤੇ 'ਚ ਕਰੋ, ਉਹ ਲੋਕ ਕਿੱਧਰ ਜਾਣਗੇ ਦੌੜ ਕੇ? ਉਹਨਾਂ ਨੂੰ ਜੇ ਮਿਲੇਗਾ ਜਿੱਥੇ ਵੀ ਉਹਨਾਂ ਨੂੰ ਪਨਾਹ ਮਿਲੇਗੀ ਉਹ ਯੂਰਪ ਤੁਹਾਡੇ ਨੇੜੇ ਹੈ। ਸੋ ਪਹਿਲਾਂ ਤੁਸੀਂ ਉਹਨਾਂ ਨੂੰ ਘਰੋਂ ਬੇਘਰ ਕਰ ਦਿਓ, ਫਿਰ ਤੁਸੀਂ ਉਹਨਾਂ ਦੇ ਉੱਤੇ ਦੋਸ਼ ਮੜਦੇ ਹੋ ਕਿ ਜੀ ਇਹ ਇਲੀਗਲੀ ਤੇ ਦੂਜੇ ਤੀਜੇ ਇੱਥੇ ਆ ਰਹੇ ਨੇ, ਫਿਰ ਉਹਨਾਂ ਦੇ ਖਿਲਾਫ ਹਿੰਸਾ ਉਹਨਾਂ ਮੁਲਕਾਂ 'ਚ ਕਰਦੇ ਹੋ ਔਰ ਉਹਨਾਂ ਨੂੰ ਜਿਹੜਾ ਹੈ ਉਹ ਲਾਈਕ ਐਨੀਮਲ ਸਟ੍ਰੀਟ ਕਰਦੇ ਹੋ। ਸੋ ਕੁੱਲ ਮਿਲਾ ਕੇ ਹਾਲਾਂ ਅਸੀਂ ਇਹ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਸੈਕੰਡ ਵਰਲਡ ਵਾਰ ਤੋਂ ਬਾਅਦ 50 ਮੁਲਕਾਂ ਨੇ ਮਿਲ ਕੇ ਸੈਨ ਫਰਾਂਸਿਸਕੋ ਦੇ ਵਿੱਚ ਇਕੱਠ ਕਰਕੇ, ਕਿਉਂਕਿ ਪਹਿਲਾਂ ਲੀਗ ਆਫ ਨੇਸ਼ਨਸ ਸੀ ਜਿਹੜੀ ਫੇਲ ਹੋਈ ਔਰ ਯੂਨਾਈਟਿਡ ਨੇਸ਼ਨਸ ਦੇ ਥੱਲੇ
ਇਹ ਨਵੀਂ ਬਾਡੀ ਬਣੀ। ਅੱਜ 50 ਤੋਂ ਇਹਨਾਂ ਮੁਲਕਾਂ ਦੀ ਗਿਣਤੀ 193 ਪਹੁੰਚ ਗਈ ਹੈ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕੋਈ ਵੀ ਇਸ ਚੋਂ ਸਾਨੂੰ ਕਿ ਭਾਈ ਇਹ ਸਾਰਾ ਔਰ ਐਂ ਲੱਗਦਾ ਕਿ ਸਭ ਕੁਝ ਇਵੇਂ ਕਿਸੇ ਧਾਗੇ ਦੇ ਨਾਲ ਬੰਨਿਆ ਹੋਇਆ, ਉਹ ਧਾਗਾ ਟੁੱਟ ਸਕਦਾ ਹੈ, ਕੁਝ ਵੀ ਹੋ ਸਕਦਾ ਕਿਸੇ ਵੇਲੇ ਵੀ। ਸੋ ਇਸ ਪਾਰਟ ਨੂੰ ਤਾਂ ਅਸੀਂ ਇਵੇਂ ਹੀ ਦੇਖਦੇ ਹਾਂ। ਬਾਕੀ ਜੇ ਮੋਦੀ ਵਿਜ਼ਿਟ 3 ਰੋਜ਼ਾ ਉਸ ਦਾ ਰੈਪ ਅਪ ਦੇਖਣਾ ਤੇ ਇਨਫੈਕਟ ਜਿਹੜੇ ਪ੍ਰੋਮੀਨੈਂਟ ਥੋੜੀ ਜਿਹੀ ਨਿਊਟਰੈਲਿਟੀ ਵਾਲਾ ਦਾ ਹਿੰਦੂ ਹੈ, ਉਸ ਦਾ ਐਡੀਟੋਰੀਅਲ ਹੀ ਅੱਜ ਇਸ ਦੇ ਉੱਤੇ ਹੈ, ਵਿਜ਼ਿਟ ਰੈਪ ਅਪ ਔਨ ਪ੍ਰਾਈਮ ਮਿਨਿਸਟਰ ਮੋਦੀਜ਼ US ਵਿਜ਼ਿਟ ਅਨਾਉਂਸਮੈਂਟਸ। ਹੁਣ ਇਸ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹਨਾਂ ਨੇ ਵੀ ਫਾਈਨਲੀ ਇਹ ਮੰਨਿਆ ਕਿ ਵੀ ਇਹ ਸਾਰੇ ਦੌਰੇ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ, ਖਾਸ ਤੌਰ ਤੇ ਗੁਰਪਤਵੰਤ ਸਿੰਘ ਪੰਨੂ ਦਾ ਕੇਸ ਛਾਇਆ ਰਿਹਾ। ਸਿੱਖ ਡੈਲੀਗੇਸ਼ਨ ਦੇ ਨਾਲ 2 ਦਿਨ ਪਹਿਲਾਂ ਵਾਈਟ ਹਾਊਸ ਦਾ ਮਿਲਣਾ, ਜਿਹਨੂੰ ਇੰਡੀਅਨ ਮੀਡੀਆ ਨੇ ਖੁਦ ਹੀ ਪ੍ਰੋ ਖਾਲਿਸਤਾਨ ਬਣਾ ਦਿੱਤਾ ਹੈ ਜੀ। ਫਿਰ ਸਿਵਲ ਲਾ ਸੂਟ ਜਿਹਦੇ ਥੱਲੇ ਸੰਮਨ ਜਾਰੀ ਹੋਏ, ਔਰ ਅਜੀਤ ਡੋਵਲ ਦਾ ਜਿਵੇਂ ਮੈਂ ਕਿਹਾ ਕਿ ਬਈ ਉਹਨਾਂ ਨੇ ਕਿਹਾ ਵੀ ਉਹ ਡਰਦਿਆਂ ਹੀ ਨਹੀਂ ਆਇਆ ਹੈ, ਇੱਕ ਸੈਕਸ਼ਨ ਨੇ ਇਸ ਨੂੰ ਇਵੇਂ ਲਿਆ। ਪਲੱਸ 7 ਕਾਂਗਰਸਮੈਨਾਂ ਨੇ ਜਿਹੜਾ ਉਹ ਕੋ ਸਪਾਂਸਰ ਕੀਤਾ ਰੈਜ਼ੋਲੂਸ਼ਨ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਭਾਰਤ ਨੂੰ 4 ਮੁਲਕ ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ, ਚਾਈਨਾ, ਈਰਾਨ ਹੈ, ਪਰ ਭਾਰਤ ਦੇ ਉੱਤੇ ਸਪੈਸੀਫਿਕ ਔਰ ਉਹਦੇ 'ਚ ਖਾਲਿਸਤਾਨ ਦਾ ਮੈਂਸ਼ਨ ਵੀ ਹੁੰਦਾ ਹੈ ਕਿ ਬਈ ਕਿਉਂਕਿ ਜਿਹੜੇ ਗੁਰਪਤਵੰਤ ਸਿੰਘ ਪੰਨੂ ਨੇ ਉਹ ਖਾਲਿਸਤਾਨ ਰੈਫਰੈਂਡਮ ਨੂੰ ਲੀਡ ਕਰ ਰਹੇ ਨੇ ਔਰ ਖਾਲਿਸਤਾਨੀ ਸੈਪਰੇਟਿਸਟ ਇਹ ਉਹ। ਸੋ ਇਸ ਸਾਰੇ ਦੀ ਗੱਲ ਔਰ ਇਹਦੇ 'ਚ ਜਿਹੜਾ ਈਵਨ ਦਾ ਹਿੰਦੂ ਦਾ ਵੀ ਇਹਦੇ 'ਤੇ ਟੇਕ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਫੇਅਰਵੈਲ ਮੀਟ ਵਾਂਗ ਸੀ ਜਿਹੜੀ ਕੁਆਡ ਦਾ ਪਹਿਲਾ ਦਿਨ ਹੈ। ਦੂਸਰਾ ਦਿਨ ਜਿਹਦੇ 'ਚ ਕਿ ਉਹਨਾਂ ਨੇ ਮੋਦੀ ਨੇ ਜਿਹੜਾ ਕਮਿਊਨਿਟੀ ਬਿਜ਼ਨਸ ਲੀਡਰਸ ਔਰ ਦੂਸਰਿਆਂ ਨੂੰ ਐਡਰੈਸ ਕੀਤਾ, ਉਹਦੇ 'ਚ ਵੀ ਕੋਈ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਸੀ। ਔਰ ਇਸ ਦੇ ਨਾਲ ਜਿਹੜਾ ਈਵਨ ਜੁਆਇੰਟ ਸਟੇਟਮੈਂਟ ਵੀ ਕੁਆਡ ਦੀ ਆਈ, ਉਹਦੇ ਜਿਹੜੇ ਮੁੱਦੇ ਭਾਰੂ ਰਹੇ ਉਹਨਾਂ ਦੇ ਵਿੱਚ ਜ਼ਾਹਰ ਹੈ ਵੀ ਕਾਫੀ ਸਟਰੋਂਗ ਐਂਟੀ ਚਾਈਨਾ ਲਾਈਨ ਸੀ ਜੁਆਇੰਟ ਸਟੇਟਮੈਂਟ 'ਚ। ਔਰ ਮੋਦੀ ਨੇ ਜੋ ਕੁਛ ਜਿਵੇਂ ਜਾ ਕੇ ਪੁੱਤਰ ਨੂੰ ਚੰਬੜਿਆ ਸੀ, ਸ਼ਾਇਦ ਅਮਰੀਕਾ ਨੂੰ ਇਹ ਦਿਖਾ ਰਿਹਾ ਸੀ ਕਿ ਜੀ ਅਸੀਂ ਜਿਹੜਾ ਉਹ ਨਿਊਟਰਲ ਸਟਾਂਸ ਤੇ ਆ ਗਏ। ਜਿਵੇਂ ਜ਼ੈਲੈਂਸਕੀ ਦੇ ਨਾਲ ਨਿਊਯਾਰਕ ਦੇ ਵਿੱਚ ਸਾਈਡਲਾਈਨ ਮੀਟਿੰਗ ਵੀ ਕੀਤੀ, ਈਵਨ ਫਲਸਤੀਨੀਆਂ ਦੇ ਮੁੱਦੇ ਤੇ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਿਲਕੁਲ ਸਾਡਾ ਅਸਲਾ ਤਾਂ ਅਸੀਂ ਵੇਚ ਰਹੇ ਹਾਂ ਇਜ਼ਰਾਈਲ ਨੂੰ, ਪਰ ਮੁਹੰਮਦ ਅਬਾਸ ਜਿਹੜਾ ਐਵੇਂ ਟਿਟੂਲਰ ਜਿਹਾ ਬੁੱਢਾ ਵਿਚਾਰਾ ਬਿਠਾਇਆ ਹੋਇਆ, ਉਹਨੂੰ ਕੋਈ ਜੋ ਇਹ ਪ੍ਰੈਜ਼ੀਡੈਂਟ ਦਾ ਹਾਲ ਹੁੰਦਾ ਜੋ ਕੁਝ ਉੱਥੇ ਹੋ ਰਿਹਾ ਉਹਦੇ ਲੋਕਾਂ ਨਾਲ, ਲੇਕਿਨ ਮੋਦੀ ਜਿਹੜੀ ਆ ਉਹਦੇ ਨਾਲ ਵੀ ਮੁਲਾਕਾਤ ਕਰਦਾ। ਔਰ ਇਹਦੇ 'ਚ ਈਵਨ ਜਿਹੜਾ ਇਹਨਾਂ ਦਾ ਸੀ ਕਿ ਵੀ ਇੰਡੀਆ ਦੇ ਪ੍ਰੋਬਲਮਸ ਹੋਣਗੀਆਂ, ਜਿਹੜੀ ਕੁਆਡ ਦੀ ਜੁਆਇੰਟ ਸਟੇਟਮੈਂਟ ਕੁਆਡ ਐਟ ਸੀ ਸ਼ਿਪ ਆਬਜ਼ਰਵਰ ਮਿਸ਼ਨ ਜਿਹੜੀ ਕੀ ਹੈ ਕਿ ਭਾਈ ਉਹਨਾਂ ਨੂੰ ਅਸੀਂ ਜਿਹੜਾ ਨੇਬਰਿੰਗ ਮੁਲਕ ਨੇ ਉਹਨਾਂ ਨੂੰ ਟ੍ਰੇਨਡ ਵੀ ਕਰਾਂਗੇ, ਗਾਰਡ ਵੀ ਕਰਾਂਗੇ। ਮੈਰੀਟਾਈਮ ਇਨੀਸ਼ੀਏਟਿਵ ਫਾਰ ਟ੍ਰੇਨਿੰਗ ਇਨ ਦਾ ਇੰਡੋ ਪੈਸੀਫਿਕ ਜਿਹਨੂੰ ਮੈਤਰੀ ਕਿਹਾ ਗਿਆ, ਮੈਰੀਟਾਈਮ ਲੀਗਲ ਡਾਇਲੋਗ, ਇਹ ਇੰਡੀਆ ਦੇ ਲਈ ਜਿਹੜਾ ਇੱਕ ਪ੍ਰੋਬਲਮੈਟਿਕ ਹੋਏਗਾ ਜਦੋਂ ਕਿ ਨੈਕਸਟ ਈਅਰ ਇਹਦੀ ਪ੍ਰੈਜ਼ੀਡੈਂਸੀ ਲਏਗਾ। ਔਰ ਇਹ ਸਾਰੇ ਨੂੰ ਉਹਨੇ ਸਮ ਅਪ ਕੀਤਾ ਕਿ ਵੀ ਠੀਕ ਹੈ ਜਿਹੜਾ ਇੰਡੀਆ ਨੂੰ ਲੋਲੀਪੌਪ ਦਿਖਾਏ ਨੇ ਉਹਨਾਂ 'ਚ, ਜਿਵੇਂ ਹੁਣ ਸੈਮਾਈ ਕੰਡਕਟਰ ਚਾਈਨਾ 'ਚ ਬਣਦੇ ਨੇ, ਬੜੇ ਵੱਡੀ ਗੱਲ ਹੈ। ਔਰ ਉਹ ਇੰਡੀਆ ਨੂੰ ਹਾਲਾਂ ਅਮਰੀਕਾ ਚਾਈਨਾ ਤੋਂ 50 ਸਾਲ ਅੱਗੇ ਹੈ ਇਨ ਦੈਟ ਵੇ, ਲੇਕਿਨ ਉਹ ਇੰਡੀਆ ਨੂੰ ਕਹਿ ਰਹੇ ਨੇ ਜੀ ਅਸੀਂ ਉਹ ਜਿਹੜੀ ਬਿਜ਼ਨਸ ਹੈ ਨਾ ਚਾਈਨਾ ਤੋਂ ਸੈਮਾਈ ਕੰਡਕਟਰ ਦੀ ਜਾਂ ਦੂਜੀ ਉਹ ਤੁਹਾਡੇ ਲਿਆਵਾਂਗੇ, ਜਿਹੜੇ ਇਹਨਾਂ ਦੇ ਵੱਸ ਦਾ ਰੋਗ ਹੀ ਨਹੀਂ ਹੈ ਤਾਂ ਚੋਰ ਨੇ ਮਾੜੀ ਮੋਟੀ ਇਧਰਲੇ ਉਧਰਲੇ ਇਨਵੈਂਸ਼ਨ 'ਚ ਆਪਣਾ ਕੁਛ ਪੇਚ ਫਸਾ ਕੇ ਸੈਮਾਈ ਕੰਡਕਟਰ ਦੀ ਰਿਸਰਚ ਜਾਂ ਦੂਜੇ 'ਚ ਅਮਰੀਕਾ ਜੇ ਅੱਜ ਤੱਕ ਇੱਥੇ ਪਹੁੰਚਿਆ ਤੇ ਕਈ ਦਹਾਕਿਆਂ ਦੀ ਰਿਸਰਚ ਔਰ ਚਾਈਨਾ ਨੇ ਵੀ ਨਾਲ ਦੀ ਨਾਲ ਫੋਲੋ ਕੀਤਾ। ਫਿਰ ਜਿਹੜਾ ਸੈਮਾਈ ਕੰਡਕਟਰ ਫੈਬਰੀਕੇਸ਼ਨ ਦੇ ਨਾਲ ਪ੍ਰੀਡੇਟਰ ਡਰੋਨਸ ਕਿ ਜੀ ਉਹ ਇਹਨਾਂ ਨੇ ਸੌਦਾ ਵੇਚਣਾ ਹੈ, ਉਹ ਭਾਰਤ ਲੈ ਲਏ, ਸ੍ਰੀਲੰਕਾ ਲੈ ਲਏ, ਬੰਗਲਾਦੇਸ਼ ਨੂੰ ਵੀ ਹੁਣ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਦੇ ਦਿੱਤੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਕਨਕਲੂਜਨ ਇਸ ਨੇ ਕੱਢਿਆ ਕਿ ਇਹ ਹੈ ਕਿ ਹਾਊਐਵਰ ਕਿ ਜਿਹੜੀਆਂ US ਅਮਰੀਕਾ ਟਾਈਜ਼, US ਇੰਡੀਆ ਟਾਈਜ਼ ਨੇ, ਉਹਨਾਂ ਨੇ ਹਾਊਐਵਰ the ties faced unspoken tensions over the lingering effect of the Pannu case, including summons issued for NSA Ajit Doval and a civil suit and a White House meeting with the Sikh activists who have campaigned against India all before Modi's arrival. ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇਹ 3 ਡਿਵੈਲਪਮੈਂਟਸ ਔਰ ਇਹਨਾਂ ਨੇ ਤਾਂ ਹੁਣ ਸਾਈਜ਼ ਅਪ ਕੀਤਾ ਸੀ
ਪਿਛਲੇ 4 ਦਿਨ ਤੋਂ ਜਦੋਂ ਤੋਂ ਈਵਨ ਸਾਡੇ ਪ੍ਰੋਟੈਸਟ ਵੀ ਚੱਲ ਰਹੇ ਸੀ, ਉਹਦੇ 'ਚ ਮੇਰੀ ਬਰੀਫਿੰਗ ਸੀ ਕਿ 3 ਵੱਡੇ ਜਿਹੜੇ ਕਿੱਲ ਨੇ ਉਹ ਭਾਰਤ ਦੀ ਛਾਤੀ 'ਚ ਅਮਰੀਕਾ ਨੇ ਠੋਕੇ ਨੇ। ਬੜਾ ਸਟਰੋਂਗ ਮੈਸੇਜ ਦਿੱਤਾ ਹੈ। ਦਾ ਮੈਸੇਜ ਇਹ ਕਹਿ ਰਿਹਾ, ਦਾ ਮੈਸੇਜ ਫਰੋਮ ਵਾਸ਼ਿੰਗਟਨ appears to be that the ਪੰਨੂ ਕੇਸ ਕੈਨ ਨਾਟ ਬੀ ਓਵਰਲੁਕਡ। ਹੁਣ ਪੰਨੂ ਦੇ ਬਹਾਨੇ ਜਿਵੇਂ ਅਸੀਂ ਕਿਹਾ ਵੀ ਇਹ ਸਿੱਖ ਇਸ਼ੂਜ਼ ਦੀ ਗੱਲ ਹੈ ਕਿ ਭਾਈ ਤੁਸੀਂ ਉਹਨਾਂ ਨੂੰ ਅਣਗੋਲਿਆ ਨਹੀਂ ਕਰ ਸਕਦੇ। ਔਰ ਅਜੀਤ ਡੋਵਲ ਦੇ ਹਵਾਲੇ ਨਾਲ ਜਿਹੜੀ ਖਾਸ ਤੌਰ ਤੇ ਉਹਦੇ ਨਾਂ ਆਉਣ ਔਰ ਇਹਦੇ 'ਚ ਜਿਹੜੀ ਰਿਲੇਸ਼ਨਸ਼ਿਪ ਦਾ ਪਾਰਟ ਹੈ ਜਾਂ ਇਹ ਕਿਵੇਂ ਇਹਨਾਂ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ, ਉਹਨਾਂ ਨੇ ਤੇ ਪਹਿਲੀ ਤਾਂ ਗੱਲ ਇਹ ਕਹੀ ਵੀ ਕਦੇ ਵੀ ਐਸਾ ਨਹੀਂ ਹੋਇਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਨਾ ਗਿਆ ਹੋਏ। ਔਰ ਇਹ ਜਿਹੜਾ ਵਾਈਟ ਹਾਊਸ ਦੀ ਮੀਟਿੰਗ ਦਾ ਜ਼ਿਕਰ ਇਹਨੇ ਵੀ BBC ਦੀ ਸਟੋਰੀ ਨੇ ਵੀ ਕੀਤਾ ਹੈ, ਸਮਨਸ ਦਾ ਵੀ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਜਦੋਂ ਫੋਰਨ ਮਿਨਿਸਟਰੀ ਦੇ ਜਿਹੜਾ ਉਹਨਾਂ ਦਾ ਫੋਰਨ ਸੈਕਟਰੀ ਹੈ ਵਿਕਰਮ ਮਿਸ਼ਰੀ, ਉਹਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਕਮੇਟੀ ਬਣਾਈ ਹੋਈ ਹੈ ਪੰਨੂ ਕੇਸ ਦੀ ਇਨਵੈਸਟੀਗੇਸ਼ਨ ਲਈ। ਔਰ ਦੂਸਰਾ ਲੇਕਿਨ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਇਹ ਫੈਕਟਰ ਨੇ ਜਿਨ੍ਹਾਂ ਕਰਕੇ ਅਜੀਤ ਡੋਵਾਲ ਜਿਹੜਾ ਹੈ ਉਹ ਅਮਰੀਕਾ ਨਹੀਂ ਗਿਆ। ਔਰ ਫਿਰ ਇਹਨੇ ਖੁਦ ਹੀ ਸਵਾਲੀਆ ਨਿਸ਼ਾਨ ਲਾ ਕੇ ਵੀ ਅਮਰੀਕਾ ਨਾ ਜਾਣ ਦੀ ਵਜ੍ਹਾ। ਔਰ ਤੁਸੀਂ ਦੇਖੋਗੇ ਕਿ ਕਿੰਨਾ ਫਨੀ ਆਰਗੂਮੈਂਟ ਦਿੱਤਾ ਗਿਆ ਕਿ ਜੀ ਜੰਮੂ ਕਸ਼ਮੀਰ 'ਚ ਇਲੈਕਸ਼ਨਾਂ ਚੱਲ ਰਹੀਆਂ ਤੇ ਹੋਰ ਇਸ਼ੂ ਨੇ ਜਿਸ ਕਰਕੇ ਅਜੀਤ ਡੋਵਾਲ ਨਹੀਂ ਗਿਆ। ਹਾਲਾਂਕਿ ਹਫ਼ਤਾ ਪਹਿਲਾਂ ਜਿਹੜੀ ਫੋਰਨ ਮਿਨਿਸਟਰੀ ਨੇ ਅਨਾਉਂਸ ਕੀਤੇ ਸੀ ਕਿ ਜੋ ਜਾਣਗੇ ਮਿਸ਼ਰੀ ਹੈ ਔਰ ਉਹਨਾਂ ਦਾ ਕੁਆਤੜਾ ਐਂਬੈਸਡਰ ਜਿਹੜਾ ਨਵਾਂ ਲਾਇਆ ਔਰ ਜ਼ਾਹਰ ਹੈ ਫੋਰਨ ਮਿਨਿਸਟਰ ਅਜੀਤ ਡੋਵਾਲ। ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਇਹ ਸੰਮਣ ਜਾਰੀ ਹੋਣਾ ਇਹਦੇ ਪਿੱਛੇ ਇੱਕ ਕਾਰਨ ਹੈ। ਔਰ ਉਹਨਾਂ ਨੇ ਕਿਹਾ ਵੀ ਵੈਸੇ ਤਾਂ ਸੰਮਣ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਜਦੋਂ ਆਇਆ ਉਹਨੂੰ ਵੀ ਦਿੱਤੇ ਗਏ ਸੀ, ਸੋਨੀਆ ਗਾਂਧੀ ਨੂੰ ਵੀ ਦਿੱਤੇ ਗਏ ਸੀ, ਇਸੇ ਤਰ੍ਹਾਂ ਜਗਦੀਸ਼ ਟਾਈਟਲਰ ਨੂੰ ਵੀ ਦਿੱਤੇ ਗਏ ਸੀ, ਕਮਲਨਾਥ ਨੂੰ ਵੀ ਜਿਹੜਾ NRI ਮਿਨਿਸਟਰ ਬਣਾਇਆ ਸੀ। ਫਿਰ ਉਹਨੇ ਕਿਹਾ ਵੀ ਇਹ ਅਜੀਤ ਡੋਵਾਲ ਤਾਂ ਇੰਨਾ ਇੰਪੋਰਟੈਂਟ ਹੈ, ਹਾਲਾਂ ਜਦੋਂ ਪ੍ਰੋਟੋਕੋਲ ਹੁੰਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨੂੰ ਹੀ ਮਿਲਦਾ, ਪਰ ਇਹ ਤਾਂ ਸਿੱਧਾ ਜਾ ਕੇ ਵੀ ਅਜੀਤ ਡੋਵਾਲ ਪੁਤਿਨ ਨੂੰ ਮਿਲਿਆ ਕੁਝ ਅਰਸਾ ਪਹਿਲਾਂ। ਹੁਣ ਜਦੋਂ ਕਿ ਅਮਰੀਕਾ ਜਿਹਦਾ ਪ੍ਰਾਈਮ ਮਿਨਿਸਟਰ ਆਇਆ ਹੋਇਆ ਹੈ ਤੇ ਇਹ ਨਾ ਆਣਾ ਕੀ ਹੈ। ਔਰ ਉਹਦੇ 'ਚ ਫਿਰ ਉਹਨੇ ਹੀ ਟਾਈਟਲ ਦਿੱਤਾ ਹੈ ਕਿ ਵੀ ਅਮਰੀਕਾ ਨੇ ਇਸ ਸਾਰੇ 'ਚ ਕੀ ਸੁਨੇਹਾ ਦਿੱਤਾ ਹੈ। ਔਰ ਇਹ ਕਿ ਜਿਹੜਾ ਉਹਦੇ 'ਚ ਜਿਹੜਾ ਖਾਸ ਤੌਰ ਤੇ ਇੱਕ ਕਮੈਂਟ ਇਹਦੇ ਤੇ ਇਹ ਹੈ ਕਿ ਇਹ ਉਹਨਾਂ ਨੇ ਅਮਰੀਕਾ ਨੇ ਭਾਰਤ ਨੂੰ ਇਹ ਮੈਸੇਜ ਦਿੱਤਾ ਹੈ ਕਿ ਜੇ ਇਸ ਕਿਸਮ ਦੀਆਂ ਹਰਕਤਾਂ ਕਰੋਗੇ ਤਾਂ ਇਹਦਾ ਅੰਜਾਮ ਇਹੀ ਹੋਏਗਾ ਜੋ ਹੁਣ ਤੁਸੀਂ ਫੇਸ ਕਰ ਰਹੇ ਹੋ। ਔਰ ਇਸੇ ਤਰ੍ਹਾਂ ਕਪਲ ਸਿੱਬਲ, ਹਾਲਾਂ ਕਿਉਂਕਿ ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ ਹੁਣ ਕਪਲ ਸਿੱਬਲ ਕਾਂਗਰਸ ਦਾ ਸਪੋਕਸਮੈਨ ਵੀ ਰਿਹਾ ਹੈ, ਕਾਂਗਰਸ ਦੇ ਵੱਡੇ ਕੇਸ ਸੁਪਰੀਮ ਕੋਰਟ 'ਚ ਲੜਦਾ, ਹੁਣ ਆਪਣਾ ਉਹ ਇੱਕ ਅੱਧਾ ਟਾਕ ਸ਼ੋਅ ਵੀ ਕਰਦਾ ਜਿਹਦੇ 'ਚ ਸਾਰੇ ਜਾ ਕੇ ਬੈਠੇ ਹੁੰਦੇ ਨੇ। ਸੋ ਉਹ ਕਪਲ ਸਿੱਬਲ ਕਹਿ ਰਿਹਾ ਕਿ ਵੀ ਇਹ ਸਾਡੇ ਲਈ ਸਮਝਣਾ ਮੁਸ਼ਕਲ ਹੈ ਕਿ ਇਹ ਜਿਹੜਾ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਚੁੱਕ ਦੇ ਕੇ ਇਹ ਜਿਹੜੀ ਉਕਸਾਹਟ ਪੈਦਾ ਕਰਕੇ ਅਮਰੀਕਾ ਕੀ ਹਾਸਲ ਕਰਨਾ ਚਾਹੁੰਦਾ ਹੈ ਕਿ ਵੀ ਜਿਹੜੇ ਭਾਰਤ ਦੀ ਸੋਵਰਨਟੀ ਦੇ ਖਿਲਾਫ ਕੰਮ ਕਰ ਰਹੇ ਨੇ ਅਮਰੀਕਾ ਉਹਨਾਂ ਦਾ ਹੌਸਲਾ ਵਧਾ ਰਿਹਾ ਹੈ। ਜੇ ਵਾਈਟ ਹਾਊਸ ਆਪਣੀ ਜਿਹੜੀ ਸਥਿਤੀ ਹੈ ਸਾਫ਼ ਨਹੀਂ ਕਰਦਾ ਤੇ ਇਹ ਭਾਰਤ ਦੇ ਲਈ ਬਹੁਤ ਵੱਡਾ ਝਟਕਾ ਹੈ ਜੀ। ਇਹ ਕਪਲ ਸਿੱਬਲ ਦਾ ਬਿਆਨ ਹੈ। ਹੁਣ ਇਸ ਦੇ ਉੱਤੇ ਨਾਲ ਹੀ ਉਹਨੇ ਕਿਹਾ ਕਿ ਵੀ ਜਿਹੜਾ ਦੁਲਤ ਸਿੰਘ ਇਹ ਇੰਟਰਨੈਸ਼ਨਲ ਰਿਲੇਸ਼ਨਸ ਦਾ ਕੋਈ ਵੱਡਾ ਐਕਸਪਰਟ ਹੈ, ਉਹਨੇ ਕਿਹਾ ਕਿ ਇਉਂ ਲੱਗਦਾ ਹੈ ਕਿ ਅਮਰੀਕਾ ਭਾਰਤ ਨੂੰ ਨੀਚਾ ਦਿਖਾਣਾ ਚਾਹੁੰਦਾ ਹੈ। ਹੁਣ ਇਹ ਵੀ ਅਸੀਂ ਜਦੋਂ ਇਹ ਕਹਿੰਦੇ ਆ ਕਿ ਸਟਰਨ ਮੈਸੇਜ ਗਿਵਨ ਟੂ ਇੰਡੀਆ ਔਨ ਸਿੱਖ ਇਸ਼ੂ, ਇਹਨਾਂ ਦੇ ਬੰਦੇ ਕਹਿ ਰਹੇ ਨੇ। ਫਿਰ ਬ੍ਰਹਮ ਚੇਲਾਨੀ ਜਿਹੜਾ ਜਿਹਨੂੰ ਮੈਂ ਇੱਕ ਸਟੇਜ ਤੇ ਐਡਮਾਇਰ ਕਰਦਾ ਸੀ ਕਿਉਂਕਿ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਹੋਣ ਦੇ ਨਾਤੇ ਜੂਨ 84 ਨੂੰ ਇਹਨੇ ਹੀ ਕਵਰ ਕੀਤਾ ਸੀ। ਫਿਰ ਇਹਦੇ ਤੇ ਟਾਡਾ ਦਾ ਕੇਸ ਵੀ ਬਣਿਆ। ਹੁਣ ਇਹ ਬੜਾ ਵੱਡਾ ਹਿੰਦੂਤਵੀ ਥਿੰਕ ਟੈਂਕ ਚਲਾਉਂਦਾ ਦਿੱਲੀ 'ਚ ਬਹਿ ਕੇ। ਹੁਣ ਬ੍ਰਹਮ ਚੇਲਾਨੀ ਜਿਹੜਾ ਉਹਨੇ ਇਸ ਦੇ ਉੱਤੇ ਇਹ ਟਵੀਟ ਕੀਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਭਾਰਤ ਦੇ ਖਿਲਾਫ ਸਿੱਖ ਮਿਲੀਟੈਂਸੀ ਦਾ ਕਾਰਡ ਇਸਤੇਮਾਲ ਕਰਕੇ ਫਾਇਦਾ ਚੁੱਕ ਰਿਹਾ ਔਰ ਅਮਰੀਕਾ ਵੱਲੋਂ ਜਿਹੜੀ ਭਾਰਤ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਇਸ ਗੁਰਪਤਵੰਤ ਪੰਨੂ ਮੁੱਦੇ ਤੇ ਉਹ ਅਧੂਰੀ ਸੀ, ਪਰ ਅਮਰੀਕਾ ਹੁਣ ਖੁੱਲ੍ਹ ਕੇ ਜਿਹੜਾ ਹੈ ਉਹ ਸਿੱਖ ਕਾਰਡ ਨੂੰ ਪਲੇ ਕਰ ਰਿਹਾ। ਫਿਰ ਦਾ ਵਿਲਸਨ ਸੈਂਟਰ ਉਹਨਾਂ ਦੇ ਸਾਊਥ ਏਸ਼ੀਆ ਡਾਇਰੈਕਟਰ ਨੇ ਮਾਈਕਲ ਕੁਗਲਮੈਨ, ਉਹਨੇ ਕਿਹਾ ਕਿ ਵਾਈਟ ਹਾਊਸ ਦੀ ਸਿੱਖ ਐਕਟਿਵਿਸਟ ਨਾਲ ਮੁਲਾਕਾਤ ਇਹ ਦੱਸਦੀ ਹੈ ਕਿ ਖਾਲਿਸਤਾਨ ਦਾ ਮੁੱਦਾ ਹੁਣ ਬਾਈਲੈਟਰਲ ਰਿਲੇਸ਼ਨਸ਼ਿਪ ਦੇ ਵਿੱਚ ਅਮਰੀਕਾ ਇੰਡੀਆ ਦੇ ਉਹ
ਇੱਕ ਕੁੜਿੱਤਨ ਪੈਦਾ ਕਰਨ ਦਾ ਵੀ ਕਾਰਨ ਬਣ ਰਿਹਾ, ਪਰ ਇੱਕ ਅਹਿਮ ਮੁੱਦਾ ਵੀ ਬਣ ਗਿਆ ਔਰ ਇਹ ਬਣਿਆ ਰਹੇਗਾ, ਕਿਉਂਕਿ ਅਮਰੀਕਾ 'ਚ ਇਸ ਨਾਲ ਕੋਈ ਫਰਕ ਨਹੀਂ ਪਏਗਾ ਕਿ ਇੱਥੇ ਚੋਣ ਕੌਣ ਜਿੱਤਦਾ, ਕਮਲਾ ਹੈਰਿਸ ਜਿੱਤਦੀ ਹੈ ਜਾਂ ਟਰੰਪ ਜਿੱਤਦਾ, ਪਰ ਇਹ ਇੱਕ ਅਹਿਮ ਇਸ਼ੂ ਬਣ ਕੇ ਇਹ ਵਿਲਸਨ ਸੈਂਟਰ ਦਾ ਮਾਈਕਲ ਕੋਗਲਮੈਨ, ਇਹ ਹਾਲਾ ਪ੍ਰੋ ਇੰਡੀਆ, ਲੇਕਿਨ ਉਹਨੇ ਵੀ ਕਿਹਾ ਕਿ ਵੀ ਸਹਿ ਦਾ ਤਕਲਾ ਗੱਡਿਆ ਗਿਆ। ਫਿਰ ਜਿਹੜਾ ਇਸ ਦੇ ਉੱਤੇ ਕੰਵਲ ਸਿੱਬਲ ਨੇ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਕਿ ਖਾਲਿਸਤਾਨੀਆਂ ਦਾ ਸਵਾਗਤ ਕਰਕੇ ਅਮਰੀਕਾ ਨੇ ਇਸ ਮਾਮਲੇ ਦੇ ਵਿੱਚ ਤਣਾਅ ਘੱਟ ਕਰਨ ਦੀ ਥਾਂ ਉਹਨੂੰ ਵਧਾਇਆ ਔਰ ਅਮਰੀਕਾ ਜਿਹੜਾ ਖਾਲਿਸਤਾਨੀਆਂ ਦੇ ਏਜੰਡੇ ਨੂੰ ਜਾਇਜ਼ ਠਹਿਰਾ ਰਿਹਾ। ਹੁਣ ਇਹ ਇਹਨਾਂ ਦੀ ਟੇਕ ਹੈ। ਹੁਣ ਫੋਰਨ ਐਡੀਟਰ ਸਟੈਨਲੀ ਜੌਨੀ ਹੈ ਹਿੰਦੂ ਅਖਬਾਰ ਦਾ, ਉਹਨੇ ਕਮੈਂਟ ਕੀਤਾ ਕਿ ਵੀ ਅਮਰੀਕਾ ਦੇ ਜਿਹੜੇ ਆਫੀਸ਼ੀਅਲ ਨੇ ਉਹਨਾਂ ਦਾ ਅਮਰੀਕਾ 'ਚ ਰਹਿਣ ਵਾਲੇ ਸਿੱਖ ਸਿਟੀਜ਼ਨ ਨੂੰ ਮਿਲਣਾ ਕੋਈ ਗਲਤ ਨਹੀਂ ਹੈ, ਕਿਉਂਕਿ ਜਿਸ ਵੇਲੇ ਉਹਨਾਂ ਨੇ ਅਲਗਾਵਵਾਦ ਦਾ ਸਮਰਥਨ ਕਰਨ ਵਾਲੇ ਇਹਨਾਂ ਸਿੱਖ ਐਕਟਿਵਿਸਟ ਨਾਲ ਮੁਲਾਕਾਤ ਕੀਤੀ ਉਹ ਕਿਸੇ ਤੋਂ ਛੁਪ ਕੇ ਨਹੀਂ ਕੀਤੀ, ਕਿਉਂਕਿ ਜਦੋਂ ਜੁਲਾਈ ਦੇ ਮਹੀਨੇ ਮੋਦੀ ਰੂਸ ਗਏ ਸੀ ਉਦੋਂ ਵੀ ਅਹਿਮ ਨੈਟੋ ਸਮਿਟ ਵਾਸ਼ਿੰਗਟਨ ਚੱਲ ਰਹੀ ਸੀ। ਅਮਰੀਕਾ ਨੇ ਉਹਦਾ ਬੁਰਾ ਮੰਨਿਆ ਸੀ ਕਿ ਵੀ ਇੱਥੇ ਅਸੀਂ 28 ਦੇਸ਼ਾਂ ਮੁਲਕਾਂ ਦੇ ਨੁਮਾਇੰਦੇ ਸੱਦੇ ਨੇ, ਤੂੰ ਜਾ ਕੇ ਉਹ ਭਾਲੂ ਜੱਫੀ ਪਾ ਰਿਹਾ ਉਹਨਾਂ ਨੂੰ ਕਿਹਾ ਵੀ ਅਮਰੀਕਾ ਨੇ ਟਿਟ ਫਾਰ ਟੈਟ ਕਰਤਾ, ਉਹਨਾਂ ਨੇ ਖਾਲਿਸਤਾਨੀਆਂ ਨੂੰ ਸੱਦ ਲਿਆ। ਇਹ ਹਿੰਦੂ ਅਖਬਾਰ ਦਾ ਫੋਰਨ ਐਡੀਟਰ ਜ਼ਾਹਰ ਹੈ ਗੋਰਾ ਸਟੈਨਲੀ ਜੌਨੀ, ਇਹ ਕਹਿ ਰਿਹਾ। ਉਹਨਾਂ ਨੇ ਕਿਹਾ ਵੀ ਇਹ ਵੀ ਹੁਣ ਜਦੋਂ ਜਿਹੜਾ ਕੁਆਡ ਸਮਿਟ ਲਈ ਮੋਦੀ ਅਮਰੀਕਾ ਗਏ ਤਾਂ ਅਮਰੀਕਾ ਦੇ ਆਫੀਸ਼ੀਅਲ ਖਾਲਿਸਤਾਨੀ ਸਮਰਥਕਾਂ ਨੂੰ ਮਿਲ ਰਹੇ ਨੇ। ਉਹਨਾਂ ਨੇ ਕਿਹਾ ਜੀ ਆਹ ਲੈ ਲਓ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਪਿੱਛੇ ਇੱਕ ਹੋਰ ਰੀਜ਼ਨ ਵੀ ਹੈ ਕਿ ਅਮਰੀਕਾ ਭਾਰਤ ਤੇ ਦਬਾਅ ਬਣਾ ਰਿਹਾ ਹੈ ਕਿ ਜਿਹੜਾ ਰੂਸ ਦਾ RT ਸਰਕਾਰੀ ਮੀਡੀਆ ਹੈ ਉਸ ਦੇ ਉੱਤੇ ਭਾਰਤ ਪਾਬੰਦੀ ਲਾਏ। ਹੁਣ ਮਨਮੋਹਨ ਸਿੰਘ ਦਾ ਪੋਲੀਟੀਕਲ ਸਲਾਹਕਾਰ ਰਿਹਾ ਸੰਜੇ ਬਾਰੂ, ਇਹ ਬੜਾ ਫੋਰਨ ਸਰਵਿਸ ਔਰ ਦੂਜੇ ਦਾ ਵੀ ਮਾਹਰ ਬੰਦਾ ਰਿਹਾ। ਉਹਨੇ ਕਿਹਾ ਵੀ ਅਮਰੀਕਾ ਤੇ ਚੀਨ ਵੱਲੋਂ ਜਿਹੜਾ ਸੰਦੇਸ਼ ਦਿੱਤਾ ਜਾ ਰਿਹਾ ਭਾਰਤ ਨੂੰ ਕਿ ਵੀ ਭਾਰਤ ਆਪਣੀ ਥਾਂ ਸਮਝ ਲੈ ਵੀ ਉਹਦੀ ਔਕਾਤ ਕੀ ਹੈ। ਚੀਨ ਚਾਹੁੰਦਾ ਹੈ ਕਿ ਭਾਰਤ ਝੁਕਿਆ ਰਹੇ, ਐਵੇਂ ਸਿਰ ਚੁੱਕ ਕੇ ਨਾ ਦੇਖੇ, ਜੋ ਹੈ ਸੋ ਉਹ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਹੱਦ ਪਾਰ ਨਾ ਕਰੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ 4 ਟ੍ਰਿਲੀਅਨ ਦੀ ਇਕਨੋਮੀ ਕੋਈ ਏਡਾ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਉਹ ਫੁਦਕਦੇ ਫਿਰੋ। ਸੋ ਭਾਰਤ ਨੂੰ ਅਮਰੀਕਾ ਨੇ ਵੀ ਮੈਸੇਜ ਦੇ ਦਿੱਤਾ ਹੈ ਤੇ ਚੀਨ ਜਿਹੜਾ ਉਹ ਵੀ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਭਾਈ ਤੂੰ ਜਰਾ ਸਿਰ ਝੁਕਾ ਕੇ ਰੱਖ। ਫਿਰ ਇਹਦੇ ਤੇ ਪੂਰੀ ਸਟੋਰੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੀ ਬੈਕਗਰਾਉਂਡ ਕੀ ਹੈ। ਸੋ ਮੈਂ ਇਹ ਸਮਝਦਾ ਵੀ ਇਹ ਸਾਰੇ ਚੋਂ ਇਹ ਠੀਕ ਹੈ ਕਿ ਸਾਡੇ ਲਈ ਖੁਸ਼ੀ ਦੀ ਗੱਲ ਵੀ ਹੈ ਕਿ ਸਾਡਾ ਇਸ਼ੂ ਇੰਟਰਨੈਸ਼ਨਲ ਪਲੇਟਫਾਰਮ ਤੇ ਆਇਆ ਜੀ। ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਵਾਈਟ ਹਾਊਸ ਨੇ ਔਰ ਅਮਰੀਕਨ ਪਾਲਿਸੀ ਮੇਕਰਸ ਨੇ, ਕਾਂਗਰਸਮੈਨ, ਇਹ ਸਾਰੇ ਮੌਕੇ ਦੇ ਉੱਤੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਹੈ। ਪਰ ਇਹ ਬਹੁਤ ਵਾਰ ਜਿਹੜੀਆਂ ਤਾਕਤਾਂ ਨੇ ਔਰ UK ਦੀ ਵਿਜ਼ਿਟ ਵੇਲੇ ਵੀ ਔਰ ਮੈਂ ਅੰਦਰੂਨੀ ਜਾਣਕਾਰੀ ਤੇ ਵੀ ਆਧਾਰਿਤ ਕਹਿ ਸਕਦਾ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਤਿੰਨੋਂ ਹੀ ਤਾਕਤਾਂ ਜਿਹੜੀਆਂ ਨੇ ਉਹ ਸਿੱਖਾਂ ਨੂੰ ਅਪਰੋਚ ਕੁਛ ਕਰ ਰਹੀਆਂ ਨੇ, ਕੁਛ ਕਰਨਗੀਆਂ। ਉਹਨਾਂ 'ਚ ਅਮਰੀਕਾ ਵੀ ਹੈ, ਚੀਨ ਵੀ ਹੈ ਤੇ ਭਾਰਤ ਵੀ ਹੈ। ਹੁਣ ਬਹੁਤਿਆਂ ਨੂੰ ਲੱਗੇਗਾ ਵੀ ਚਲੋ ਅਮਰੀਕਾ ਦਾ ਤਾਂ ਸਮਝ ਆਇਆ, ਚੀਨ ਦੀ ਗੱਲ ਅਸੀਂ ਇੱਥੇ ਬੈਠ ਕੇ ਬਹੁਤੀ ਕਰ ਨਹੀਂ ਸਕਦੇ, ਪਰ ਉਹਨਾਂ ਦੀ ਵੀ ਦਿਲਚਸਪੀ ਹੈ ਲੇਟਲੀ ਸਿੱਖ ਇਸ਼ੂਜ਼ ਤੇ, ਕਿਉਂਕਿ ਜੇ ਅਮਰੀਕਾ ਉਹਨੂੰ ਇਸ ਹੱਦ ਤੱਕ ਲਿਜਾ ਕੇ ਜਿਹੜਾ ਉਹ ਭਾਰਤ ਨੂੰ ਰਗੜਾ ਜਾਂ ਝਟਕਾ ਦੇਣ ਲਈ ਵਰਤ ਰਿਹਾ, ਚੀਨ ਦੇ ਨਾਲ ਤਾਂ ਬਾਰਡਰ ਲੱਗਦਾ 3000 ਕਿਲੋਮੀਟਰ ਤੋਂ ਜ਼ਿਆਦਾ, ਲੇਕਿਨ ਜਿਹੜਾ ਭਾਰਤ ਦਾ ਇਹਦੇ 'ਚ ਇੰਟਰਸਟ ਹੈ ਕਿਉਂਕਿ ਇਹੀ ਮੌਕੇ ਹੁੰਦੇ ਨੇ ਜਦੋਂ ਕਿ ਜੇ ਉਹਨਾਂ ਨੂੰ ਪੰਜਾਬੀ 'ਚ ਵੀ ਇਹ ਕਹਿੰਦੇ ਨੇ ਕਿ ਵੀ ਜੇ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲਟਾ, ਕਿਉਂਕਿ ਜੇ ਭਾਰਤ ਨੂੰ ਵੀ ਇਹ ਲੱਗਾ ਕਿ ਜੇ ਹੁਣ ਅਮਰੀਕਾ ਪਿੱਠ ਤੇ ਖੜ ਗਿਆ ਜਾਂ ਕੱਲ ਨੂੰ ਚਾਈਨਾ ਦਾ ਇੰਟਰਸਟ ਮੋਰ ਪਬਲਿਕ ਇਹਦੇ ਤੇ ਹੋ ਜਾਂਦਾ ਹੈ ਤੇ ਫਿਰ ਉਹਨਾਂ ਦੀ ਅਪਰੋਚ ਵੀ ਹੋਏਗੀ ਕਿ ਭਾਈ ਤੁਸੀਂ ਇੱਕ ਸਟੈਪ ਅਪ ਆ ਜਾਓ, ਦੂਸਰਾ ਕਰ ਲਓ, ਕੁਝ ਵੀ ਹੈ। ਜਦੋਂ ਇਹਨਾਂ ਦਾ ਤੁਸੀਂ ਬ੍ਰਾਹਮਣਵਾਦੀਆਂ ਦਾ ਹਾਲ ਦੇਖੋ ਤੇ ਕਿਸੇ ਵੇਲੇ ਵੀ ਕੁਝ ਵੀ ਕਰਨ ਦੇ ਇਹਨਾਂ ਦੇ ਲਈ ਕੋਈ ਮੁੱਕਰ ਜਾਣਾ, ਮਰ ਜਾਣਾ ਜਾਂ ਮੁੱਕਰ ਜਾਣਾ ਸੀ ਕਹਿੰਦੇ ਵੀ ਇੱਕ ਬਰਾਬਰ ਹੁੰਦਾ, ਇਹ ਤਾਂ ਰਹਿੰਦੇ ਹੀ ਮੁੱਕਰਨ ਤੇ ਨੇ। ਸੋ ਜਿਹੜੀ ਗੱਲ ਮੈਂ ਕਨਕਲੂਜਨ 'ਚ ਕਹਿਣਾ ਚਾਹੁੰਦਾ ਕਿ ਵੀ ਬੇਸ਼ੱਕ ਇਹ ਵਿਜ਼ਿਟ ਨੇ ਬਹੁਤ ਕੁਝ ਸਾਫ਼ ਕੀਤਾ ਹੈ, ਲੇਕਿਨ ਇਹ ਮੌਕਾ ਹੈ ਕਿ ਅਸੀਂ ਇਹ ਕਿਸੇ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਇਕੱਲੀ ਜਥੇਬੰਦੀ ਦਾ ਕੰਮ ਨਹੀਂ ਹੈ। 47 ਦੌਰ ਦੇ ਵਿੱਚ ਵੀ ਜੇ ਇੱਦਾਂ ਦੇ ਮੁੱਦੇ ਦੇ ਉੱਤੇ ਇੱਕ ਸਾਂਝ ਵਾਲਾ ਮਾਹੌਲ ਬਣਾਇਆ ਹੁੰਦਾ, ਬੇਸ਼ੱਕ ਉਹ ਕਿਸੇ ਵੀ ਸਰਪ੍ਰਸਤੀ ਥੱਲੇ ਹੁੰਦਾ ਕਿ ਵੀ ਸਾਡੀ
ਸਟ੍ਰੈਟਜੀ, ਵਿਉਂਤਬੰਦੀ, ਨੈਕਸਟ ਸਟੈਪ ਫਾਰਵਰਡ ਕੀ ਹੋਣਾ ਚਾਹੀਦਾ। ਸੋ ਅੱਜ ਵੀ ਸਾਡੀਆਂ ਪੰਥਕ ਧਿਰਾਂ ਨੂੰ, ਖਾਲਿਸਤਾਨੀ ਧਿਰਾਂ ਨੂੰ, ਪੰਜਾਬ 'ਚ ਸਿੱਖ ਇਤਿਹਾਸੀ ਧਿਰਾਂ ਨੂੰ, ਭਾਵੇਂ ਉਹ ਖੁੱਲ੍ਹ ਕੇ ਨਾ ਵੀ ਖਾਲਿਸਤਾਨ ਦੀ ਗੱਲ ਉੱਥੋਂ ਦੇ ਇੱਕ ਡਰ ਥੱਲੇ ਕਰਦੇ ਹੋਣ ਜੀ, ਟੂਗੈਦਰਨੈਸ ਦੇ ਨਾਲ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਜਿਹੜਾ ਹੈ ਉਹ ਦਸਤਕ ਦੇ ਰਿਹਾ, ਤੇ ਫਿਰ ਇਸ ਕਿਸਮ ਦੇ ਵੀ ਮੌਕਾ ਪ੍ਰਸਤ ਹੋਣਗੇ ਜਿਹੜੇ ਇਸ ਏਜੰਡੇ ਨੂੰ ਡਾਇਲੂਟ ਕਰਕੇ ਭਾਰਤ ਸਰਕਾਰ ਦੇ ਨਾਲ ਵੀ ਕੋਈ ਨਾ ਕੋਈ ਆਂਢ ਗਾਂਢ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਬਾਹਰਲਿਆਂ ਦੇ ਨਾਲ ਕੀ ਹੋਏਗਾ ਜਾਂ ਕਿਸ ਲੈਵਲ ਦੀ ਸਾਡੀ ਮੈਚੁਰ ਲੀਡਰਸ਼ਿਪ ਹੋਏਗੀ, ਜੇ ਇਹਨਾਂ ਨੂੰ ਵੀ ਲੱਗਾ ਕਿ ਵੀ ਨਹੀਂ ਇਹ ਤਾਂ ਐਵੇਂ ਉਹ ਫਲਾਫਾ ਹੀ ਹੈ ਸਾਰਾ, ਤੇ ਫਿਰ ਇਹਨਾਂ ਦੇ ਲਈ ਕਿਸੇ ਇਸ਼ੂ ਨੂੰ ਚੁੱਕਣਾ ਤੇ ਕਿਸੇ ਨੂੰ ਡੰਪ ਕਰਨਾ ਇਹ ਅਮਰੀਕਾ ਦਾ ਵੀ ਪੁਰਾਣਾ ਸ਼ੌਕ ਹੈ ਔਰ ਪੁਰਾਣਾ ਇਹਨਾਂ ਦਾ ਵੈਸਟਡ ਇੰਟਰਸਟ ਹੈ। ਸੋ ਮੈਂ ਇਹਨੂੰ ਫਿਲਨ ਦਾ ਬਲੈਂਕ ਦੇ ਥੱਲੇ ਇੱਥੇ ਹੀ ਛੱਡ ਦਿੰਦਾ ਇਸ ਗੱਲ ਨੂੰ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਿੱਧਰ ਜਾਂਦੀ ਹੈ ਦੇਖਾਂਗੇ। ਸੋ ਇਸ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਡੌਨ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਜੰਮੂ ਕਸ਼ਮੀਰ ਦੀ। ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ। 3 ਗੇੜ ਦੇ ਵਿੱਚ ਵੋਟਾਂ ਪੈਣੀਆਂ ਨੇ। 1 ਗੇੜ ਦੀਆਂ ਆਲਰੇਡੀ ਹੋ ਚੁੱਕੀਆਂ ਨੇ ਤੇ ਦੂਜੇ ਗੇੜ ਦੀਆਂ ਹੋਣ ਜਾ ਰਹੀਆਂ ਨੇ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ। ਤੇ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਸਾਰੇ ਖਿੱਤੇ ਦੀ ਇਹ ਡਿਵੈਲਪਮੈਂਟ ਨੂੰ ਦੇਖਦੇ ਹਾਂ ਤੇ ਬਹੁਤ ਅਹਿਮ ਇਲੈਕਸ਼ਨਸ ਮੰਨੀਆਂ ਜਾ ਰਹੀਆਂ ਨੇ ਹਰੇਕ ਪੱਖ ਤੋਂ, ਕਿਉਂਕਿ 10 ਸਾਲ ਬਾਅਦ ਹੁਣ ਚੋਣਾਂ ਹੋਣ ਜਾ ਰਹੀਆਂ ਨੇ ਤੇ ਲੋਕਾਂ ਨੇ ਆਪਣੀ ਜਿਹੜੀ ਸਟੇਟ ਅਸੈਂਬਲੀ ਹੈ ਉਹ ਚੁਣਨੀ ਹੈ। ਧਾਰਾ 370 ਆਰਟੀਕਲ ਜਿਹੜਾ 5A ਹੈ ਹਟਾਉਣ ਤੋਂ ਬਾਅਦ ਇਹ ਪਹਿਲੀਆਂ ਇਲੈਕਸ਼ਨਸ ਨੇ ਜਿਹੜੀਆਂ ਉੱਥੇ ਹੋਣ ਜਾ ਰਹੀਆਂ ਨੇ। ਫਿਰ ਇਹਦੇ ਵਿੱਚ ਜਿਹੜੀਆਂ ਪਾਰਟੀਆਂ ਦਾ ਆਪਣਾ ਰੁਤਬਾ, ਫਿਰ ਉੱਧਰੋਂ ਹੁਣ ਜਦੋਂ ਅਸੀਂ BJP ਦਾ ਦੇਖਦੇ ਹਾਂ, ਜਿਵੇਂ ਉਹਨਾਂ ਦੀ ਨੀਤੀ ਸਟੇਟ ਵਾਈਜ਼ ਅਸੀਂ ਗੱਲ ਕਰਦੇ ਹਾਂ ਹਮੇਸ਼ਾ ਕਿ ਉਹ ਵੀ ਹੁਣ ਆਪਣਾ ਸਿੱਧੇ ਤੌਰ 'ਤੇ ਜਿਹੜਾ ਹੈ ਹੋਲਡ ਬਣਾਉਣਾ ਚਾਹੁੰਦੇ ਆ ਜੰਮੂ ਕਸ਼ਮੀਰ ਦੇ ਵਿੱਚ, ਤੇ ਕਿਸੇ ਪਾਰਟੀ ਦੇ ਨਾਲ ਅਲਾਇੰਸ ਕਰਕੇ ਜਾਂ ਉਸ ਨੀਤੀ ਦੇ ਤਹਿਤ ਨਹੀਂ, ਉਹ ਵੀ ਇਕੱਲੇ ਚੋਣਾਂ ਲੜ ਰਹੇ ਆ। ਸੋ ਕਈ ਫੈਕਟਰਸ ਨੇ ਇਹਦੇ ਵਿੱਚ ਜਿਹੜੇ ਜਿਹੜਾ ਇਹ ਸਾਰਾ ਪਾਰਟ ਹੈ ਉਹ ਅਹਿਮ ਹੈ। ਦੂਜਾ ਪੱਖ ਅਸੀਂ ਦੇਖਦੇ ਹਾਂ ਜਿਵੇਂ ਅੰਮ੍ਰਿਤਪਾਲ ਸਿੰਘ ਹੋਰੀ ਚੋਣ ਜਿੱਤੇ ਆ ਖਡੂਰ ਸਾਹਿਬ ਤੋਂ। ਇੰਜੀਨੀਅਰ ਰਸ਼ੀਦ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ, ਉਹਨਾਂ ਨੂੰ ਹੁਣ ਰਿਹਾ ਕੀਤਾ ਗਿਆ।
ਪਿਛਲੇ ਹਫ਼ਤਿਆਂ ਦੇ ਵਿੱਚ, ਤੇ ਹੁਣ ਉਹਨਾਂ ਦੀ ਇਲੈਕਸ਼ਨ ਉਹਨਾਂ ਨੇ ਉਸ ਧਿਰ ਦੇ ਨਾਲ ਅਲਾਇੰਸ ਕੀਤਾ ਆ ਜਿਹੜੀ ਧਿਰ ਹਮੇਸ਼ਾ ਬਾਈਕਾਟ ਦੇ ਉੱਤੇ ਰਹੀ ਹੈ। ਸੋ ਇੱਕ ਪਾਸੇ ਬਾਈਕਾਟ ਵਾਲਿਆਂ ਦੀ ਵੀ, ਜਿਹੜੇ ਲੋਕ ਜਿਹੜੀਆਂ ਧਿਰਾਂ ਬਾਈਕਾਟ ਕਰਦੀਆਂ ਸੀ ਉਹ ਵੀ ਹੁਣ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ। ਇਹ ਵੀ ਇੱਕ ਡਿਵੈਲਪਮੈਂਟ ਹੈ ਜਿਹੜੀ ਇਸ ਵਕਤ ਇੰਨੇ ਦਹਾਕਿਆਂ ਬਾਅਦ ਹੁਣ ਦੇਖਣ ਨੂੰ ਮਿਲ ਰਹੀ ਹੈ। ਸੋ ਓਵਰਆਲ ਜੋ ਅਸੀਂ ਸਟੇਟਹੁੱਡ ਦੀ ਗੱਲ ਕਰ ਲਈਏ, ਆਰਟੀਕਲ 370 ਦੀ ਗੱਲ ਕਰੀਏ, ਜਾਂ ਓਵਰਆਲ ਜੰਮੂ ਕਸ਼ਮੀਰ ਦੇ ਜੇ ਇਤਿਹਾਸ ਨੂੰ ਦੇਖਦਿਆਂ ਹੋਇਆਂ ਤੇ ਇਹ ਇਲੈਕਸ਼ਨ ਜਿਸ ਕਿਸਮ ਦੀ ਅਹਿਮ ਮੰਨੀ ਜਾ ਰਹੀ ਹੈ, ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੇ ਜਿਹੜੇ ਵੱਖ-ਵੱਖ ਪਹਿਲੂ ਅਨਫੋਲਡ ਹੋ ਰਹੇ ਆ? ਦੇਖੋ, ਹਕੀਕਤਨ ਜੰਮੂ ਕਸ਼ਮੀਰ ਦੇ ਨਾਲ ਜੇ ਅਸੀਂ ਸਾਰਾ ਹੀ 77-78 ਸਾਲ 47 ਤੋਂ ਬਾਅਦ ਦਾ ਪੀਰੀਅਡ ਹੀ ਦੇਖੀਏ, ਜਦੋਂ ਕਿ ਸ਼ੇਖ ਅਬਦੁੱਲਾ ਨੇ ਜੋ ਗੁਨਾਹ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਟਰਾਇਓ ਨੇ ਕੀਤਾ 47 ਦੌਰ 'ਚ ਸਿੱਖਾਂ ਦੇ ਹਵਾਲੇ ਨਾਲ, ਉਹੀ ਗੁਨਾਹ ਸ਼ੇਖ ਅਬਦੁੱਲਾ ਨੇ ਜਿਹੜਾ ਹੈ ਉਹ ਨੈਸ਼ਨਲ ਕਾਨਫਰੰਸ ਨੂੰ ਜਦੋਂ ਲੀਡ ਕਰ ਰਿਹਾ ਸੀ ਜੀ, ਔਰ ਉਸ ਨੇ ਮੁਸਲਿਮ ਮੈਜੋਰਿਟੀ ਹੁੰਦਿਆਂ ਹੋਇਆਂ ਵੀ ਜੰਮੂ ਕਸ਼ਮੀਰ ਬੇਸ਼ੱਕ ਡੋਗਰਾ ਉੱਥੇ ਬੈਠਾ ਹੋਇਆ ਸੀ। ਇਸ ਕਰਨ ਸਿੰਘ ਜਿਹੜਾ ਅੱਜ ਕੱਲ੍ਹ ਪੂਰਾ ਦੁਮਛੱਲਾ ਬਣਿਆ ਹੋਇਆ ਹੈ, ਵਿਸ਼ਵ ਹਿੰਦੂ ਪਰਿਸ਼ਦ ਵਰਗੀ ਖਤਰਨਾਕ ਸੰਸਥਾ ਨੂੰ ਵੀ ਉਹਨੇ ਫਾਊਂਡ ਕੀਤਾ ਜੰਮੂ 'ਚ। ਔਰ ਇਸ ਦੇ ਬਾਪ ਨੇ ਜਿਵੇਂ ਹਰੀ ਸਿੰਘ, ਉਹਨੇ ਜੋ ਕੀਤਾ ਇਹ ਵੀ ਹੁਣ ਸਾਹਮਣੇ ਆਉਂਦਾ ਹੈ ਕਿ ਵੀ ਇਹ ਸਾਰਾ ਪਿੱਛੇ ਇਹਨਾਂ ਦੇ ਬਿਹਾਈਂਡ ਕੀ ਸੀ। ਪਰ ਜਿਹੜੀ ਅਸੀਂ ਇਤਿਹਾਸਕ ਬਲੰਡਰ ਕਹਿੰਦੇ ਹਾਂ ਉਹਦਾ ਨਤੀਜਾ ਜੰਮੂ ਕਸ਼ਮੀਰ ਭਾਰਤ ਦੇ ਨਕਸ਼ੇ 'ਚ ਆ ਕੇ ਐਂਡ ਹੋਇਆ। ਭਾਵੇਂ ਆਰਟੀਕਲ 370 ਜਾਂ 35A ਬਾਅਦ 'ਚ ਉਹਦੇ ਥੱਲੇ ਉਹਨਾਂ ਦਾ ਝੰਡਾ ਵੀ ਸੈਪਰੇਟ ਸੀ, ਆਪਣਾ ਨੈਸ਼ਨਲ ਐਂਥਮ ਵੀ ਸੀ, ਆਪਣੀ ਕਾਂਸਟੀਟਿਊਂਟ ਅਸੈਂਬਲੀ ਵੀ ਸੈਪਰੇਟ ਸੀ। ਔਰ ਇਹ ਵੀ ਹੋਇਆ ਕਿ ਜੀ ਕੋਈ ਵੀ ਕਾਨੂੰਨ ਜਿਹੜਾ ਪਾਰਲੀਮੈਂਟ ਪਾਸ ਕਰਦੀ ਆ ਆਟੋਮੈਟਿਕਲੀ ਨਹੀਂ ਹੋਏਗਾ ਜਦੋਂ ਤੱਕ ਉਹਨੂੰ ਜੰਮੂ ਕਸ਼ਮੀਰ ਅਸੈਂਬਲੀ ਨਾ ਕਰੇ। ਸੋ ਕਾਫੀ ਸਾਲ ਤਾਂ ਉਸ ਦੇ ਹੈੱਡ ਨੂੰ ਜਿਹੜਾ ਸਦਰੇ ਰਿਆਸਤ ਹੀ ਕਹਿੰਦੇ ਸੀ, ਪ੍ਰੈਜ਼ੀਡੈਂਟ ਆਫ ਜੰਮੂ ਕਸ਼ਮੀਰ, ਚੀਫ ਮਿਨਿਸਟਰ ਲਫ਼ਜ਼ ਨਹੀਂ ਸੀ। ਹੁਣ ਇਸ ਸਭ ਦੇ ਚੱਲਦਿਆਂ ਜੇ ਅਸੀਂ ਦੇਖੀਏ ਵੀ ਇਹ ਈਵਨ ਸਮਝੌਤਾ ਜਿਹਦੇ ਥੱਲੇ ਇਹ ਸਪੈਸ਼ਲਿਟੀਜ਼ ਦੇ ਆਰਟੀਕਲ 370 ਦੇ ਥੱਲੇ ਉਹਨਾਂ ਨੂੰ ਸਪੈਸ਼ਲ ਰੁਤਬਾ ਸੀ, ਇਹ ਵੀ 4-5 ਸਾਲ ਤੋਂ ਜ਼ਿਆਦਾ ਨਹੀਂ ਚੱਲਿਆ, 3-4 ਸਾਲ ਹੀ। ਸ਼ੇਖ ਅਬਦੁੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕੰਸਪੀਰੇਸੀ ਕਿ ਜੀ ਅਮਰੀਕਨ ਐਂਬੈਸਡਰ ਮਿਲਿਆ ਹੈ ਔਰ ਦੂਜਾ ਇਹ ਤਾਂ ਇੰਡੀਪੈਂਡੈਂਟ ਬਣਾਉਣਾ ਚਾਹੁੰਦਾ ਹੈ। ਸ਼ੇਖ ਅਬਦੁੱਲਾ ਨੂੰ ਕਿੰਨੇ ਸਾਲ, 16 ਸਾਲ ਜੇਲ੍ਹ 'ਚ ਰੱਖਿਆ ਗਿਆ। ਔਰ ਭਾਵੇਂ ਉੱਥੇ ਉਹਨਾਂ ਨੇ ਉਦੋਂ ਵੀ ਕੋਈ ਜਮਹੂਰੀਅਤ ਦੇ ਨਾਂ ਥੱਲੇ ਕਦੇ ਕੋਈ ਖੜਾ ਕਰਤਾ, ਕੋਈ GM ਸਾਦਕ ਲਾਇਆ, ਕੋਈ ਮੀਰ ਕਾਸਮ ਲਾਇਆ, ਕੋਈ ਹੋਰ ਲਾਇਆ, ਇੰਨੇ ਨਵੇਂ, ਪਰ ਉਹ ਡਾਇਰੈਕਟਲੀ ਜਿਹੜਾ ਉਹਨੂੰ ਫੌਜ ਰੱਖ ਕੇ ਹੀ ਉਹ ਜਿਹੜੇ ਨੇ ਰਨ ਕਰਦੇ ਸੀ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਬਾਅਦ ਦੇ ਵਿੱਚ ਸ਼ੇਖ ਅਬਦੁੱਲਾ ਦਾ ਕੇਸ ਐਮਨੈਸਟੀ ਇੰਟਰਨੈਸ਼ਨਲ ਨੇ ਲਿਆ, ਉਦੋਂ ਨਵੀਂ ਇੰਟਰਨੈਸ਼ਨਲ ਐਮਨੈਸਟੀ ਇੰਟਰਨੈਸ਼ਨਲ 1960 'ਚ, ਜਿਹਨੂੰ ਪਹਿਲਾ ਪ੍ਰਿਜ਼ਨਰ ਆਫ ਕੌਨਸ਼ੀਅੰਸ ਐਲਾਨਿਆ ਉਹ ਸ਼ੇਖ ਅਬਦੁੱਲਾ ਸੀ। ਪੂਰੀ ਕੈਂਪੇਨ ਕੀਤੀ। ਹੁਣ ਉਹ ਬੁੱਢਾ ਬੰਦਾ, ਭਾਵੇਂ ਉਹਨੂੰ ਸਾਰੀਆਂ ਫੈਸਿਲਿਟੀਜ਼ ਸੀ, ਗੈਸਟ ਹਾਊਸ 'ਚ ਰੱਖਦੇ ਸੀ ਔਰ ਦੂਜੇ ਤੀਜੇ, ਬਟ ਇਵੈਂਚੁਅਲੀ ਉਹ ਝੁਕਿਆ। ਉਹਨੇ ਇੰਦਰਾ ਗਾਂਧੀ ਦੇ ਜਿਹੜੇ ਲਾਸਟ ਜਿਹੜੇ ਨੇ ਮਰਨ ਤੋਂ ਪਹਿਲਾਂ ਸ਼ੇਖ ਅਬਦੁੱਲਾ ਨੇ ਸਮਝੌਤਾ ਕਰ ਲਿਆ, ਉਹ ਸਾਰੇ ਜੋ ਰਤਬੇ ਸੀ ਸਦਰੇ ਰਿਆਸਤ ਇਹ ਉਹ ਵੀ ਖਤਮ ਹੋ ਗਿਆ। ਔਰ ਉਸ 'ਚੋਂ ਉਹਨੇ ਇੰਨਾ ਕੱਢਿਆ ਵੀ ਉਹਦਾ ਮੁੰਡਾ ਜਿਹੜਾ ਫਾਰੂਕ ਅਬਦੁੱਲਾ, ਉਹ ਉਹਦੇ ਮਰਨ ਤੋਂ ਬਾਅਦ ਉਹ ਚੀਫ ਮਿਨਿਸਟਰ ਬਣ ਗਿਆ, ਤੀਜੀ ਜਨਰੇਸ਼ਨ ਫਿਰ ਉਮਰ ਅਬਦੁੱਲਾ ਬਣ ਗਿਆ। ਲੇਕਿਨ ਇਸ ਸਾਰੇ ਪੀਰੀਅਡ 'ਚ ਮੈਂ ਇਲੈਕਸ਼ਨਾਂ ਨੂੰ ਜੇ ਅੰਗਰੇਜ਼ੀ ਦਾ ਲਫ਼ਜ਼ ਮੈਂ ਸ਼ੈਮ ਇਲੈਕਸ਼ਨਸ ਵੀ ਕਹਿ ਸਕਦਾ ਹਾਂ, ਫਰਾਡ ਇਲੈਕਸ਼ਨਸ ਵੀ ਕਹਿ ਸਕਦਾ, ਪਰ ਸ਼ੈਮ ਜਾਂ ਫਰਾਡ ਤਾਂ ਹੋਏ ਜੇ ਪਹਿਲਾਂ ਸ਼ੈਮ ਜਾਂ ਫਰਾਡ ਨਾ ਹੋਇਆ ਹੋਏ। ਜਦੋਂ ਸੋ ਕਾਲਡ ਡੈਮੋਕ੍ਰੈਟਿਕ ਗਵਰਨਮੈਂਟ ਵੀ ਸੀ, ਆਰਟੀਕਲ 370 ਵੀ ਉੱਥੇ ਸੀ, ਸਪੈਸ਼ਲ ਦਰਜਾ ਵੀ ਸੀ, ਤਾਂ ਉਹਨੂੰ ਲੋਕਲ ਤਾਂ ਹੁਣ ਜਿਵੇਂ ਅੱਜ ਪੰਜਾਬ ਹੈ, ਜੇ ਕੋਈ ਪੰਜਾਬ ਨੂੰ ਕਹੇ ਜੀ ਭਗਵੰਤ ਮਾਨ ਰਨ, ਇਹ ਤਾਂ ਪੁਲਾਂ ਦਾ ਉਦਘਾਟਨ ਜਾਂ 15 ਅਗਸਤ 26 ਜਨਵਰੀ ਨੂੰ ਝੰਡਾ ਲਹਿਰਾਉਣ ਤੋਂ ਬਿਨਾਂ ਅੱਜ ਪੰਜਾਬ ਦਾ ਤੁਸੀਂ ਹਰ ਡਿਪਾਰਟ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਸੀ। ਤੁਸੀਂ ਦੇਖੋ ਕਿ ਵੀ ਉਹਨਾਂ ਨੇ ਜਿਹੜੇ ਪੰਜਾਬ ਦੇ ਜਿੰਨੇ 22-23 ਜ਼ਿਲ੍ਹੇ ਨੇ ਉਹਨਾਂ 'ਚ NSA ਦੇ ਦਫ਼ਤਰ ਖੋਲ੍ਹੇ ਹੋਏ ਨੇ, ਜਿਹਨੂੰ ਮਰਜ਼ੀ ਉਹ ਚੁੱਕ ਕੇ ਲੈ ਜਾਂਦੇ ਨੇ। ਆ ਪਿਛਲੇ ਦਿਨਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਦੇ ਟੱਬਰ ਦੇ ਕਿੰਨੇ ਜੀ ਚੁੱਕੇ ਝੂਠੇ ਬਣਾ ਕੇ। ਇਸੇ ਤਰ੍ਹਾਂ ਕੋਈ ਹੋਰ ਤੁਹਾਡਾ ਪਾਣੀਆਂ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਦੂਜਾ। ਸੋ ਤੁਸੀਂ ਬਦਲੀਆਂ ਕਰ ਸਕਦੇ ਹੋ ਜੀ, ਉੱਥੋਂ ਦਾ DC ਉੱਧਰ ਤੋਰਤਾ, SP ਉੱਧਰ ਨੂੰ ਤੋਰਤਾ। ਜੰਮੂ ਕਸ਼ਮੀਰ 'ਚ ਤਾਂ ਡਾਇਰੈਕਟਲੀ 1 ਮਿਲੀਅਨ ਫੌਜ ਉਦੋਂ ਵੀ ਸੀ, ਅੱਜ ਵੀ ਉਨਾ ਹੀ ਨੰਬਰ ਹੈ। ਔਰ ਉਸ ਸਾਰੇ ਦੇ ਥੱਲੇ ਭਾਵੇਂ ਜਿਹੜੀ ਲਾਸਟ ਗਵਰਨਮੈਂਟ, ਜਦੋਂ ਕਿ ਇਹਨਾਂ ਨੇ 2019 'ਚ 5 ਅਗਸਤ ਨੂੰ ਆਰਟੀਕਲ 370 ਖਤਮ ਕੀਤਾ ਜਾਂ ਦੂਜਾ, ਉਹ ਹਕੂਮਤ ਸੀ ਜਿਹੜੀ ਬੀਬੀ ਮਹਿਬੂਬਾ ਮੁਫਤੀ
ਉਹ ਚੀਫ ਮਿਨਿਸਟਰ ਸੀ ਔਰ ਨਿਰਮਲ ਸਿੰਘ ਨਾਂ ਦਾ ਬੀਜੇਪੀ ਦਾ ਬੰਦਾ ਡਿਪਟੀ ਚੀਫ ਮਿਨਿਸਟਰ ਸੀ ਜੀ। ਔਰ ਉਸ ਸਾਰੇ ਦੇ ਚੱਲਦੇ ਆਏ ਠੀਕ ਹੈ ਕਿ ਵੀ ਉਸ ਲੈਵਲ ਦੀਆਂ ਟਾਰਚਰ ਜਾਂ ਗ੍ਰਿਫਤਾਰੀਆਂ ਉਨੇ ਲੈਵਲ ਤੇ ਵਰਸਟ ਪਰ ਚੱਲ ਰਿਹਾ ਸੀ। ਉਹ ਵੀ ਸੈਂਟਰ ਗਵਰਨਮੈਂਟ ਰਨ ਕਰ ਰਹੀ ਸੀ। ਇਸ ਦੇ ਉੱਤੇ ਜੇ ਤੁਸੀਂ ਕਦੇ ਅਮਰਜੀਤ ਸਿੰਘ ਡੁਲਟ ਜਿਹੜਾ ਰਾਹ ਦਾ ਉੱਥੇ ਸਟੇਸ਼ਨ ਹੈਡ ਰਿਹਾ ਉਹਦੀ ਕਿਤਾਬ ਜਾਂ ਦੂਜਾ ਤੀਜਾ ਦੇਖੋ ਤਾਂ ਕੋਈ ਭੁਲੇਖਾ ਨਹੀਂ ਹੁੰਦਾ ਕਿ ਵੀ ਇਹਨਾਂ ਨੂੰ 47 ਤੋਂ ਬਾਅਦ ਹੀ ਜਿਵੇਂ ਪੰਜਾਬ ਦੇ ਉੱਤੇ ਫਰਮ ਗ੍ਰਿਪ ਇਹਨਾਂ ਨੇ ਰੱਖੀ 84 ਤੋਂ ਬਾਅਦ ਬਿਲਕੁਲ ਫਰਮ ਕਰ ਲਈ ਔਰ ਕਸ਼ਮੀਰ 'ਚ ਵੀ ਇਹੀ ਹਾਲ ਸੀ। ਹੁਣ ਅਸੀਂ ਜ਼ਿਕਰ ਕਰਦੇ ਹਾਂ ਵੀ 5 ਅਗਸਤ 2019 ਨੂੰ ਉਹਨਾਂ ਨੇ ਇਹ ਨਹੀਂ ਕਿ ਵੀ ਉਹ ਸਾਰੀਆਂ ਆਰਟੀਕਲ 370 35A ਖਤਮ ਕੀਤਾ, ਉਹਨਾਂ ਨੇ ਸਟੇਟ ਦਾ ਵਜੂਦ ਹੀ ਮੁਕਾ ਦਿੱਤਾ। ਲਦਾਖ ਇੱਕ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ, ਉਹਨੂੰ ਕੱਢਤਾ ਉਹਦੇ 'ਚੋਂ। ਹਾਲਾਂ ਜਦੋਂ ਲਦਾਖ ਹੁੰਦਾ ਬਹੁਤਿਆਂ ਨੂੰ ਲੱਗਦਾ ਜੀ ਬੁੱਧਿਸਟ ਪਾਪੂਲੇਸ਼ਨ ਬੁੱਧਿਸਟ ਹੈ, 45% ਪਾਪੂਲੇਸ਼ਨ ਲਦਾਖ 'ਚ ਮੁਸਲਮਾਨਾਂ ਦੀ ਹੈ। ਇਵੇਂ ਹੀ ਜੰਮੂ ਰੀਜਨ ਜਾਂ ਦੂਜਾ ਉਹਦੇ 'ਚ ਵੀ ਕਿੰਨੇ ਜ਼ਿਲ੍ਹੇ ਨੇ ਜੰਮੂ ਰੀਜਨ ਦੇ ਜਿਹੜੇ ਮੁਸਲਮਾਨਾਂ ਦੀ ਜਿਹੜੀ ਹੈ ਸਾਈਜ਼ੇਬਲ ਪਾਪੂਲੇਸ਼ਨ ਨਹੀਂ ਕਲੋਜ਼ ਟੂ ਮੈਜੋਰਿਟੀ ਨੇ ਜਾਂ 40% ਤੋਂ ਉੱਪਰ ਨੇ। ਕਸ਼ਮੀਰ ਵਾਦੀ 'ਚ ਤਾਂ 95% ਹੈ ਹੀ ਨੇ। ਹੁਣ ਇਸ ਸਭ ਨੂੰ ਉਹਨਾਂ ਨੇ ਜਿਹੜੇ 5 ਸਾਲ ਚੋਣਾਂ ਤੋਂ ਪਹਿਲਾਂ ਲਏ 2019 ਤੋਂ 2024 ਤੱਕ ਉਹਨਾਂ ਨੇ ਜਿਹੜੇ 3 ਡਰਟੀ ਡੀਜ਼ ਸੀ ਡੈਮੋਗ੍ਰਾਫੀ ਚੇਂਜ ਕੀਤੀ, ਕਿਵੇਂ ਲਿਆਂਦਾ। ਫਿਰ ਕੁਝ ਸੀਟਾਂ ਕੋਈ ਜੀ ਅਸੀਂ ਰਿਜ਼ਰਵੇਸ਼ਨ ਕਰ ਰਹੇ ਹਾਂ, ਅਸੀਂ ਗੁਜਰਾਂ ਨੂੰ ਇਹ ਦੇ ਰਹੇ ਹਾਂ, ਅਸੀਂ ਭੀਲਾਂ ਨੂੰ ਇਹ ਦੇ ਰਹੇ ਹਾਂ, ਅਸੀਂ ਫਲਾਣੀ ਪਹਾੜੀ ਆਈਡੈਂਟੀਟੀ ਕਰ ਰਹੇ ਹਾਂ, ਦੂਜੇ ਤੀਜੇ। ਮਤਲਬ ਇਹ ਹੈ ਕਿ ਉਹਨਾਂ ਦਾ ਮਕਸਦ ਇੱਕ ਤਾਂ ਜਿਹੜੀ ਐਬਸੋਲੂਟ ਮੈਜੋਰਿਟੀ ਹੈ ਜਿਹੜੀ ਆਜ਼ਾਦੀ ਚਾਹੁੰਦੇ ਨੇ ਉਹਨਾਂ ਨੂੰ ਚੈੱਕ ਕਰਨਾ, ਪਾਰਲੀਮੈਂਟਰੀ ਢੰਗ ਨਾਲ ਕੰਟਰੋਲ ਕਰਨ ਦਾ ਤਰੀਕਾ, ਔਰ ਫਿਰ ਇਲੈਕਸ਼ਨ ਵੀ ਯੂਨੀਅਨ ਟੈਰੀਟਰੀ ਦੀ ਹੋਰ, ਕਿਉਂਕਿ ਲਦਾਖ ਤਾਂ ਗਿਆ ਉਹਦੇ ਨਾਲ ਇਹਦਾ ਕੋਈ ਤਾਲੁਕ ਨਹੀਂ। ਜੰਮੂ ਕਸ਼ਮੀਰ ਵੀ ਇੱਕ ਯੂਨੀਅਨ ਟੈਰੀਟਰੀ ਹੈ, ਉਹਦੀਆਂ ਚੋਣਾਂ ਹੋ ਰਹੀਆਂ। ਔਰ ਉਸ ਜਿਹੜਾ ਗਰਾਊਂਡ ਸਿਨੇਰੀਓ ਹੈ ਜ਼ਾਹਰ ਹੈ ਵੀ ਉੱਥੇ ਮੋਦੀ ਵੀ ਗਿਆ ਔਰ ਮੋਦੀ ਨੇ ਜਿਹੜਾ ਅਮਰੀਕਾ ਆਉਣ ਤੋਂ ਪਹਿਲਾਂ ਜਿਹੜੀ ਉਹਦੀ ਸਪੀਚ ਦਾ ਸਿਰਲੇਖ ਸੀ ਵਰਲਡ ਵਿਟਨੈਸਿੰਗ ਪੀਪਲ ਆਫ ਜੰਮੂ ਐਂਡ ਕਸ਼ਮੀਰ strengthening Indian democracy, Prime Minister Modi, or reiterating that Article 370 and Article 35A was gone forever. PM Modi said, till the BJP is in power, no power in the world can restore them. ਕਿ ਕੋਈ ਦੁਨੀਆ ਦੀ ਤਾਕਤ ਉਹਨੂੰ ਦੁਨੀਆ ਦੀ ਤਾਕਤ ਤਾਂ ਛੱਡੋ, ਜਿਹੜੀਆਂ ਹੁਣ ਧਿਰਾਂ ਦਾ ਸਮਝੌਤਾ ਹੈ ਕਾਂਗਰਸ ਔਰ ਫਾਰੂਕ ਅਬਦੁੱਲਾ ਦੀ ਪਾਰਟੀ ਜਾ ਰਹੀ ਹੈ, ਜਿਨ੍ਹਾਂ ਨੂੰ ਜਿਹੜੀ ਇਸ ਵੇਲੇ ਦੀ ਪ੍ਰੋਬੇਬਿਲਿਟੀ ਹੈ ਉਹਨਾਂ ਦੀ ਮੈਜੋਰਿਟੀ ਬਣੇਗੀ ਸਰਕਾਰ ਜੀ। ਈਵਨ ਉਹਨਾਂ ਨੇ ਵੀ ਨਹੀਂ ਕਿਹਾ ਜੀ ਅਸੀਂ ਆਰਟੀਕਲ 370 ਰੀਸਟੋਰ ਕਰਨ ਦੇ ਲਈ ਜਦੋਜਹਿਦ ਕਰਾਂਗੇ ਜਾਂ 35A। ਸਟੇਟਹੁੱਡ ਦਾ ਕੀ ਮਤਲਬ ਹੈ? ਪੰਜਾਬ ਵੀ ਇੱਕ ਸਟੇਟ ਹੈ, ਉੱਥੇ ਦੇਖ ਲਓ ਕੀ ਹੋ ਰਿਹਾ। ਸੋ ਮਤਲਬ ਇਹ ਹੈ ਵੀ ਈਵਨ ਇਸ ਡਿਮਾਂਡ ਨੂੰ ਵੀ ਕਿ ਆਰਟੀਕਲ 370 ਜਾਂ 35A ਰੀਸਟੋਰ ਕੀਤਾ ਜਾਏ, ਉਹ ਤਾਂ ਜਿਹੜੀ ਨੈਸ਼ਨਲ ਕਾਨਫਰੰਸ ਜਿਹੜਾ ਫਾਰੂਕ ਅਬਦੁੱਲਾ ਜਿਹਦੇ ਪਿਓ ਨੇ ਸਮਝੌਤਾ ਕੀਤਾ ਸੀ ਈਵਨ ਉਹ ਵੀ ਛੱਡ ਗਏ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਇਹਨਾਂ ਲੋਕਾਂ ਨੂੰ ਕਿਸੇ ਨੂੰ ਨਜ਼ਰਬੰਦ ਰੱਖ ਕੇ ਕਿਸੇ ਨੂੰ ਜਾਂ ਇਹਨਾਂ ਨੂੰ ਲੱਗਦਾ ਜੀ ਹੁਣ ਵਕਤ ਬਦਲ ਗਿਆ ਜਾਂ ਕੋਈ ਸੰਭਾਵਨਾ ਨਹੀਂ ਹੈ। ਸੋ ਇੱਕ ਪਾਸੇ ਇਹ ਲਾਈਨ ਹੈ। ਹੁਣ ਦੂਸਰੇ ਪਾਸੇ ਬੀਜੇਪੀ ਜਿਹੜੀ ਹੈ ਉਹ ਜ਼ਾਹਰ ਹੈ ਕਿ ਜੰਮੂ ਰੀਜਨ ਔਰ ਦੂਸਰੇ 'ਚ ਵੀ ਇਸ ਵਾਰ ਕਾਂਗਰਸ ਦੇ ਪੈਰ ਹੋ ਸਕਦਾ ਹੈ ਫਾਰੂਕ ਅਬਦੁੱਲਾ ਦੀ ਪਾਰਟੀ ਨਾਲ ਹੋਣ ਕਰਕੇ ਕੁਝ ਸੀਟਾਂ ਉੱਥੇ ਵੀ ਲੂਜ਼ ਕਰ ਔਰ ਇਹ ਆ ਰਿਹਾ। ਪਰ ਇਹ ਇਸ ਦੇ ਉੱਤੇ ਕਾਊਂਟ ਕਰ ਰਹੇ ਨੇ ਉਹਨਾਂ ਨੇ। ਹੁਣ ਜਿਵੇਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਕਿ ਵੀ ਜਿਵੇਂ ਉਹ ਜੇਲ੍ਹ 'ਚ ਬੈਠੇ ਆ 2 ਲੱਖ ਵੋਟਾਂ ਦੇ ਨਾਲ ਜਿੱਤਿਆ, ਇਵੇਂ ਹੀ ਰਸ਼ੀਦ ਇੰਜੀਨੀਅਰ ਵੀ ਜੇਲ੍ਹ ਦੇ ਵਿੱਚ ਮਨੀ ਲਾਂਡਰਿੰਗ ਦੇ ਜੀ ਦੋਨਾਂ ਨੂੰ ਹੀ ਉਹਨਾਂ ਨੇ ਸਹੁੰ ਵੀ ਚੁਕਾਈ ਜੇਲ੍ਹ 'ਚੋਂ ਲਿਆ ਕੇ। ਲੇਕਿਨ ਹੁਣ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜੇ ਤੇ ਕੋਈ ਕੇਸ ਨਹੀਂ ਚਲਾਇਆ ਜਾ ਰਿਹਾ, ਇੱਥੇ ਤਾਂ ਕੇਸ ਹੈ ਪ੍ਰੋਪਰ, ਉਹਨੂੰ ਜਿਹੜਾ ਉਹ ਰਿਲੀਜ਼ ਕੀਤਾ ਗਿਆ। ਹੁਣ ਕਿਉਂ ਰਿਲੀਜ਼ ਕੀਤਾ ਗਿਆ? ਹਾਲਾਂ ਮਹਿਬੂਬਾ ਮੁਫਤੀ ਦਾ ਇਹ ਕਹਿਣਾ ਕਿ ਜੀ ਬੀਜੇਪੀ ਦੇ ਨਾਲ ਸਮਝੌਤਾ ਹੋਇਆ ਜਾਂ ਦੂਜਾ, ਮੈਨੂੰ ਨਹੀਂ ਲੱਗਦਾ ਕਿ ਕੋਈ ਸਮਝੌਤਾ ਹੋਇਆ ਹੋਵੇਗਾ। ਲੇਕਿਨ ਅਲਟੀਮੇਟਲੀ ਜਦੋਂ ਆਪਸ ਦੇ ਵਿੱਚ ਤੁਸੀਂ ਵੋਟਾਂ ਦਾ ਬਟਵਾਰਾ ਕਰਦੇ ਹੋ ਜਾਂ ਨੈਰੇਟਿਵ ਦਿੰਦੇ ਹੋ ਜਾਂ ਦੂਸਰਾ ਕਰਦੇ ਹੋ ਤੇ ਅਲਟੀਮੇਟਲੀ ਫਾਇਦਾ ਕਿਹਨੂੰ ਹੁੰਦਾ ਜੀ? ਜਿਹੜੀ ਧਿਰ ਚਾਹੁੰਦੀ ਨਹੀਂ ਕਿ ਵੀ ਲੋਕਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਇੱਕ ਆਜ਼ਾਦੀ ਦੇ ਮੁੱਦੇ ਤੇ ਜਾਂ ਆਪਣੀ ਸੋਵਰਨਿਟੀ ਦੇ ਮੁੱਦੇ ਤੇ ਆ ਕੇ ਖਲੋਣ। ਸੋ ਉਹਦੇ 'ਚ ਭੰਬਲ ਭੂਸਾ ਪੈਦਾ ਕਰਨ ਲਈ ਉਹਨੂੰ ਛੱਡਤਾ, 2-4 ਸੀਟਾਂ ਲੈ ਜਾਏਗਾ ਆਪਣੀਆਂ ਜਿੱਥੇ ਵੀ ਉਹਦਾ ਪਾਰਟ ਹੈ। ਸੋ ਇਸ ਸਾਰੇ ਦੇ ਚੱਲਦੇ ਆ ਬੀਜੇਪੀ ਅਲਟੀਮੇਟਲੀ ਕਿੰਗ ਮੇਕਰ ਪੋਜੀਸ਼ਨ 'ਚ ਹੋਣਾ ਚਾਹੁੰਦੀ। ਉਹਨਾਂ ਨੂੰ ਇਹ ਪਤਾ ਹੈ ਕਿ ਐਬਸੋਲੂਟ ਮੈਜੋਰਿਟੀ ਉਹ ਨਹੀਂ ਕੈਰੀ ਕਰ ਸਕਦੇ ਹਾਲ ਦੀ ਘੜੀ। ਹਾਲਾਂਕਿ ਉਹਨਾਂ ਨੇ ਮੁਸਲਮਾਨਾਂ 'ਚ ਵੀ ਆਪਣੇ ਸੈੱਲ ਜਾਂ
ਅੱਜ ਹੀ ਮੇਰੀ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ ਡਰੱਗਸ ਦੇ ਹਵਾਲੇ ਨਾਲ, ਤੇ ਮੈਂ ਕਿਹਾ ਜੀ ਜਾ ਕੇ ਪਤਾ ਕਰੋ ਇਸ ਵੇਲੇ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਡਰੱਗਸ ਕਸ਼ਮੀਰ ਦੇ ਵਿੱਚ ਨੇ, ਕਸ਼ਮੀਰ ਵਾਦੀ 'ਚ, ਕਿਉਂਕਿ ਜਿੱਥੇ ਜਿੱਥੇ ਇਹਨਾਂ ਨੇ ਫਰੀडम ਮੂਵਮੈਂਟਸ ਨੂੰ ਦੱਬਿਆ, ਮਨੀਪੁਰ ਤੋਂ ਲੈ ਲਓ, ਪੰਜਾਬ 'ਚ ਲੈ ਲਓ, ਉੱਥੇ ਨਾਲ ਦੀ ਨਾਲ ਪੈਰਲਲ ਜਿਹੜਾ ਹੈ ਇਹ ਡਰੱਗਸ ਲਿਆ ਕੇ ਸੁੱਟਦੇ ਨੇ। ਔਰ ਇਸ ਹਵਾਲੇ ਨਾਲ ਹੀ ਜੇ ਜਿਹੜਾ ਈਵਨ ਪਾਕਿਸਤਾਨ ਫੈਕਟਰ ਨੂੰ ਵੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਅੱਜ ਜਿਹੜੀ ਰਾਜਨਾਥ ਸਿੰਘ ਦੀ ਸਟੇਟਮੈਂਟ ਮੀਡੀਆ 'ਚ ਲੱਗੀ ਹੈ, ਅਮਿਤ ਸ਼ਾਹ ਰਾਜਨਾਥ ਸਿੰਘ ਪੁਸ਼ ਪਾਕਿਸਤਾਨ ਟੂ ਸੈਂਟਰ ਸਟੇਜ of BJP's poll campaign in Jammu and Kashmir, referring to 61% voter turnout in the first phase of elections. Rajnath says people of Kashmir Valley raised the prestige of democracy. कि जी ये 61% वोटां पा के उन्होंने जिहड़ा जमहूरीयत दा रुतबा बुलंद कर दिता है, और ये पाकिस्तान दे पेट च जिहड़ा वो मरोड़ पै रहे ने कि जी ये क्यों पै रहे। ਹੁਣ ਇਹਦੇ ਤੇ ਬਿਲਕੁਲ ਠੀਕ ਜਿਹੜੀ ਟੇਕ ਲਈ ਉਹਨੇ ਮੀਰਵਾਇਜ਼ ਉਮਰ ਫਾਰੂਕ ਨੇ, ਉਹਨੇ ਕਿਹਾ ਵੀ ਠੀਕ ਹੈ, ਇੱਕ ਜ਼ਮਾਨਾ ਸੀ ਲੋਕ ਇਹ ਦੱਸਣ ਲਈ ਵੀ ਅਸੀਂ ਤੁਹਾਡੇ ਸਿਸਟਮ ਨਾਲ ਸਹਿਮਤ ਨਹੀਂ ਹੈ, ਪੋਲ ਬਾਈਕਾਟ ਦੀ ਲਾਈਨ ਦਿੰਦੇ ਸੀ, ਹੁਰੀਅਤ ਕਾਨਫਰੰਸ ਦੀ ਲਾਈਨ, ਪਰ ਜਿਹੜੀ ਲਾਈਨ ਅੱਜ ਉਹ ਰਸ਼ੀਦ ਇੰਜੀਨੀਅਰ ਹੋਏ ਐਂਡ ਟੂ ਸਮ ਐਕਸਟੈਂਟ ਮਹਿਬੂਬਾ ਮੁਫਤੀ, ਭਾਵੇਂ ਉਹ ਜਦੋਂ ਪਾਵਰ ਦੀ ਭੁੱਖ ਆਉਂਦੀ ਹੈ ਫਿਰ ਤੁਸੀਂ ਡਿਲੂਟ ਕਰ ਦਿਓ ਆਪਣੇ ਐਂਬੀਸ਼ਨ ਨੂੰ ਜੀ। ਪੋਲ ਬਾਈਕਾਟ may have lost relevance but not the ਹੁਰੀਅਤ and the sentiments on the ground। ਉਹਨਾਂ ਨੇ ਕਿਹਾ ਕਿ ਵੀ ਇਹ in principle we believe that engagement with the sentiment and deliberations are the way forward and ਹੁਰੀਅਤ will always want to be part of meaningful dialogue on Kashmir। ਉਹਨੇ ਕਿਉਂਕਿ ਹੁਰੀਅਤ ਕਾਨਫਰੰਸ ਦਾ ਹੁਣ ਚੇਅਰਮੈਨ ਹੈ, ਇਹ ਵੀ ਜਿਹੜਾ ਸੌਫਟ ਹੁਰੀਅਤ ਹੈ, ਸੈयद ਅਲੀ ਸ਼ਾਹ ਗਿਲਾਨੀ ਵਾਲੀ ਲਾਈਨ ਤਾਂ ਖਤਮ ਹੋਈ, ਲੇਕਿਨ ਉਹ ਲਾਈਨ ਤਾਂ ਬੋਲੀ। ਜੇ ਰਸ਼ੀਦ ਇੰਜੀਨੀਅਰ ਨੂੰ ਬਾਰਾਮੂਲਾ ਔਰ ਉਹਨਾਂ ਸਾਰੇ ਹਲਕਿਆਂ 'ਚ ਇਸ ਲੈਵਲ ਦੇ ਉੱਤੇ ਸਪੋਰਟ ਮਿਲੀ, ਤੇ ਇਹਦਾ ਮਤਲਬ ਇਹ ਹੈ ਕਿ ਵੀ ਲੋਕਾਂ ਨੇ ਵੀ, ਜਿਵੇਂ ਦੀਪ ਸਿੱਧੂ ਨੇ ਇੱਕ ਸਟੇਜ ਦੇ ਉੱਤੇ ਕਿਹਾ ਸੀ ਕਿ ਭਾਈ ਅਸੀਂ ਹਰ ਚੀਜ਼ ਨੂੰ, ਹੁਣ ਅਸੀਂ ਇਸ ਗੱਲ ਦੇ ਉੱਤੇ ਕੋਈ ਵੀ ਫੀਲਡ ਅਸੀਂ ਖਾਲੀ ਨਹੀਂ ਛੱਡਾਂਗੇ, ਅਸੀਂ ਇਹ ਦੇਖਾਂਗੇ ਵੀ ਉਹਦੇ ਰਾਹੀਂ ਅਸੀਂ ਆਪਣੀ ਗੱਲ ਨੂੰ ਅੱਗੇ ਕਿਵੇਂ ਤੋਰਨਾ ਹੈ। ਸੋ ਜੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਇਲੈਕਸ਼ਨ ਦੇ ਵਿੱਚ ਕੁੱਦਣ ਦਾ ਫੈਸਲਾ ਕੀਤਾ ਔਰ ਸਕਸੈਸਫੁਲ ਹੋਏ, ਉਹਨੇ ਇੱਕ ਪਾਸੇ ਭਾਰਤੀ ਸਟੇਟ ਦਾ ਦਾਅਵਾ ਵੀ ਇਹ ਖਾਰਜ ਕੀਤਾ ਕਿ ਜੀ ਇਹ ਤਾਂ ਲੋਕ ਚਾਹੁੰਦੇ ਹੀ ਨਹੀਂ ਹੈ। ਦੋਵੇਂ ਹੀ ਸੀਟਾਂ ਖਡੂਰ ਸਾਹਿਬ ਔਰ ਫਰੀਦਕੋਟ ਉਸ ਸਿੱਖ ਸੈਂਟੀਮੈਂਟ ਨੇ ਜਿਤਾਈਆਂ, ਪਰ ਦੂਸਰੇ ਪਾਸੇ ਇਹ ਲਾਈਨ ਵੀ ਹੈ ਕਿ ਭਾਈ ਅਸੀਂ ਤੁਹਾਡਾ ਸਿਸਟਮ ਵਰਤ ਕੇ ਵੀ ਜਿਹੜਾ ਆਪਣੀ ਗੱਲ ਨੂੰ ਅੱਗੇ ਤੋਰਾਂਗੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ, ਉੱਥੇ ਜਮਹੂਰੀਅਤ ਔਰ ਰੀਸਟੋਰ ਹੋ ਗਈ, ਪ੍ਰੈਸਟੀਜ ਕੁਛ ਨਹੀਂ ਹੈ ਉੱਥੇ, ਉਵੇਂ ਹੀ ਡਿਸਕੰਟੈਂਟ ਹੈ, ਉਵੇਂ ਹੀ ਆਜ਼ਾਦੀ ਪਸੰਦ ਲੋਕ ਆਪਣੀ ਆਜ਼ਾਦੀ ਲਈ ਲੜਨਗੇ। ਉਹ ਤਰੀਕਾ ਕਈ ਵਾਰ ਤੁਹਾਨੂੰ ਬਦਲਣਾ ਪੈਂਦਾ ਹੈ ਜ਼ਬਰ ਦੇ ਸਾਹਮਣੇ, ਕਈ ਵਾਰ ਕੁਛ ਦੇਰ ਦੀ, ਜਿਵੇਂ ਐਨੀਮਲਸ ਵੀ ਹੁੰਦਾ, ਉਹ ਭਾਵੇਂ ਹਾਈਬਰਨੇਸ਼ਨ 'ਚ ਵੀ ਚਲੇ ਜਾਣ, ਫਿਰ ਨਵੇਂ ਨਕੋਰ ਹੋ ਕੇ ਨਵੀਂ ਚਮੜੀ ਦੇ ਨਾਲ ਬਾਹਰ ਨਿਕਲਦੇ ਨੇ। ਸੋ ਜਿਹੜੀ ਕਸ਼ਮੀਰੀਆਂ ਦੀ ਸਪਿਰਿਟ ਹੈ, ਜੁਝਾਰੂ ਸਪਿਰਿਟ, ਜਿਹੜੀ ਅੱਜ ਵੀ ਮੈਂ ਸਮਝਦਾ ਵੀ ਉਸ ਵਾਦੀ ਦੇ ਵਿੱਚ ਉਹ ਬੁਰਹਾਨ ਵਾਨੀ ਹੋਏ, ਉਹ ਸੈयद ਅਲੀ ਸ਼ਾਹ ਗਿਲਾਨੀ ਵਰਗੇ ਲੋਕ ਹੋਣ, ਜਿਹਨੇ ਬੁਢਾਪੇ ਦੇ ਵਿੱਚ ਵੀ ਇਹਦੇ ਬਾਵਜੂਦ ਕਿ ਉਹਦੀ ਮਈਅਤ ਨੂੰ ਵੀ ਰੋਲਿਆ ਗਿਆ ਲੇਕਿਨ ਉਹਨੇ ਗਿਵ ਅਪ ਨਹੀਂ ਕੀਤਾ। ਅਲਟੀਮੇਟਲੀ ਇਹ ਡਿਫਾਈਂਸ ਹੀ ਕਿਸਮਤ ਡਿਸਾਈਡ ਕਰੇਗੀ। ਬਾਕੀ ਜਿਹੜੇ ਲੋਕ ਤਾਕਤ ਦੇ ਭੁੱਖੇ ਇੱਧਰ ਉੱਧਰ ਕੁਛ ਇੱਧਰ ਹਾਸਲ ਕਰਨ ਲਈ ਉੱਧਰ ਜਾ ਕੇ ਡਿੱਗਦੇ ਨੇ, ਉਹ ਸਮੇਂ ਦੇ ਘੱਟੇ 'ਚ ਗਵਾਚ ਜਾਂਦੇ ਨੇ। ਅਲਟੀਮੇਟਲੀ ਡਿਫਾਈਂਸ ਔਰ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹੀ ਕਸ਼ਮੀਰ ਦੇ ਵਿੱਚ ਪ੍ਰੀਵੇਲ ਕਰ ਰਹੀ ਹੈ ਔਰ ਪ੍ਰੀਵੇਲ ਕਰੇਗੀ, ਔਰ ਇਵੈਂਚੁਅਲੀ ਕਸ਼ਮੀਰੀ ਇੰਡੀਅਨ ਆਰਮੀ ਜੈਕ ਬੂਟ ਤੋਂ ਪੂਰੀ ਤਰ੍ਹਾਂ ਨਿਜਾਤ ਪਾਉਣਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ।
ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਆਪਣੇ ਪਰਸਪੈਕਟਿਵ ਤੋਂ। ਅਸੀਂ ਜਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਇਲੈਕਸ਼ਨਸ ਦੇ ਵਿੱਚ ਵੋਟ ਪਰਸੈਂਟੇਜ ਦੇ ਹਵਾਲੇ ਨਾਲ ਵੀ ਦੇਖਣਾ ਹੋਵੇ, 2 ਸੀਟਾਂ 2 ਮੈਂਬਰ ਪਾਰਲੀਮੈਂਟ ਬਣਦੇ ਆ। ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੱਡੀ ਜਿਹੜੀ ਵੋਟ ਬੈਂਕ ਹੈਗੀ ਹੈ ਉਹ ਹਾਸਲ ਹੁੰਦੀ ਹੈ। ਸੋ ਮਤਲਬ ਇੱਕ ਉਭਾਰ ਉਸ ਸਿੱਖ ਸੈਂਟੀਮੈਂਟ ਦਾ ਜਿਹੜਾ ਖਾਲਿਸਤਾਨ ਦੇ ਨਾਲ ਜਾਂ ਉਸ ਸਪਿਰਿਟ ਦੇ ਨਾਲ ਰੈਜ਼ੋਨੇਟ ਕਰਦਾ, ਜਿਹੜੀ ਸਪਿਰਿਟ ਸੰਤ ਜਰਨੈਲ ਸਿੰਘ ਹੋਰਾਂ ਨੇ ਭਰੀ ਸੀਗੀ ਸਿੱਖਾਂ ਦੇ ਵਿੱਚ, ਇੱਕ ਕੌਮੀਅਤ ਦੀ ਜਿਹੜੀ ਭਾਵਨਾ ਹੈਗੀ ਹੈ ਉਹ ਨਜ਼ਰ ਆਉਂਦੀ ਹੈ ਤੇ ਇੱਕ ਉਹ ਡਿਵਾਈਡ ਕ੍ਰੀਏਟ ਕਰਦੀ ਹੈ ਵੀ ਭਾਈ ਦਿੱਲੀ ਦੀ ਜਿਹੜੀ ਥਾਟ ਹੈਗਾ ਦਿੱਲੀ ਦਾ, ਉਹ ਇੱਕ ਵੱਖਰਾ ਥਾਟ ਹੈ ਤੇ ਸਾਨੂੰ ਉਹ ਇੱਕ ਗਲਬੇ ਦੇ ਤੌਰ ਤੇ ਬੰਨ੍ਹ ਕੇ ਸਾਨੂੰ ਰੱਖਿਆ ਹੋਇਆ ਉਹਨਾਂ ਨੇ, ਤੇ ਅਸੀਂ ਇੱਕ ਵੱਖਰੇ ਥਾਟ ਪ੍ਰੋਸੈਸ ਦੇ ਵਿੱਚੋਂ ਉੱਭਰਦੇ ਹਾਂ। ਸੋ ਹੁਣ ਜਿਹੜਾ ਇਹ ਸੈਂਟੀਮੈਂਟ ਹੈ ਇਹ ਨਜ਼ਰ ਆ ਰਿਹਾ ਹੈ ਖਬਰਾਂ ਦੇ ਵਿੱਚ ਵੀ, ਓਵਰਆਲ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਇੱਥੇ, ਤੇ ਇਹ ਬਹੁਤ ਹੱਦ ਤੱਕ ਵਿਜ਼ੀਬਲ ਹੈ, ਜਿਹਨੂੰ ਹਮੇਸ਼ਾ ਹੁਣ ਤੱਕ ਮਤਲਬ ਇਹਨੂੰ ਫ੍ਰਿੰਜ ਐਲੀਮੈਂਟ ਕਹਿ ਕੇ ਨਕਾਰਿਆ ਜਾਂਦਾ ਰਿਹਾ ਵੀ ਨਹੀਂ ਭਾਈ ਕੁਝ ਨਹੀਂ, ਇੱਕ ਉਸ ਨੀਤੀ ਦੇ ਤਹਿਤ ਰੱਖਿਆ ਗਿਆ। ਪਰ ਹੁਣ ਜਦੋਂ ਏਡਾ ਇੱਕ ਵੱਡਾ ਬਣ ਗਿਆ ਆ, ਹੁਣ ਉਹਨਾਂ ਲਈ ਫ੍ਰਿੰਜ ਐਲੀਮੈਂਟ ਕਹਿਣਾ ਵੀ ਮਤਲਬ ਔਖਾ ਹੋ ਗਿਆ ਆ, ਤੇ ਹੁਣ ਉਹ ਵੀ ਜਿਹੜੀ ਗੱਲ ਹੈਗੀ ਆ ਉਹ ਆਪ ਵੀ ਮਤਲਬ ਉਹਦੇ ਤੋਂ ਪਿੱਛੇ ਹਟ ਗਏ ਨੇ। ਹੁਣ ਫ੍ਰਿੰਜ ਐਲੀਮੈਂਟ ਕਹਿੰਦੇ ਵੀ ਸੰਗਦੇ ਜੇ ਜਾਂ ਜੇ ਕਹਿੰਦੇ ਵੀ ਆ ਤੇ ਮਤਲਬ ਉਹ ਦਬਵੀਂ ਜੀ ਆਵਾਜ਼ ਦੇ ਵਿੱਚ ਕਹਿੰਦੇ ਆ। ਸੋ ਹੁਣ ਮਤਲਬ ਇਹ ਗੱਲ ਮੀਡੀਆ ਦੇ ਵਿੱਚ ਸਾਨੂੰ ਨਜ਼ਰ ਆ ਰਹੀ ਹੈ। ਪਿਛਲੇ ਹਫ਼ਤਿਆਂ ਦੇ ਵਿੱਚ ਕਈ ਇਸ ਕਿਸਮ ਦੀਆਂ ਸਟੋਰੀਜ਼ ਸਾਡੇ ਸਾਹਮਣੇ ਆਉਂਦੀਆਂ ਨੇ, ਜਿਹੜਾ ਕਿ ਇੰਡੀਅਨ ਮੀਡੀਆ ਦੇ ਵਿੱਚ ਕੈਰੀ ਹੁੰਦੀਆਂ ਨੇ, ਜਿਹੜੇ ਇਹ ਗੱਲ ਮੰਨਦੇ ਆ ਜਾਂ ਦੇਖ ਰਹੇ ਆ ਵੀ ਭਾਈ ਇਹ ਗੱਲ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ, ਤੇ ਇਹਨੂੰ ਉਹ ਇੱਕ ਖਤਰੇ ਦੀ ਘੰਟੀ ਦੇ ਤੌਰ ਦੇ ਉੱਤੇ ਦੇਖਦੇ ਆ। ਹੁਣ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ, ਉਹ ਕੰਗਣਾ ਰਣਾਵਤ ਦੀ ਗੱਲ ਹੋਵੇ ਜਾਂ ਇੱਕ ਬੀਜੇਪੀ ਦੇ MP ਵੱਲੋਂ ਬੀਤੇ ਹਫ਼ਤੇ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਐਡਰੈਸ ਕਰਦਿਆਂ ਸੰਤ ਭਿੰਡਰਾਂਵਾਲੇ ਕਿਹਾ ਗਿਆ, ਤੇ ਉਹਦੇ ਤੇ ਮਤਲਬ ਬੜੀ ਵੱਡੀ ਇੱਕ ਉਹਨੂੰ ਟਰੈਸ਼ ਕੀਤਾ ਜਾਂਦਾ ਜਾਂ ਟਰੋਲ ਕੀਤਾ ਜਾਂਦਾ ਉਸ ਭਾਸ਼ਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ, ਇਹਨੇ ਸੰਤ ਭਿੰਡਰਾਂਵਾਲੇ ਕਿਉਂ ਕਿਹਾ, ਉਹ ਤੇ ਇੱਕ ਟੈਰਰਿਸਟ ਸੀ। ਤੇ ਮਤਲਬ ਹੁਣ ਉਹ ਜਿਹੜਾ ਨੈਰੇਟਿਵ ਹੈ ਉਹ ਇਸ ਲੈਵਲ ਤੱਕ ਜਾ ਪਹੁੰਚਿਆ ਆ। ਸੋ ਜਿਹੜੀ ਇਹ ਸ਼ਿਫਟ ਆਈ ਹੈ ਨੈਰੇਟਿਵ ਦੇ ਵਿੱਚ ਜਾਂ ਲੋਕਾਂ ਦੇ ਵਿੱਚ, ਇਹਦਾ ਜਿਹੜਾ ਪ੍ਰਭਾਵ ਕਬੂਲਿਆ ਜਾ ਰਿਹਾ ਹੈ, ਇਹਨੂੰ ਸਾਡੇ ਪੱਖ ਤੋਂ ਤੁਸੀਂ ਕਿਵੇਂ ਦੇਖਦੇ ਹੋ? ਤੇ ਜਿਵੇਂ ਮੀਡੀਆ ਹੁਣ ਇਹਨੂੰ ਪੋਰਟਰੇ ਕਰ ਰਿਹਾ ਹੈ, ਖਾਸ ਤੌਰ ਤੇ ਇੰਡੀਅਨ ਮੀਡੀਆ, ਉਹਨਾਂ ਦੇ ਨਜ਼ਰੀਏ ਤੋਂ ਕੀ ਕਿਹਾ ਜਾ ਸਕਦਾ? ਦੇਖੋ ਤੁਸੀਂ 2 ਇਸ਼ੂ ਇਸ 'ਚ ਲਿਆਂਦੇ। ਇੱਕ ਤਾਂ ਜ਼ਾਹਰ ਹੈ ਕਿ ਸੰਤ ਭਿੰਡਰਾਂਵਾਲਿਆਂ ਦਾ ਸਿੱਖ ਨਾਇਕ ਦੇ ਤੌਰ ਦੇ ਉੱਤੇ 40 ਸਾਲ ਉਹਨਾਂ ਦੀ ਸ਼ਹਾਦਤ ਨੂੰ ਹੋ ਗਏ ਨੇ। ਜੂਨ 84 ਦੇ ਘੱਲੂਘਾਰੇ ਦੀ 40ਵੀਂ ਯਾਦ ਸਾਰੇ ਪਾਸੇ ਮਨਾਈ ਗਈ ਹੈ, ਔਰ ਇਹਨਾਂ 4 ਦਹਾਕਿਆਂ 'ਚ ਜਿਸ ਕੌਜ਼ ਦੇ ਲਈ ਇੱਕ ਤਾਂ ਉਹਨਾਂ ਨੇ ਸਿੱਖੀ ਦੇ ਉਸ ਸ਼ਹੀਦ ਦੇ ਰੁਤਬੇ ਦੇ ਉੱਤੇ ਜਿਹੜਾ ਹੈ ਉਹ ਗੁਰੂ ਦੀ ਰਹਿਮਤ ਦੇ ਨਾਲ ਪੂਰਾ ਪਹਿਰਾ ਦਿੱਤਾ, ਔਰ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਸਮੁੱਚੀ ਕੌਮ ਨੇ ਜਦੋਂ ਮਿਲੇਨੀਅਮ ਬਦਲ ਰਿਹਾ ਸੀ ਤੇ ਸਿੱਖ ਹਫ਼ਤਾ ਸੈਂਚੁਰੀ ਉਹਨਾਂ ਨੂੰ ਐਲਾਨਿਆ ਗਿਆ। ਫਿਰ ਜਿਹੜੇ ਉਹਨਾਂ ਦੇ ਲਫ਼ਜ਼ ਸਿਆਸੀ ਨਿਸ਼ਾਨੇ ਦੇ ਤੌਰ ਤੇ ਸਿੱਖ ਕੌਮ ਲਈ ਮਿੱਥੇ ਗਏ ਕਿ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ ਅਸੀਂ 13,000 ਮੀਲ ਦੂਰ ਦੇਖਦੇ ਹਾਂ ਜੇ ਮੋਦੀ 3 ਰੋਜ਼ਾ ਦੌਰੇ ਤੇ ਅਮਰੀਕਾ 'ਚ ਆਉਂਦਾ ਹੈ ਤੇ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ, ਖਾਲਿਸਤਾਨ ਦਾ ਮੁੱਦਾ ਹੈ ਜਾਂ ਉਹਦੇ ਨਾਲ ਸੰਬੰਧਿਤ ਡਾਇਸਪੋਰਾ ਸਿੱਖ ਨੇ, ਉਹ ਇਸ ਵੇਲੇ ਅਮਰੀਕਾ ਦੀ ਨਜ਼ਰ ਜਿਹੜੀ ਇੱਕੋ ਇੱਕ ਸੁਪਰ ਪਾਵਰ ਹੈ ਉਹ ਅਹਿਮੀਅਤ ਵਾਲੇ ਬਣ ਜਾਂਦੇ ਨੇ। 2 ਦਿਨ ਪਹਿਲਾਂ ਸਿੱਖ ਡੈਲੀਗੇਸ਼ਨ ਨਾਲ ਮੁਲਾਕਾਤ ਹੁੰਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਉਹਨਾਂ ਦਾ ਕੌਜ਼, ਜਦੋਂ ਕਿ ਭਾਰਤੀ ਸਟੇਟ ਨੇ ਸਮਝਿਆ ਸੀ
ਕਿ ਪੰਜਾਬ ਨੂੰ ਤੁਸੀਂ ਕੱਟ ਆਫ ਕਰ ਦਿੱਤਾ ਹੈ, ਮੀਡੀਆ 'ਚੋਂ ਗਾਇਬ ਕਰ ਦਿੱਤਾ ਹੈ, ਆਪਣਾ ਮੀਡੀਆ ਇਸਤੇਮਾਲ ਕਰਕੇ ਤੁਸੀਂ ਸੰਤਾਂ ਨੂੰ ਚੰਬਲ ਘਾਟੀ ਦੇ ਕਿਸੇ ਡਕੈਟ ਵਾਂਗ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਹੈ ਔਰ ਮਾਰ ਕੇ ਹਜ਼ਾਰਾਂ ਸਿੱਖਾਂ ਨੂੰ ਤੁਸੀਂ ਗੱਲ ਮੁਕਾ ਦਿੱਤੀ ਹੈ। ਲੇਕਿਨ ਅੱਜ ਇਹ ਦੁਨੀਆ ਭਰ ਦੇ ਵਿੱਚ ਸਿੰਘ ਗੱਜਦੇ ਨੇ, ਲੱਖਾਂ ਦੇ ਇਕੱਠ, ਖਾਲਿਸਤਾਨ ਜ਼ਿੰਦਾਬਾਦ ਔਰ ਸੰਤ ਪਿੰਡਾਂ ਵਾਲਿਆਂ ਦਾ ਇਮੇਜ ਜਿਹੜਾ ਉਹ ਬੱਸਾਂ, ਮੋਟਰਸਾਈਕਲਾਂ, ਗੱਡੀਆਂ ਤੋਂ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ, ਕਿਹੜਾ ਸਿੱਖ ਦਾ ਘਰ ਹੈ ਜਿੱਥੇ ਤੁਹਾਨੂੰ ਜਿਹੜਾ ਪੰਥ ਨੂੰ ਪਿਆਰ ਕਰਨ ਵਾਲਾ ਹੈ ਕਿ ਉਹਨਾਂ ਦੀ ਤਸਵੀਰ ਨਹੀਂ ਮਿਲੇਗੀ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਬਦਲਾਅ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੀਜੇਪੀ ਜਿਸ ਦੀ ਅੱਜ ਸਰਕਾਰ ਹੈ, ਇਹਨਾਂ ਦਾ ਹੀ ਅਟਲ ਬਿਹਾਰੀ ਵਾਜਪਾਈ ਸੀ ਜਿਹਨੇ ਲੀਡ ਕੀਤਾ ਸੀ ਦਿੱਲੀ ਦੇ ਵਿੱਚ ਕਿ ਵੀ ਫੌਜ ਭੇਜੋ, ਪੂਰਾ ਪ੍ਰੋਟੈਸਟ ਕੀਤਾ ਸੀ ਜੀ। ਅਡਵਾਨੀ ਆਪਣੀ ਕਿਤਾਬ ਦੇ ਵਿੱਚ, ਆਪਣੀ ਆਟੋਬਾਇਓਗ੍ਰਾਫੀ 'ਚ ਖੁਦ ਕਹਿ ਚੁੱਕਾ ਜੀ, ਮੇਰੇ ਕਹਿਣ ਤੇ ਮੈਂ ਇੰਦਰਾ ਗਾਂਧੀ ਨੂੰ ਵੰਗਾਰਿਆ ਔਰ ਜਿਹੜਾ ਉਹ ਇਨਸਟੀਗੇਟ ਕੀਤਾ ਪਾਰਲੀਮੈਂਟ ਦੇ ਵਿੱਚ। ਫਿਰ ਜਦੋਂ ਹਮਲਾ ਹੋ ਜਾਂਦਾ ਹੈ ਤੇ ਬੀਜੇਪੀ ਦੀ ਐਗਜ਼ੈਕਟਿਵ ਕਹਿੰਦੀ ਹੈ ਵੀ ਇਹ ਤਾਂ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਫਿਰ ਈਵਨ ਨਵੰਬਰ 84 'ਚ ਜੇ ਉਹਨਾਂ ਦਾ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ ਤੇ 9 ਨਵੰਬਰ ਨੂੰ ਇਹਨਾਂ ਦਾ ਜਿਹੜਾ ਫੜਨਾਵੀਸ ਜਿਸ ਨੂੰ ਇਹ ਭਾਰਤ ਰਤਨ ਦੇ ਦਿੱਤਾ ਹੈ ਜਿਸ ਨੂੰ, ਉਹ ਉਹਨੂੰ ਕਹਿ ਰਿਹਾ ਵੀ ਇਹ ਬਿਲਕੁਲ ਸਿੱਖ ਬੜੇ ਜਿਹੜੇ ਨੇ ਉਹ ਭੁੜਕੇ ਹੋਏ ਸੀ, ਇਹਨਾਂ ਨੂੰ ਥਾਂ ਸੇ ਰੱਖਣਾ ਬੜਾ ਜ਼ਰੂਰੀ ਸੀ। ਫਿਰ ਇਹੀ ਨਹੀਂ ਹੈ ਵੀ ਹਰਬੰਸ ਲਾਲ ਖੰਨਾ ਜਿਹਨੇ ਅੰਮ੍ਰਿਤਸਰ ਜਿਹੜਾ ਬੀਜੇਪੀ ਦਾ ਹੈੱਡ ਸੀ ਜ਼ਿਲ੍ਹੇ ਦਾ ਔਰ ਸਟੇਟ ਲੈਵਲ ਦਾ ਲੀਡਰ ਸੀ, ਉਹਨੇ ਗੁਰੂ ਰਾਮਦਾਸ ਜੀ ਦਾ ਮਾਡਲ ਔਰ ਦੂਜਾ ਤੋੜਿਆ ਔਰ ਅੱਜ ਵੀ ਬੀਜੇਪੀ ਦਾ ਜਿਹੜਾ ਅੰਮ੍ਰਿਤਸਰ ਦਫ਼ਤਰ ਹੈ ਉਸੇ ਹਰਬੰਸ ਲਾਲ ਖੰਨੇ ਦੇ ਨਾਂ ਤੇ ਹੈ। ਸੋ ਤੁਸੀਂ ਕਿੰਨਾ ਪਾਰਟ ਦੇਖੋਗੇ ਕਿ ਜਿਸ ਦੇ ਵਿੱਚ ਇਹ ਚੱਲ ਰਿਹਾ ਸੀ। ਹੁਣ ਜਿਹੜਾ ਇਸ਼ੂ ਇਹ ਆਇਆ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਸੋਮਨਾਥ ਸਾਬਕਾ ਐਮਪੀ ਨੇ ਬੀਜੇਪੀ ਦੇ ਹੁਸ਼ਿਆਰਪੁਰ ਤੋਂ, ਉਹਨਾਂ ਨੇ ਕੰਗਣਾ ਰਣੌਤ ਨੂੰ ਵਰਜਿਆ ਕਿ ਵੀ ਤੂੰ ਐਵੇਂ ਇਸ ਕਿਸਮ ਦੀ ਗੱਲ ਨਾ ਕਰ ਜੋ ਪਿੰਡਾਂ ਵਾਲਿਆਂ ਦੇ ਖਿਲਾਫ ਕਰ, ਕਿਉਂਕਿ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਨੇ। ਲੇਕਿਨ ਇਸ ਤੋਂ ਵੀ ਬਿਯੋਂਡ ਜਿਹੜਾ ਸਾਡੇ ਮੀਡੀਆ ਨੇ ਜ਼ਿਕਰ ਨਹੀਂ ਕੀਤਾ, ਲੇਕਿਨ ਅਭਿਸਾਰ ਸ਼ਰਮਾ ਵਰਗੇ ਸ਼ੋਅ ਦੇ ਵਿੱਚ ਮੈਂ ਦੇਖਿਆ ਕਿ ਜਦੋਂ ਇਹਦੀ ਕੰਗਣਾ ਰਣੌਤ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਇਸ ਨੂੰ ਰਿਲੀਜ਼ ਕਰਨ ਦੇ ਲਈ ਬੰਬੇ ਦੇ ਵਿੱਚ ਜਿਹੜੀ ਪੈਟੀਸ਼ਨ ਚੱਲ ਰਹੀ ਸੀ, ਉਹਦੇ 'ਚ ਸਾਹਮਣੇ ਆਇਆ, ਜਿਹੜੀ ਡਿਫੈਂਸ ਦੇ ਤੌਰ ਦੇ ਉੱਤੇ ਸਾਹਮਣੇ ਗੱਲ ਆਈ ਕਿ ਖੁਦ ਬੀਜੇਪੀ ਨਹੀਂ ਚਾਹੁੰਦੀ ਕਿ ਵੀ ਇਹ ਰਿਲੀਜ਼ ਹੋਏ। ਫਿਰ ਉਹਦੇ 'ਚ ਰੀਜ਼ਨ ਉਹਨੇ ਵੀ ਡਿਸਕਸ ਕੀਤਾ, ਬਾਕੀਆਂ ਨੇ ਵੀ ਕੀਤਾ ਕਿ ਹਰਿਆਣੇ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਜੀ, ਸਾਈਜ਼ੇਬਲ ਪੋਪੂਲੇਸ਼ਨ ਸਿੱਖਾਂ ਦੀ ਆ ਹਰਿਆਣੇ 'ਚ, ਔਰ ਜੇ ਇਹ ਹੋਇਆ ਤੇ ਬੀਜੇਪੀ ਜਿਹੜੀ ਹੈ ਉਹ ਜਿਹਨੇ ਹਰਿਆਣੇ 'ਚ ਆਪਣੇ ਪੈਰ ਪਸਾਰੇ ਨੇ ਸਿੱਖਾਂ ਦੇ ਵਿੱਚ ਵੀ, ਉਹ ਡਿਫੀਟ 'ਚ ਜਾਏਗੀ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕਿੱਥੇ ਤਾਂ ਪਿੰਡਾਂ ਵਾਲਿਆਂ ਦਾ ਇਮੇਜ ਕੀ ਬਣਾਇਆ ਗਿਆ ਸੀ ਤੇ ਕਿੱਥੇ ਹੁਣ ਇਹ ਸਾਰੇ ਨੂੰ ਈਵਨ ਉਹਨਾਂ ਦਾ ਸਾਬਕਾ ਐਮਪੀ ਔਰ ਈਵਨ ਕੋਰਟ ਵਰਡਿਕਟ ਦੇ ਵਿੱਚ, ਕੋਰਟ ਦੇ ਵਿੱਚ ਆਪਣਾ ਕੇਸ ਦੇਣ 'ਚ ਵੀ ਇਹ ਸਾਹਮਣੇ ਆ ਗਿਆ ਕਿ ਵੀ ਇਹ ਤਾਂ ਫਿਲਮ ਨੂੰ ਜਿਹੜਾ ਸੈਂਸਰ ਬੋਰਡ ਕਿਹਦੇ ਕੰਟਰੋਲ 'ਚ ਹੈ, ਜੇ ਉਹਨਾਂ ਨੇ ਨਹੀਂ ਕਲੀਅਰੈਂਸ ਦਿੱਤੀ ਸੋ ਜ਼ਾਹਰ ਹੈ ਕਿ ਬੀਜੇਪੀ ਵੀ ਸਮਝਦੀ ਹੈ ਵੀ ਉਹਦਾ ਕੀ ਡੈਮੇਜ ਹੈ। ਔਰ ਮੈਨੂੰ ਇਹ ਲੱਗਦਾ ਵੀ ਕੰਗਣਾ ਰਣੌਤ ਇਹਨਾਂ ਦੇ ਲਈ ਇਸ ਕਿਸਮ ਦੀ ਇੱਕ ਬਿਮਾਰੀ ਬਣ ਗਈ ਹੈ ਔਰ ਜਿਹਦੇ ਬਾਰੇ ਜੇ ਉਸ ਦੀ ਹਰ ਜਦੋਂ ਦਾ ਮੂੰਹ ਖੁੱਲਦਾ ਹੈ ਤੇ ਮੂੰਹ 'ਚੋਂ ਕੁਛ ਨਾ ਕੁਛ ਜਿਹੜਾ ਊਲ ਜਲੂਲ ਹੀ ਨਿਕਲਦਾ, ਜਿਸ ਤੋਂ ਪੰਜਾਬੀ ਵਾਲਿਆਂ ਨੇ ਬੜੀ ਖੂਬਸੂਰਤ ਕਹਾਵਤ ਬਣਾਈ ਕਿ ਮੁਰਦਾ ਬੋਲੇ ਖੱਫਨ ਪਾੜੇ, ਕਿ ਹੁਣ ਮੁਰਦਾ ਕਫਨ ਦੇ ਵਿੱਚ, ਕਫਨ ਨੂੰ ਹੀ ਖੱਫਣ ਵੀ ਕਹਿੰਦੇ ਨੇ, ਵੈਸੇ ਲਫ਼ਜ਼ ਤਾਂ ਕਫਨ ਹੈ ਜੀ, ਕਿ ਵੀ ਉਹਨੇ ਹੁਣ ਮੁਰਦਾ ਬੋਲੇਗਾ ਤਾਂ ਕਿੱਧਰ ਨੂੰ ਜਾਏਗਾ, ਉਹਦੇ ਉੱਤੇ ਕਫਨ ਹੀ ਉਹ ਹੀ ਪਾੜੇਗਾ। ਸੋ ਉਹਨੇ ਇਕੱਲਾ ਹੀ ਨਹੀਂ ਵੀ ਕੰਗਣਾ ਰਣੌਤ, ਔਰ ਅੱਜ ਹੀ ਕਿਸੇ ਨੇ ਜਦੋਂ ਕੰਗਣਾ ਰਣੌਤ ਦਾ ਇਹ ਬਿਆਨ ਆਇਆ ਉਹ ਮੰਡੀ 'ਚ ਕਹਿ ਰਹੀ ਹੈ ਕਿ ਜੀ ਇਹ ਜਿਹੜੇ 3 ਖੇਤੀ ਕਾਨੂੰਨ ਸੀ ਇਹ ਬਹੁਤ ਫਾਇਦੇ 'ਚ ਸੀ, ਸਿਰਫ ਕੁਛ ਲੋਕਾਂ ਦੀ ਵਜ੍ਹਾ ਕਰਕੇ 1-2 ਸਟੇਟਾਂ ਦੇ ਲੋਕ ਵਿਰੋਧ ਕਰ ਰਹੇ ਸੀ, ਇਹ ਵਾਪਸ ਲਿਆਣੇ ਚਾਹੀਦੇ ਨੇ ਔਰ ਇਹ ਬਹੁਤ ਫਾਇਦੇ 'ਚ ਨੇ ਕਿਸਾਨਾਂ ਦੇ ਦੂਜੇ। ਔਰ ਅਜੇ ਇਸ ਬਿਆਨ ਨੂੰ ਸ਼ਾਇਦ 24 ਘੰਟੇ ਵੀ ਨਹੀਂ ਸੀ ਬੀਤੇ ਕਿ ਗੌਰਵ ਭਾਟੀਆ ਜਿਹੜਾ ਬੀਜੇਪੀ ਦਾ ਸਪੋਕਸਮੈਨ ਹੈ, ਉਹਨੇ ਇਹ ਕਿਹਾ ਕਿ ਜੀ ਇਹਦੇ ਨਾਲ ਕੋਈ ਸਾਡਾ ਸਬੰਧ ਨਹੀਂ ਹੈ, ਸਾਡੀ ਕੋਈ ਨੀਤੀ ਨਹੀਂ ਹੈ ਇੰਡੀਵਿਜੂਅਲ। ਤੇ ਨਾਲ ਹੀ ਕਿਸੇ ਹੋਰ ਨੇ ਕਮੈਂਟ ਕੀਤਾ, ਉਹਨੇ ਕਿਹਾ ਵੀ ਬੀਜੇਪੀ ਹੁਣ ਇੱਕ ਪੱਕਾ ਬੰਦਾ ਰੱਖ ਲੈ ਕੰਗਣਾ ਰਣੌਤ ਦੇ ਨਾਲ ਵੀ ਇਹਨੇ ਕਫਨ ਪਾੜਨਾ ਤੇ ਇੱਕ ਮਾਫੀ ਮੰਗਣ ਲਈ ਜਿਹੜਾ ਪੱਕਾ ਇਹ ਹੁਣ ਮਾਫੀਆਂ ਇਸ ਤੋਂ ਪਹਿਲਾਂ ਵੀ ਜਿਹੜਾ ਉਹ ਜੋ ਵੀ ਕੰਗਣਾ ਰਣੌਤ ਨੇ ਕਿਹਾ ਉਸ ਬਾਰੇ ਜਿਹੜਾ ਉਹ ਮਾਫੀ ਦੇ ਪਾਰਟ ਤੇ ਚਲੇ ਜਾਂਦੇ ਨੇ। ਹੁਣ ਇਹਦੇ 'ਚ ਦੇਖੋ ਗੱਲ ਇਹ ਹੈ ਕਿ ਵੀ ਕੰਗਣਾ ਰਣੌਤ ਨੇ ਇਕੱਲਾ ਇਹੀ ਨਹੀਂ ਵੀ ਉਹਨੇ
ਫਿਲਮ ਬਣਾਈ ਜਾਂ ਫਿਲਮ 'ਚ ਕੀ ਹੋਏਗਾ, ਉਹ ਤਾਂ ਜਸਟ ਫਿਲਮ ਦੀ ਪ੍ਰਮੋਸ਼ਨ ਲਈ ਕੰਟਰੋਵਰਸੀਜ਼ ਵੀ ਕਈ ਵਾਰ ਖੜੀਆਂ ਕੀਤੀਆਂ ਜਾਂਦੀਆਂ, ਕੋਈ ਕਿਤਾਬ ਹੋਏ ਜਾਂ ਫਿਲਮ ਹੋਏ। ਲੇਕਿਨ ਜਿਹੜਾ ਉਸਨੇ ਪਿੰਡਾਂ ਵਾਲਿਆਂ ਪ੍ਰਤੀ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ, ਪਹਿਲਾਂ ਤਾਂ ਉਹਨੇ ਅੱਤਵਾਦੀ ਕਿਹਾ, ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ AK-47 ਲੈ ਕੇ ਗੁਰੂ ਘਰ 'ਚ ਮੰਦਿਰ 'ਚ ਲੁਕਣ ਵਾਲਾ ਸੰਤ ਨਹੀਂ ਹੋ ਸਕਦਾ ਜੀ। ਕਿਸੇ ਨੇ ਉਹਨੂੰ ਕਾਊਂਟਰ ਕੀਤਾ ਸੀ, ਉਹਨੇ ਕਿਹਾ ਜੀ ਪਹਿਲਾਂ ਜਿੰਨੇ ਤੁਹਾਡੇ ਦੇਵਤੇ ਨੇ, ਰਾਮਚੰਦਰ ਕ੍ਰਿਸ਼ਨ ਅਵਤਾਰਾਂ ਤੋਂ ਲੈ ਕੇ ਦੇਵਤਿਆਂ ਤੱਕ, ਕਿਸੇ ਦੇ ਕੁਹਾੜੀ ਫੜੀ ਹੋਈ ਹੈ, ਕਿਸੇ ਦੇ ਦਾਤੀ ਫੜੀ ਹੋਈ ਹੈ, ਕਿਸੇ ਦੇ ਗੁਰਜ ਫੜਿਆ ਹੋਇਆ ਹੈ, ਕਿਸੇ ਦੇ ਤੀਰ ਕਮਾਨ ਹੈ। ਕੋਈ ਦੇਵਤਾ ਆਪਣਾ ਦੱਸ ਦਿਓ ਜਿਹੜਾ ਕਿਸੇ ਦੇ ਸੁਦਰਸ਼ਨ ਚੱਕਰ ਹੈ, ਕਿ ਵੀ ਜਿਹਦੇ ਕੋਲ ਹਥਿਆਰ ਨਹੀਂ ਹੈਗੇ। ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਵੀ ਹਥਿਆਰ ਵਾਲਾ ਸੰਤ ਨਹੀਂ ਹੋ ਸਕਦਾ, ਤੇ ਫਿਰ ਇਹ ਤੁਹਾਡੇ ਜਿਹੜੇ ਦੇਵਤੇ ਦੇਵੀਆਂ ਸਾਰੀਆਂ, ਕੋਈ ਸ਼ੇਰ ਤੇ ਚੜੀ ਹੈ, ਮੂੰਹ ਚੋਂ ਵੀ ਅੱਗ ਨਿਕਲ ਰਹੀ ਹੈ, 10 ਬਾਹਾਂ ਚੋਂ ਵੀ ਤਲਵਾਰਾਂ ਫੜੀਆਂ ਹੋਈਆਂ, ਇਹ ਕੀ ਹੈ ਵੀ ਤੁਸੀਂ ਤਾਂ ਉਹ ਸਾਰੇ। ਫਿਰ ਉਹਨੇ ਕਿਹਾ ਕਿ ਵੀ ਉਹਨਾਂ ਦੇ ਕੋਲ ਜਿਹੜੇ ਅੰਦਰ ਸਾਡੇ 80 ਫੌਜੀ ਮਾਰੇ ਗਏ, ਉਹ ਹਥਿਆਰ ਸੀ ਜਿਹੜੇ ਭਾਰਤੀ ਫੌਜ ਕੋਲ ਵੀ ਨਹੀਂ ਹੈ, ਅਮਰੀਕਾ ਨੇ ਦਿੱਤੇ ਹੋਏ। ਤੁਸੀਂ ਹੱਦ ਹੋ ਗਈ ਹੈ ਕਿ ਮਤਲਬ ਇਹ ਸਾਰੀ ਇਹਨਾਂ ਨੂੰ ਇਹ ਬਣਾ ਤਾਂ ਦਿੱਤਾ। ਉਹਨੇ ਸਤਪਾਲ ਮਲਿਕ ਨੇ ਇੱਕ ਇੰਟਰਵਿਊ ਦੇ ਵਿੱਚ ਬੜੀ ਦਬੀ ਜਿਹੀ ਆਵਾਜ਼ 'ਚ ਕਿਹਾ ਸੀ ਕਿ ਵੀ ਉਹਨੇ ਕਿਹਾ ਜੀ ਇਹਨੂੰ ਟਿਕਟ ਕਿਹਨੇ ਦਿੱਤੀ ਜਾਂ ਦੂਜੀ, ਉਹਨੇ ਕਿਹਾ ਜੀ ਇਹ ਸਭ ਕੀ ਮਾਲਕਨ ਹੈ। ਉਹ ਕਹਿੰਦਾ ਕਿਸ ਕੀ ਮਾਲਕਨ ਹੈ? ਉਹ ਕਹਿੰਦਾ ਵੀ ਬਾਤ ਕੋਈ ਯਹੀਂ ਰਹਿਣੇ ਦੋ, ਮੇਰਾ ਮੂੰਹ ਮਤ ਖੁਲਵਾਓ। ਸੋ ਅਸੀਂ ਸਮਝ ਸਕਦੇ ਹਾਂ ਕਿ ਜਿਸ ਲੈਵਲ ਦਾ ਉਹਦਾ ਕਿਰਦਾਰ, ਜਿਸ ਲੈਵਲ ਦਾ ਉਹਦਾ ਆਚਰਣ, ਜਿਸ ਲੈਵਲ ਦੀ ਉਹਦੀ ਸਾਰੀ ਪਿਛੋਕੜ ਨਾਲ ਜੁੜੀ ਹੋਈ ਲਾਈਨ ਹੈ। ਫਿਰ ਉਹ ਇਹ ਕਹਿੰਦੀ ਹੈ ਕਿ ਵੀ ਸਾਡੀ ਆਰਮੀ ਕੋਲ ਤਾਂ ਕਿ ਜੀ ਪੰਜਾਬ 'ਚ 99% ਜਨਤਾ ਜਿਹੜੀ ਹੈ ਪਿੰਡਾਂ ਵਾਲਿਆਂ ਨੂੰ ਸੰਤ ਨਹੀਂ ਮੰਨਦੀ। ਹੁਣ ਸੋਮਨਾਥ ਜਦੋਂ ਕਹਿ ਰਿਹਾ ਵੀ ਬਹੁਤ ਵੱਡੇ ਹਿੱਸੇ ਦਾ ਜਿਹੜਾ ਸੈਂਟੀਮੈਂਟਲ ਪਾਰਟ ਜੁੜਿਆ ਹੋਇਆ, ਔਰ ਉਸ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਪੰਜਾਬੀਆਂ ਨੇ ਹੀ ਪਿੰਡਾਂ ਵਾਲਿਆਂ ਦਾ ਜਿਹੜਾ ਉਹ ਆਪਰੇਸ਼ਨ ਕੀਤਾ। ਸੋ ਇਸ ਸਾਰੇ ਦੇ ਚੱਲਦੇ ਹਾਂ। ਔਰ ਹੁਣ ਫਾਰਮਰ ਇਸ਼ੂ ਤੇ ਉਸ ਦੀ ਬਿਆਨਬਾਜ਼ੀ, ਸੋ ਮੈਨੂੰ ਲੱਗਦਾ ਵੀ ਬੀਜੇਪੀ ਨਾ ਤਾਂ ਕਿਸੇ ਇੱਕ ਮੁੱਦੇ ਦੇ ਉੱਤੇ ਉਹਨਾਂ ਦੇ ਲਈ ਵੋਟਾਂ ਦਾ ਇਸ਼ੂ ਹੈ, ਪਿੰਡਾਂ ਵਾਲਿਆਂ ਦੇ ਲਈ ਜਿਹੜਾ ਉਹਨਾਂ ਦੀ ਜੋ ਲਾਈਨ ਰਹੀ ਹੈ, ਉਹ ਜਿਹੜਾ ਜੇ ਹੁਣ ਅਡਵਾਨੀ ਤੋਂ ਵੱਡਾ ਤਾਂ ਇਹਨਾਂ ਦਾ ਕੋਈ ਜਿਹੜਾ ਉਹ ਚਿੰਤਕ ਜਾਂ ਨਹੀਂ ਹੋਇਆ। ਉਸ ਨੇ ਜਿਹੜਾ ਸੰਤਾਂ ਦੇ ਲਈ ਲਫ਼ਜ਼ ਯੂਜ਼ ਕੀਤਾ ਸੀ ਭਸਮਾਸੁਰ, ਇੱਕ ਉਹਨਾਂ ਦਾ ਰਾਖਸ਼ਸ ਹੈ ਭਸਮਾਸੁਰ, ਜਿਹਦੇ ਲਈ ਅਕਸਰ ਜਿਹੜਾ ਹੈ ਉਹ ਬਹੁਤ ਉਹਦੀ ਨੈਗੇਟਿਵ ਕੋਨੋਟੇਸ਼ਨ ਹੈ। ਸੋ ਇਹ ਜੇ ਉਹਨਾਂ ਨੂੰ ਸਿੱਖਾਂ ਨੂੰ ਫਾਣ ਲਈ, ਹੁਣ ਅੱਜ ਹਾਲ ਇਹ ਹੈ ਕਿ ਜੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਵੀ ਇਹ ਪੱਗਾਂ ਵਾਲੇ ਜਿਹੜੇ ਟ੍ਰੇਟਰ ਜੇ ਖੜੇ ਕੀਤੇ ਹੋਏ ਨੇ, ਜਾਂ ਹੁਣ ਆ ਜਿਹੜੀ ਮੋਦੀ ਦੀ ਨਿਊਯਾਰਕ ਵਿਜ਼ਿਟ ਵੇਲੇ ਉਹ ਦੋ ਜਿਹੜੇ ਜਿਨ੍ਹਾਂ ਨੇ, ਮੈਂ ਇਹ ਫਰੇਜ਼ ਕਦੇ ਇਸਤੇਮਾਲ ਤਾਂ ਨਹੀਂ ਕਰਦਾ, ਪਰ ਉਹ ਸੋਸ਼ਲ ਮੀਡੀਆ ਵਾਲੇ ਨੇ ਕਿ ਵੀ ਜਿਨ੍ਹਾਂ ਨੇ ਇਹ ਫਰੇਜ਼ ਘੜਿਆ ਹੋਇਆ ਕਿ ਵੀ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਉਹਨਾਂ 'ਚੋਂ ਇੱਕ ਰਖੜਾ ਧਾਲੀਵਾਲ, ਇੱਕ ਹੋਰ ਹੱਥ ਜੋੜ ਕੇ ਬੈਠੇ ਨੇ ਦੋਵੇਂ ਮੋਦੀ ਦੇ ਚਰਨਾਂ 'ਚ। ਪਰ ਹੁਣ ਇਹਨਾਂ ਨੂੰ ਕਹੋ ਵੀ ਇਹ ਡੇਅਰ ਕਰਨਗੇ ਕਿ ਵੀ ਪਿੰਡਾਂ ਵਾਲਿਆਂ ਦੇ ਖਿਲਾਫ ਇੱਕ ਲਫ਼ਜ਼ ਮੂੰਹੋਂ ਕੱਢ ਸਕਣ। ਪੰਜਾਬ 'ਚ ਕੈਪਟਨ ਅਮਰਿੰਦਰ ਤੋਂ ਲੈ ਕੇ ਜਿੰਨੀ ਉਹ ਸਾਰੀ ਚੋਰ ਫੌਜ ਭਰਤੀ ਕੀਤੀ ਹੋਈ ਹੈ। ਸੋ ਜੋ ਸੋਮਨਾਥ ਕਹਿ ਰਿਹਾ, ਇਹ ਨਹੀਂ ਹੈ ਕਿ ਕੋਈ ਬੀਜੇਪੀ ਨੇ ਆਪਣਾ ਸਟਾਂਸ ਬਦਲ ਲਿਆ, ਜਾਂ ਜਿਵੇਂ ਇੰਡੀਆ ਟੂਡੇ ਦੀ ਸਟੋਰੀ ਨੇ ਉਹ ਸਾਰਾ ਪਿਛੋਕੜ ਦੇ ਕੇ ਵੀ ਕਿਹਾ ਕਿ ਜੀ ਕਿਵੇਂ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਵੀ ਇੱਕ ਪਾਸੇ ਤਾਂ ਖਾਲਿਸਤਾਨ ਦੀ ਮੂਵਮੈਂਟ ਅਕਾਲ ਤਖਤ ਤੋਂ ਨਿਕਲ ਕੇ ਵਾਈਟ ਹਾਊਸ ਤੱਕ ਪਹੁੰਚ ਗਈ ਹੈ ਜੀ। ਦੁਨੀਆ ਭਰ 'ਚ ਸਿੱਖਾਂ ਨੇ ਜੋ ਇਸ ਵੇਲੇ ਇਸ 40th ਜਿਹੜਾ ਦਰਬਾਰ ਸਾਹਿਬ ਤੇ ਹਮਲੇ ਦੀ ਯਾਦ ਨੂੰ ਜਿਵੇਂ ਖਾਲਿਸਤਾਨ ਦੀ ਸੈਲੀਬ੍ਰੇਸ਼ਨ ਬਣਾਇਆ, ਔਰ ਜਿਸ ਲੈਵਲ ਦੇ ਉੱਤੇ ਅੱਜ ਸਾਡੀ ਸਪੋਰਟ ਹੈ ਸਾਰੇ ਪਾਸੇ, ਔਰ ਈਵਨ ਪੰਜਾਬ ਦੇ ਵਿੱਚ ਫਰੀਦਕੋਟ ਔਰ ਖਡੂਰ ਸਾਹਿਬ ਦੇ ਲੋਕ ਜੇ ਬੋਲੇ ਨੇ ਤਾਂ ਮੈਸੇਜ ਕੀ ਦਿੱਤਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਹ ਗੱਲ ਜਿਹੜੀ ਹੈ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਈ ਇਹ ਠੀਕ ਹੈ ਜਿਹੜੇ ਇਸ ਕਿਸਮ ਦੇ ਵੀ ਕਰੈਕਟਰ ਕ੍ਰੀਏਟ ਕੀਤੇ ਹੁੰਦੇ ਨੇ, ਪਹਿਲਾਂ ਸਮ੍ਰਿਤੀ ਇਰਾਨੀ ਸੀ, ਹੁਣ ਕੰਗਣਾ ਰਣੌਤ ਸੀ ਜਾਂ ਦੂਜਾ, ਲੇਕਿਨ ਇਹ ਬਹੁਤੀ ਦੇਰ ਜਿਹੜੇ ਇਸ ਕਿਸਮ ਦੇ ਟੈਕਟਿਕ ਨੇ ਕਿ ਵੀ ਤੁਸੀਂ ਉਹਨੂੰ ਨਿੱਜੀ ਵਿਚਾਰ ਕਹਿ ਦਿਓ ਤੇ ਦੂਜਾ, ਇਹ ਚੱਲਦੇ ਨਹੀਂ ਨੇ। ਔਰ ਸਿੱਖਾਂ ਨੇ ਬੀਜੇਪੀ ਨੂੰ ਪੂਰੀ ਤਰ੍ਹਾਂ ਨਕਾਰਿਆ। ਪੰਜਾਬ ਪਾਰਲੀਮੈਂਟ ਚੋਣਾਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਖਾਤਾ ਵੀ ਨਹੀਂ ਖੋਲ ਸਕੇ ਜਦੋਂ ਕਿ ਉਹ 9 MP ਬਣਾਉਣ ਦੀ ਗੱਲ ਕਰਦੇ ਸੀ। ਸੋ ਇੱਕ ਪਾਸੇ ਇਹਨੂੰ ਰੱਖਿਆ ਹੋਇਆ ਹੈ, ਇਹ ਜਿਹੜੀ ਬਦਖਲਾਕ ਔਰਤ ਹੈ, ਦੂਜੇ ਪਾਸੇ ਉਹ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ, ਜਿਹਨੂੰ ਲੁਧਿਆਣੇ ਦੇ ਲੋਕਾਂ ਨੇ ਨਕਾਰਿਆ ਔਰ ਜਿਹਦੀ ਸ਼ਕਲ ਦੇ ਉੱਤੇ ਹੀ ਹਰਦੂ ਲਾਨਤ ਲਿਖਿਆ ਹੋਇਆ, ਉਹ ਬਿਆਨਬਾਜ਼ੀਆਂ ਦੇ ਲਈ ਰੱਖਿਆ ਹੋਇਆ, ਕਾਂਗਰਸ ਨੂੰ ਗਾਲਾਂ ਕਢਾਉਣ ਲਈ, ਕਦੇ ਇੱਧਰ ਨੂੰ ਜਾਂ ਉੱਧਰ ਨੂੰ, ਤੇ ਸਿੱਖਾਂ ਨੂੰ ਗਾਲਾਂ ਕਢਾਉਣ ਲਈ।
ਲੇਕਿਨ ਇਸ ਨਾਲ ਕੋਈ ਇਹ ਫਰਕ ਨਹੀਂ ਪੈਂਦਾ ਕਿ ਜੀ ਬੀਜੇਪੀ ਹੁਣ ਸੰਤ ਮੰਨ ਰਹੀ ਹੈ ਜਾਂ ਨਹੀਂ ਮੰਨੇਗੀ। ਇਹਨਾਂ ਦੇ ਮੰਨਣ ਜਾਂ ਨਾ ਮੰਨਣ ਨਾਲ ਕੁਝ ਨਹੀਂ ਜੁੜਿਆ ਹੋਇਆ। ਆਲਰੇਡੀ ਸੰਤ ਭਿੰਡਰਾਂਵਾਲੇ ਸਾਡੇ ਖਾਲਸਾ ਇਤਿਹਾਸ ਦੇ ਉਹ ਰੋਸ਼ਨ ਸਿਤਾਰੇ ਨੇ ਜਿਨ੍ਹਾਂ ਦੀ ਬੜਕ, ਜਿਨ੍ਹਾਂ ਦੀ ਪਵਕਾਰ, ਜਿਨ੍ਹਾਂ ਦੀ ਸਿੱਖੀ, ਜਿਨ੍ਹਾਂ ਦਾ ਸੰਤ ਸਿਪਾਹੀ ਦਾ ਕਿਰਦਾਰ ਜਿਹੜਾ ਉਹ ਆਉਣ ਵਾਲੀਆਂ ਸਦੀਆਂ ਨੂੰ ਹੀ ਨਹੀਂ ਮਿਲੇਨੀਅਮਸ ਤੱਕ ਵੀ ਜਿਹੜਾ ਉਹ ਸਿੱਖ ਕੌਮ ਦੀ ਅਗਵਾਈ ਕਰਦਾ ਰਹੇਗਾ। ਤਾਂ ਉਹ ਇੱਕ ਸੰਤ ਸਿਪਾਹੀ ਨੇ ਔਰ ਇਹੀ ਕਾਰਨ ਹੈ ਕਿ ਹਰ ਇਕੱਠ ਜਿਹੜਾ ਕਿਤੇ ਵੀ ਹੁੰਦਾ ਉਹਦੇ 'ਚ ਨਾਅਰਾ ਵੀ ਨਾਲ ਗੂੰਜਦਾ, ਭਿੰਡਰਾਂਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। 1849 ਤੋਂ ਬਾਅਦ ਭਾਈ ਮਹਾਰਾਜ ਸਿੰਘ ਇੱਕ ਆਵਾਜ਼ ਹੈ ਜਿਹੜੀ ਇਮੀਡੀਏਟ 2-3 ਸਾਲ ਦੇ ਵਿੱਚ ਹੀ ਬੰਦ ਕਰਵਾ ਦਿੱਤੀ ਗਈ। ਉਸ ਤੋਂ ਬਾਅਦ ਸਿੱਖ ਰਾਜ ਆਉਣ ਤੋਂ ਬਾਅਦ ਜੇ ਮੈਂ ਇਹ ਕਹਾਂ ਕਿ ਭਾਈ ਸੰਤ ਭਿੰਡਰਾਂਵਾਲੇ ਭਾਈ ਮਹਾਰਾਜ ਸਿੰਘ ਤੋਂ ਬਾਅਦ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਸਿੱਖ ਕੌਮ ਨੂੰ ਕੌਮੀ ਘਰ ਔਰ ਗੁਲਾਮੀ ਦਾ ਅਹਿਸਾਸ ਔਰ ਗੁਲਾਮੀ ਦੇ ਸੰਗਲ ਤੋੜਨੇ ਔਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ, ਇਹ ਸਾਰੇ ਕਨਸੈਪਟ ਇਹਨਾਂ 40 ਸਾਲਾਂ 'ਚ ਕਿਵੇਂ ਅੱਗੇ ਗਏ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਯੂਨੀਕ ਪ੍ਰਾਪਤੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਇਸ ਸਾਰੇ ਪਾਰਟ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਇਸ਼ੂਜ਼ ਵੀ ਡਿਸਕਸ ਕੀਤੇ ਨੇ, ਪੰਜਾਬ ਦੀ ਸਿੱਖ ਪਰਸਪੈਕਟਿਵ ਦੀ ਜਾਂ ਸੰਤ ਭਿੰਡਰਾਂਵਾਲਿਆਂ ਦੀ ਗੱਲ ਵੀ ਕੀਤੀ ਹੈ। ਸੋ ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਖਲੋਤੇ ਹਾਂ, ਜਿਹੜੀ ਇਹ ਸਟਰਗਲ ਚੱਲ ਰਹੀ ਹੈ, ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ। ਖਾਸ ਤੌਰ ਤੇ ਜਦੋਂ ਅਸੀਂ ਉਹਨਾਂ ਦੇ ਪੱਖ ਤੋਂ ਦੇਖਦੇ ਹਾਂ ਜਿਹੜੀ ਧਿਰ ਸਾਡੇ ਸਾਹਮਣੇ ਆ, ਉਹਨਾਂ ਨੇ ਇੱਕ ਵੱਡਾ ਈਕੋਸਿਸਟਮ ਬਣਾਇਆ ਹੋਇਆ ਆ, ਜਿਹੜਾ ਕਿ ਭਾਰਤ ਦੇ ਵਿੱਚ ਅਸੀਂ ਰਵੀਸ਼ ਕੁਮਾਰ ਦਾ ਦਿੱਤਾ ਹੋਇਆ ਗੋਦੀ ਮੀਡੀਆ ਯੂਜ਼ ਹੁੰਦਾ, ਜਿਹਦੇ ਤੇ ਉਹਨਾਂ ਦਾ ਫੁੱਲੀ ਕੰਟਰੋਲ ਹੈ ਤੇ ਉਹ ਬਿਨਾਂ ਕਿਸੇ ਹਰ ਕਿਸਮ ਦੀ ਜਿਹੜੀ ਲਾਈਨ ਹੈ ਉਹ ਕ੍ਰਾਸ ਕਰਦੇ ਨੇ। ਤੇ ਉਹੀ ਜਿਹੜਾ ਈਕੋਸਿਸਟਮ ਉਹਨਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੰਮ ਕਰਦਾ, ਇੱਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਜਾਂ ਇੱਥੋਂ ਦੇ ਕਾਨੂੰਨਦਾਨਾਂ ਤੱਕ ਪਹੁੰਚ ਕਰਨ ਦੇ ਲਈ ਵੀ। ਉਹਦੇ ਵਿੱਚ ਮੈਗਜ਼ੀਨਸ ਵੀ ਨੇ, ਆਨਲਾਈਨ ਪੋਰਟਲ ਵੀ ਨੇ, ਅਖਬਾਰਾਂ ਵੀ ਨੇ, ਹੋਰ ਜਿਹੜੇ ਮੀਡੀਆ ਦੇ ਨਾਲ ਰਿਲੇਟਡ ਥਿੰਕ ਟੈਂਕ ਹੈਗੇ ਆ ਜਾਂ ਹੋਰ ਕਈ ਕਿਸਮ ਦੀਆਂ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ ਹੋਈਆਂ ਨੇ। ਹੁਣ ਉਹਨਾਂ ਦੇ ਵਿੱਚ ਇੱਕ ਪੈਟਰਨ ਹੁੰਦਾ, ਖਾਸ ਤੌਰ ਦੇ ਉੱਤੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਐਕਟਿਵਿਸਟ ਹੈਗੇ ਆ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਨਿੱਜੀ ਪੱਧਰ ਦੇ ਉੱਤੇ ਆ ਕੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਹਨਾਂ ਦੀਆਂ ਜਿਹੜੀਆਂ ਪਰਸਨਲ ਇਨਫੋਰਮੇਸ਼ਨਸ ਤੱਕ ਜਿਹੜੀਆਂ ਨੇ ਉਹ ਵੱਡੇ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਪਬਲੀਕੇਸ਼ਨਸ ਰਾਹੀਂ ਜਿਹੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ ਨੇ ਤੇ ਕਿਸੇ ਨਾ ਕਿਸੇ ਲੈਵਲ ਤੇ ਇਹਨਾਂ ਨੂੰ ਡਿਮਨਾਈਜ਼ ਕੀਤਾ ਜਾ ਸਕੇ, ਨਕਾਰਿਆ ਜਾ ਸਕੇ, ਛੁਟਾਇਆ ਜਾ ਸਕੇ ਤੇ ਇਵੈਂਚੁਅਲੀ ਉਹਨਾਂ ਨੂੰ ਭੰਡ ਕੇ ਜਿਹੜਾ ਹੈ ਉਹ ਡਿਸਕ੍ਰੈਡਿਟ ਕੀਤਾ ਜਾ ਸਕੇ। ਇਹ ਲਾਈਨ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ। ਇਸੇ ਦੇ ਤਹਿਤ ਅਸੀਂ ਹੁਣ ਜਿਹੜੀ ਅੱਜ ਇੱਕ ਮੇਜਰ ਖਬਰ ਸਾਡੇ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਅੰਮ੍ਰਿਤਵੀਰ ਸਿੰਘ ਹੈਗੇ ਆ,
ਉਹਨਾਂ ਕੋਲੋਂ ਮੁਆਫੀ ਮੰਗੀ ਗਈ ਹੈ ਆਸਟ੍ਰੇਲੀਆ ਟੁਡੇ ਨਾਂ ਦੇ ਇੱਕ ਪਬਲੀਕੇਸ਼ਨ ਦੇ ਵੱਲੋਂ। ਉਹ ਅਜਿਹਾ ਜਿਹਦਾ ਮੈਂ ਜ਼ਿਕਰ ਕੀਤਾ, ਅਜਿਹੀ ਹੀ ਇੱਕ ਪਬਲੀਕੇਸ਼ਨ ਉੱਥੇ ਹੈਗੀ ਹੈ ਜਿਹੜੇ ਇਸ ਕਿਸਮ ਦੇ ਕੰਮ ਕਰਦੇ ਆ। ਤੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਅੰਮ੍ਰਿਤਵੀਰ ਸਿੰਘ ਹੋਰਾਂ ਨੂੰ ਪਰਸਨਲਾਈਜ਼ ਕਰਕੇ, ਟਾਰਗੇਟ ਕਰਕੇ ਅਜਿਹਾ ਪ੍ਰੋਪੇਗੈਂਡਾ ਉਹਨਾਂ ਦੇ ਖਿਲਾਫ ਕੀਤਾ। ਤੇ ਹੁਣ ਜਦੋਂ ਉਹਨਾਂ ਨੇ ਮਤਲਬ ਉਹਨੂੰ ਫਾਈਟ ਕੀਤਾ, ਚੈਲੰਜ ਕੀਤਾ, ਅਦਾਲਤ ਦੇ ਵਿੱਚ ਜਾ ਕੇ ਉਹਦੀ ਉਹ ਕੀਤੀ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਿਸਟਮ ਹੈ ਜਿਹਦੇ ਰਾਹੀਂ ਤੁਸੀਂ ਚੈਲੰਜ ਕਰ ਸਕਦੇ ਹੋ ਤੇ ਤੁਹਾਡੀ ਸੁਣਵਾਈ ਹੁੰਦੀ ਹੈ। ਤੇ ਅੱਜ ਜਾ ਕੇ ਹੁਣ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਹੈ। ਸੋ ਇਸ ਕੇਸ ਦੀਆਂ ਮੈਂ ਡਿਟੇਲਸ ਵੀ ਚਾਹੂੰਗਾ ਅਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ। ਤੇ ਓਵਰਆਲ ਜਿਹੜਾ ਇਹ ਸਾਰਾ ਤਾਣਾ ਬਾਣਾ ਬੁਣਿਆ ਹੋਇਆ ਉਹਦੇ ਵਿੱਚ ਇਹ ਇੱਕ ਪ੍ਰਾਈਮ ਐਗਜ਼ਾਮਪਲ ਹੈ ਕਿ ਭਾਵੇਂ ਅਸੀਂ ਘੱਟ ਹੋਈਏ, ਛੋਟੇ ਹੋਈਏ, ਸਾਡੇ ਕੋਲ ਰਿਸੋਰਸਿਸ ਉਸ ਕਿਸਮ ਦੇ ਨਾ ਹੋਣ, ਪਰ ਜਿਹੜਾ ਸੱਚ ਦਾ ਇੱਕ ਆਪਣੇ ਭਾਰ ਵਾਲੀ ਗੱਲ ਹੁੰਦੀ ਹੈ ਉਹ ਜਦੋਂ ਬੋਲਦਾ ਤੇ ਉਹ ਸਾਡੇ ਸਾਹਮਣੇ ਇਸ ਕਿਸਮ ਦੀਆਂ ਐਗਜ਼ਾਮਪਲ ਸਾਹਮਣੇ ਆਉਂਦੀਆਂ ਨੇ। ਦੇਖੋ ਤੁਸੀਂ ਇੱਕ ਬੜਾ ਜਿਹੜਾ ਨੁਕਤਾ ਉਠਾਇਆ ਔਰ ਕੱਲਾ ਉਸ ਦਾ ਇਸ ਕੇਸ ਤੱਕ ਜੇ ਮੈਂ ਸਮਝਾਂ ਕਿ ਵੀ ਇਸ ਦੀ ਲਿਮਿਟੇਸ਼ਨ ਨਹੀਂ ਹੈ। ਪਹਿਲਾਂ ਤਾਂ ਅਸੀਂ ਪ੍ਰੋਪੇਗੈਂਡਾ ਜਾਂ ਪ੍ਰਚਾਰ ਜਾਂ ਜਿਸ ਕਿਸਮ ਦਾ ਅੱਜ ਦੇ ਜ਼ਮਾਨੇ ਦੇ ਵਿੱਚ ਮੀਡੀਆ ਦਾ ਰੋਲ ਹੈ, ਇਹਨਾਂ ਸਾਰਿਆਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੇਖੀਏ ਕਿ ਵੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਜਿਹੜੇ ਆਪਣੇ ਆਪ ਨੂੰ ਉਸ ਖਿੱਤੇ ਦੀ ਪੁਰਾਣੀ ਸੱਭਿਅਤਾ ਔਰ ਖ਼ਾਸ ਤੌਰ ਤੇ ਰਿਗਵੇਦ ਦੇ ਨਾਲ 3500 ਸਾਲ ਤੋਂ ਜਿਹੜਾ ਹਿੰਦੂ ਥਾਟ ਜਾਂ ਬ੍ਰਾਹਮਣ ਥਾਟ ਜਿਨ੍ਹਾਂ ਦਾ ਜਨਮ ਹੁੰਦਾ ਹੈ, ਉਹਨਾਂ ਨੇ ਜਿਹੜੀ ਪਹਿਲੀ ਲੜਾਈ, ਪਹਿਲੀ ਜੰਗ ਜਿਹੜੇ ਮੂਲ ਨਿਵਾਸੀਆਂ ਨੂੰ ਆਪਣੇ ਘਰੋਂ ਬੇਘਰ ਕਰਕੇ ਜਾਂ ਉਹਨਾਂ ਨੂੰ ਡਿਸਟਰੋਏ ਕਰਕੇ ਉਹਨਾਂ ਦੇ ਰਿਸੋਰਸ, ਉਹਨਾਂ ਦੀ ਥਾਂ ਤੇ ਕਬਜ਼ਾ ਕਰਨ ਦੀ ਕੀਤੀ ਜੀ। ਉਸ ਲੜਾਈ ਦਾ ਨਾਂ ਉਹਨਾਂ ਨੇ ਦੇਵਤਿਆਂ ਔਰ ਰਾਖਸ਼ਾਂ ਦੀ ਲੜਾਈ ਬਣਾਇਆ। ਉਹਨਾਂ ਨੂੰ ਅਸੁਰ, ਰਾਖਸ਼ਸ। ਹੁਣ ਇਹ ਨੈਰੇਟਿਵ ਹੈ, ਕਿਉਂਕਿ ਗੱਲ ਅੱਜ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਅੱਜ ਦੀਆਂ ਜੰਗਾਂ ਜਿਹੜੀਆਂ ਨੇ ਉਹ ਨੈਰੇਟਿਵ ਦੀਆਂ ਜੰਗਾਂ ਨੇ। ਇਨਫੈਕਟ ਪਹਿਲਾਂ ਵੀ ਇਹ ਮੁੱਢ ਕਦੀਮ ਤੋਂ ਇਨਸਾਨੀ ਸੱਭਿਅਤਾ ਦੇ ਨਾਲ ਹੀ ਜਿਹਨੂੰ ਤੁਸੀਂ ਮੁਕਾਣਾ, ਮਾਰਨਾ, ਉਹਦੇ ਲਈ ਤੁਸੀਂ ਉਸ ਨੂੰ ਜਾਂ ਤੁਸੀਂ ਈਵਲ ਡਿਕਲੇਅਰ ਕਰੋ, ਜਾਂ ਜਦੋਂ ਪਰਸੀਕਿਊਸ਼ਨ ਅਸੀਂ ਕੈਥੋਲਿਕਸ ਦੀ ਔਰ ਦੂਸਰਿਆਂ ਦੀ ਟੂ ਬਰਨ ਐਟ ਦਾ ਸਟੇਕ ਕਿਹਾ ਜਾਂਦਾ ਸੀ ਵੀ ਉਹਨਾਂ ਨੂੰ ਸਾੜ ਦਿਓ, ਤੇ ਉਸ ਦੇ ਲਈ ਜਿਹੜਾ ਵਿਚ ਕਰਾਫਟ ਨੂੰ ਆਧਾਰ ਬਣਾਇਆ ਜਾਂਦਾ ਸੀ ਕਿ ਇਹ ਵਿਚ ਹੈ, ਇਹ ਡੈਣ ਹੈ, ਇਹ ਇਸ ਕਿਸਮ ਦੇ ਕਰ ਰਹੀ ਹੈ, ਔਰ ਉਹਦੀ ਜਸਟੀਫਿਕੇਸ਼ਨ ਹੁੰਦੀ ਸੀ ਵੀ ਉਹਨੂੰ ਸਾੜ ਦਿਓ, ਇਹ ਵਿਚ ਕਰਾਫਟ ਕਰਨ ਵਾਲੀ ਹੈ, ਇਹ ਭੂਤਨੀ ਹੈ। ਹੁਣ ਇਸੇ ਤਰ੍ਹਾਂ ਇਹ ਸੁਰ ਅਸੁਰ ਜਾਂ ਦੇਵਤੇ ਰਾਖਸ਼ਸ ਵਾਲੀ ਜਿਹੜੀ ਟਰਮੀਨੋਲੋਜੀ ਹੈ, ਇੱਥੋਂ ਇਹਨਾਂ ਦਾ ਪ੍ਰੋਪੇਗੈਂਡਾ ਲਾਈਨ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਈਵਨ ਅੱਜ ਵੀ ਇਤਿਹਾਸ ਸਾਡਾ ਵੀ ਇੱਕ ਤਬਕਾ ਬਹੁਤ ਵਾਰ ਜਦੋਂ ਅਸੀਂ ਕਿਉਂਕਿ ਉਸੇ ਪਰੰਪਰਾ ਚੋਂ ਆਏ ਹਾਂ, ਅਸੀਂ ਵੀ ਉਹੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਾਂ। ਔਰ ਇਹ ਹਰ ਪਾਰਟ ਨੂੰ ਉਹਨਾਂ ਨੇ, ਕਿਉਂਕਿ ਇਹ ਈਵਨ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਵੀ ਹੈ ਕਿ ਵੀ ਇਫ ਯੂ ਹੈਵ ਟੂ ਕਿਲ ਏ ਡੌਗ ਯੂ ਵਿਲ ਹੈਵ ਟੂ ਪ੍ਰੂਵ ਦੈਟ ਇਟਸ ਮੈਡ। ਸੋ ਉਹ ਪ੍ਰੂਵ ਕਰਨ ਦੇ ਲਈ ਜੇ ਤੁਸੀਂ ਨੈਰੇਟਿਵ ਹੀ ਇਹ ਬਣਾ ਦੋ, ਹਾਂਜੀ ਮੈਂ ਦੇਖਿਆ ਜੀ ਉਹ ਭੱਜਿਆ ਆਉਂਦਾ ਸੀ, ਉਹਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ, ਉਹ ਹੱਫ ਰਿਹਾ ਸੀ, ਉਹਨੇ ਇੱਕ ਦੀ ਲੱਤ ਫੜੀ, ਤੁਸੀਂ ਝੂਠੀਆਂ 4 ਬੰਦੇ ਖੜੇ ਕਰ ਦਿਓ, ਉਹਨਾਂ ਨੇ ਕਹਿਣਾ ਵਾਕਿਆ ਹੀ ਇਹ ਕੁੱਤਾ ਪਾਗਲ ਹੈ, ਇਹਨੂੰ ਮਾਰਿਆ ਜਾਣਾ ਚਾਹੀਦਾ। ਹੁਣ ਜਿਨ੍ਹਾਂ ਦੇ ਕੋਲ ਇਸ ਲੈਵਲ ਦੀ ਐਕਸਪਰਟੀਜ਼ ਹੈ, ਮੈਂ 3500 ਸਾਲ ਦਾ ਜ਼ਿਕਰ ਇਸ ਲਈ ਕਰਦਾ ਹਾਂ, ਬੇਸ਼ੱਕ ਜਦੋਂ ਕਲੋਨੀਅਲ ਰੂਲ 17ਵੀਂ 18ਵੀਂ ਸਦੀ 'ਚ ਯੂਰਪੀਅਨ ਪਾਵਰਸ ਗਈਆਂ, ਪ੍ਰੋਪੇਗੈਂਡਾ ਲਫ਼ਜ਼ ਜਿਵੇਂ ਅਸੀਂ ਜਰਮਨ ਜ਼ਬਾਨ ਦਾ 20ਵੀਂ ਸਦੀ 'ਚ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਗੋਇਬਲੀਅਨ ਲਾਈਜ਼ ਦੀ ਗੱਲ ਕਰਦੇ ਹਾਂ, ਔਰ ਉਸ ਜ਼ਮਾਨੇ 'ਚ ਵੀ ਜਦੋਂ ਕਿ ਈਵਨ ਬ੍ਰਿਟਿਸ਼ ਦੇ ਖਿਲਾਫ ਸਬ ਕੰਟੀਨੈਂਟ ਦੇ ਵਿੱਚ ਆਜ਼ਾਦੀ ਤਹਿਰੀਕਾਂ ਚੱਲ ਰਹੀਆਂ ਸੀ, ਇੱਕ ਉਰਦੂ ਦੇ ਸ਼ਾਇਰ ਨੇ ਇੱਕ ਜਿਹੜਾ ਸ਼ੇਅਰ ਕਿਹਾ ਸੀ ਕਿ ਵੀ ਖੀंचो ना कमानों को ना तलवार निकालो, अगर तोप मुकाबिल हो तो अखबार निकालो जी। क्योंकि गल ये नहीं है भी कमाना ने या तीरा ने या तोपा ने डिसाइड करना है, अल्टीमेटली नैरेटिव है। उस जमाने प्रिंट मीडिया सैट करता सी, अज असी डिजिटल सोशल ये वो कर रहे हैं। पर कहने का मतलब यह है भी हुण जिहड़ा आस्ट्रेलिया का केस जिहदे च कोर्ट ने इस पहला तो तुसी ना तो देखो द आस्ट्रेलियन टुडे, द आस्ट्रेलिया टुडे, हुण ये तुहानू लगेगा कि भाई ये कोई इंटरनेशनल पब्लिकेशन है, लेकिन ये हिंदू तवी RSS की आउटफिट, और मैं
ਜਦੋਂ ਇਸ ਨੂੰ, ਕਿਉਂਕਿ ਫਾਰਮਰ ਮੂਵਮੈਂਟ ਵੀ ਉਸ ਤੋਂ ਬਾਅਦ ਵੀ ਫੋਲੋ ਕੀਤਾ ਬੜੀ ਲਗਾਤਾਰਤਾ ਨਾਲ ਜੀ ਕਿ ਬਿਲਕੁਲ ਜੇ ਤੁਸੀਂ ਜਿਹੜੀਆਂ RSS ਦੀਆਂ ਆਪਣੀਆਂ ਪਬਲੀਕੇਸ਼ਨ, ਪੰਚ ਜਨੇ ਜਾਂ ਓਬਜ਼ਰਵਰ ਜਾਂ ਉਹਨਾਂ ਦਾ ਨੈਰੇਟਿਵ ਐਗਜ਼ੈਕਟਲੀ ਉਹੀ ਨੈਰੇਟਿਵ ਜਿਹੜਾ ਇਹਨਾਂ ਨੇ ਸਿਰਜਣ ਦੀ ਕੋਸ਼ਿਸ਼ ਹਰ ਥਾਂ ਕੀਤੀ। ਵੈਸੇ ਤਾਂ ਇੰਡੀਆ ਨੇ ਕਿਸ ਲੈਵਲ ਤੇ ਆਪਣਾ ਇੰਟਰਨੈਸ਼ਨਲ ਡਿਸਇਨਫੋਰਮੇਸ਼ਨ ਜਿਹੜਾ ਉਹ ਕੈਂਪੇਨ ਜਾਂ ਆਪਣਾ ਨੈਟਵਰਕ ਬਣਾਇਆ ਹੋਇਆ, ਉਹ ਡਿਸਇਨਫੋ ਲੈਬ, ਉਹਦੇ ਸਾਹਮਣੇ ਆਇਆ ਕਿ ਕਿੰਨੇ 100 ਵੈਬ ਪੋਰਟਲ ਜਾਲੀ ਮਰ ਗਏ ਲੋਕਾਂ ਦੇ ਨਾਂ ਦੀਆਂ, ਜਿਹੜੀਆਂ NGOs UN ਮੈਂਬਰ ਨੇ ਉਹਨਾਂ ਦੇ ਨਾਂ ਚੁਰਾ ਕੇ ਜੀ ਕਿਵੇਂ ਫੰਡਿੰਗ, ਈਵਨ ਆ ਕਸ਼ਮੀਰ ਦਾ ਅਸੀਂ ਜ਼ਿਕਰ ਕਰਕੇ ਹਟੇ, ਇੱਕ ਯੂਰਪੀਅਨ ਮੈਂਬਰਸ ਆਫ ਪਾਰਲੀਮੈਂਟ ਦਾ ਡੈਲੀਗੇਸ਼ਨ ਕਸ਼ਮੀਰ ਭੇਜਿਆ 2019 ਤੋਂ ਬਾਅਦ ਜੀ ਸਭ ਨਾਰਮਲ ਹੈ, ਉਹਨੂੰ ਫਾਈਨੈਂਸ ਉਹਨਾਂ ਨੇ ਕੀਤਾ ਡਿਸਇਨਫੋ ਲੈਬ ਨੂੰ, ਜਿਹੜਾ ਰਾਹ ਦੀ ਆਊਟਫਿਟ ਹੈ। ਸੋ ਇਹ ਵੀ ਜਿਹੜਾ ਆਸਟ੍ਰੇਲੀਆ ਟੁਡੇ RSS ਜਾਂ ਜਿਹੜਾ ਰਾਹ ਇਸ ਵੇਲੇ ਤਾਂ ਦੋਵੇਂ ਹੀ ਸਮਰਥਕ ਨੇ, ਉਹਨਾਂ ਦਾ ਹੀ ਇਹ ਪਾਰਟ ਹੈ ਜੀ। ਸੋ ਇਹਦੇ ਥੱਲੇ ਇੱਕ ਗੱਲ, ਜਿਵੇਂ ਅੱਜ ਵੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਅਮਰੀਕਾ 'ਚ ਫਸਟ ਅਮੈਂਡਮੈਂਟ ਹੈ ਜਿਹਦੇ ਥੱਲੇ ਡਿਫੇਮੇਸ਼ਨ ਨੂੰ ਪ੍ਰੂਵ ਕਰਨਾ ਬਹੁਤ ਔਖਾ ਹੈ, ਕਿਉਂਕਿ ਫਸਟ ਅਮੈਂਡਮੈਂਟ ਤੁਹਾਨੂੰ ਜਿਹੜਾ ਹੈ ਉਹ ਅਮਰੀਕਨ ਫਲੈਗ ਸਾੜਨ ਦੀ ਵੀ ਇਜਾਜ਼ਤ ਦਿੰਦੀ ਹੈ, ਕਨਸਟੀਟਿਊਸ਼ਨ ਵੀ ਤੁਸੀਂ ਅਮਰੀਕਾ ਦਾ ਸਾੜ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ, ਤੁਹਾਡੇ ਤੇ ਕੋਈ ਨਹੀਂ, ਕਿਉਂਕਿ ਆਜ਼ਾਦੀ ਦੀ ਐਕਸਪ੍ਰੈਸ਼ਨ ਇਸ ਹੱਦ ਤੱਕ ਹੈ। ਇਹੀ ਕਾਰਨ ਹੈ ਇੱਥੇ ਰੇਸਿਸ ਜਮਾਤ ਕੂ ਕਲੈਕਸ ਕਲਾਨ ਜਿਹੜੀ ਹੈ ਜਦੋਂ ਪ੍ਰੋਟੈਸਟ ਕਰਦੀ ਹੈ ਉਹਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ, ਤੁਸੀਂ ਭਾਵੇਂ ਐਕਸਟ੍ਰੀਮ ਰੇਸਿਜ਼ਮ ਹੈ ਲੇਕਿਨ ਤੁਸੀਂ ਲੇਕਿਨ ਕੈਨੇਡਾ, ਆਸਟ੍ਰੇਲੀਆ, UK ਦਾ ਮੈਨੂੰ ਪਤਾ ਨਹੀਂ, UK ਤਾਂ ਇੱਕ ਇੰਡੀਆ ਦੀ 3ਵੀਂ ਸਟੇਟ ਬਣੀ ਹੋਈ ਹੈ ਰਿਸ਼ੀ ਸੁਨਕ ਦੇ ਥੱਲੇ, ਪਰ ਕਿਉਂਕਿ ਉੱਥੋਂ ਹੀ ਨਿਕਲਿਆ ਸਾਰਾ ਪਾਰਟ। ਇਹਦੇ 'ਚ ਜੇ ਤੁਸੀਂ ਡਿਫੇਮੇਸ਼ਨ ਤੁਹਾਡੇ ਜਿਹੜਾ ਕਰਦੇ ਨੇ ਉਹਨਾਂ ਨੂੰ ਤੁਸੀਂ ਅਦਾਲਤ 'ਚ ਲੈ ਜਾਂਦੇ ਹੋ ਤੇ ਕਾਫੀ ਪੋਸੀਬਿਲਿਟੀ ਹੁੰਦੀ ਹੈ ਕਿ ਜੇ ਸੱਚਮੁੱਚ ਦੀ ਡਿਫੇਮੇਸ਼ਨ ਕੀਤੀ ਹੋਈ ਹੈ ਤੇ ਤੁਸੀਂ ਅਦਾਲਤ 'ਚ ਪ੍ਰੂਵ ਕਰਦੇ ਹੋ ਤੇ ਹਰਜਾਨਾ ਵੀ ਹੁੰਦਾ ਹੈ ਔਰ ਮਾਫੀ ਤਾਂ ਉਹਦਾ ਇੱਕ ਨਾਰਮਲ ਪੈਟਰਨ ਹੁੰਦਾ ਹੀ ਹੈ। ਔਰ ਇਹ ਗੱਲ ਕੱਲੀ ਇਸ ਲੈਵਲ ਤੇ ਨਹੀਂ ਹੁੰਦੀ, ਮੈਨੂੰ ਯਾਦ ਹੈ ਕਿ ਵੀ ਖੁਸ਼ਵੰਤ ਸਿੰਘ ਨੇ ਕੁਝ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਖਿਲਾਫ ਜਦੋਂ UK 'ਚ ਬੇਸ ਸੀਗੇ ਲਿਖਿਆ ਔਰ ਉਹ ਉਹਨਾਂ ਨੂੰ ਕੋਰਟ 'ਚ ਲੈ ਗਿਆ, ਚੌਹਾਨ ਚੱਲਿਆ ਕੇਸ ਜਾਂ ਦੂਜਾ, ਫਾਈਨਲੀ ਹਾਲਾਂਕਿ ਫੈਸਲਾ ਚੌਹਾਨ ਦੇ ਹੱਕ 'ਚ ਹੋਇਆ, ਪਰ ਕਿਉਂਕਿ ਇਸ ਲੈਵਲ ਦਾ ਕੁਝ ਐਸਾ ਨਹੀਂ ਸੀ, ਡਾਕਟਰ ਚੌਹਾਨ ਤਾਂ ਆਪ ਵਿਚਾਰੇ ਉਸ ਹਾਲਤ 'ਚ ਰਹਿ ਰਹੇ ਸੀ ਕਿ ਬਈ ਕੋਈ ਮੋਨੀਟਰੀ ਲਾਸ ਜਿਹੜਾ ਉਹ ਪ੍ਰੂਵ ਕਰ ਸਕਣ ਜਾਂ ਦੂਜਾ ਰੈਪੂਟੇਸ਼ਨ ਦਾ ਲਾਸ ਸੀ। ਔਰ ਕੋਰਟ ਨੇ ਕਿਹਾ ਕਿ 1 ਪੈਨੀ ਕੰਪਨਸੇਸ਼ਨ, ਇਹ ਬ੍ਰਿਟਨ ਔਰ ਜ਼ਾਹਰ ਹੈ ਕੈਨੇਡਾ ਔਰ ਦੂਜੇ 'ਚ ਵੀ ਹੋਏਗਾ ਕਿ 1 ਪੈਨੀ ਜਿਹੜੀ ਆ ਉਹ ਪੇ ਕਰੇ ਖੁਸ਼ਵੰਤ ਸਿੰਘ ਚੌਹਾਨ ਨੂੰ। ਮਤਲਬ ਇਹ ਸੀ ਕਿ ਕੇਸ ਚੌਹਾਨ ਜਿੱਤਿਆ ਔਰ ਇਹ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਵੀ ਮੈਂ ਸਟਿਲ ਆਈ ਐਮ ਹੋਲਡਿੰਗ ਦੈਟ ਪੈਨੀ ਐਂਡ ਵੇਟਿੰਗ ਫॉर ਡਾਕਟਰ ਚੌਹਾਨ, ਤਾਂ ਦੋਨੋਂ ਹੀ ਮਰ ਚੁੱਕੇ ਨੇ, ਕਿ ਵੀ ਵੇਟਿੰਗ ਫॉर ਡਾਕਟਰ ਚੌਹਾਨ ਟੂ ਕਮ ਐਂਡ ਰਿਸੀਵ ਇਟ। ਸੋ ਮਤਲਬ ਇਹ ਸੀ ਕਿ ਡਾਕਟਰ ਚੌਹਾਨ ਨੇ ਕੋਰਟ ਰਾਹੀਂ ਇਹ ਕੀਤਾ ਵੀ ਤੂੰ ਝੂਠਾ ਹੈ, ਤੂੰ ਗਲਤ ਕਿਹਾ ਸੀ। ਸੋ ਕਈ ਵਾਰ ਇਸ ਹੱਦ ਤੱਕ ਹੁੰਦਾ। ਇਹ ਕੇਸ ਜਿਹੜਾ ਹਾਲਾਂਕਿ ਦੀਆਂ ਡੇਟਸ ਥੋੜ੍ਹੀਆਂ ਜਿਹੀਆਂ ਵੇਰੀ ਕਰਦੀਆਂ, ਜਿਹੜਾ ਪ੍ਰਿੰਟ ਆਊਟ ਓਰੀਜਨਲ ਆਰਟੀਕਲ ਜਿਹੜਾ ਇਹਨੇ ਜਿਹੜਾ ਦਾ ਆਸਟ੍ਰੇਲੀਆ ਟੁਡੇ ਨੇ ਛਾਪਿਆ, ਇਹਦੇ ਤੇ ਡੇਟ 9 ਦਸੰਬਰ 2022 ਹੈ, ਪਰ ਮੈਂ ਇੱਧਰ ਦੇਖ ਰਿਹਾ ਕਿ 25 ਨਵੰਬਰ 2022 ਹੋ ਸਕਦਾ ਇਹ ਦੁਬਾਰਾ ਰੀਪਰੋਡਿਊਸ ਕੀਤਾ ਹੋਏ। ਔਰ ਇਹ ਆਰਟੀਕਲ ਵੀ ਸਾਹਮਣੇ ਹੈ ਜਿਹਦੇ 'ਚ ਉਹਨਾਂ ਨੇ ਹੈਡਲਾਈਨ ਦਿੱਤੀ ਸੀ ਕਿ ਮੀਟ ਅਮਰਤਵੀਰ ਸਿੰਘ, a member of the ruling Australian Labour Party who is behind the Khalistan movement in Victoria। ਇਹ ਹੈਡਿੰਗ ਸੀ ਉਹਦੀ। ਫਿਰ ਅਮਰਤਵੀਰ ਸਿੰਘ currently working as a research officer of the Australian Labour Party says he supports the Khalistan movement and also supports the terror group Sikhs for Justice and its referendum। ਹੁਣ ਇਹ ਆਰਟੀਕਲ ਸੀ ਜਿਹਦੇ ਥੱਲੇ ਪੂਰਾ ਡੈਨੀਗ੍ਰੇਟ ਕੀਤਾ ਗਿਆ ਔਰ ਪੂਰਾ ਉਸ ਜਿਹੜਾ ਉਹਨੂੰ ਟੈਰਰਿਜ਼ਮ ਸਪੋਰਟਰ ਦੇ ਤੌਰ ਤੇ ਉਭਾਰਿਆ ਗਿਆ। ਹੁਣ ਜਦੋਂ ਕੋਰਟ ਡਿਸੀਜਨ ਉਹ ਕੋਰਟ 'ਚ ਲੈ ਗਿਆ ਉਹਨਾਂ ਨੂੰ, ਔਰ ਜਿਹੜਾ ਉਹਨਾਂ ਦੀ ਜਿਹੜੀ ਹੈ ਅਪੋਲੋਜੀ ਆਈ ਹੈ ਔਰ ਇਹਦੇ 'ਚ ਬੇਸ਼ੱਕ ਜਿਹੜਾ ਮੈਨੇਜਿੰਗ ਐਡੀਟਰ ਹੈ ਆਸਟ੍ਰੇਲੀਆ ਟੁਡੇ ਦਾ ਉਹ ਜੀਤਾਰਥ ਜੈ ਭਾਰਦਵਾਜ ਹੈ, ਪਰ ਇਹ ਜਿਹੜਾ ਰਾਈਟ ਅਪ ਸੀ ਇਹਦੇ 'ਚ 2 ਕੰਟਰੀਬਿਊਟਿੰਗ ਜਿਹੜੇ ਨੇ ਹੋਰ ਰਾਈਟਰ ਵੀ ਸੀ, ਪਲਾਵੀ ਜੈਨ ਔਰ ਅਮਿਤ ਸਰਵਾਲ। ਹੁਣ ਇਹ ਜਿਹੜਾ ਅਪੋਲੋਜੀ ਲੈਟਰ ਆਸਟ੍ਰੇਲੀਆ ਟੁਡੇ ਨੇ 10 ਮੈਨਾ ਵੇ ਪੁਆਇੰਟ ਕੁਕ VIC 3030
और ईमेल तो ये वो ऑस्ट्रेलिया टुडे दी ईमेल है दिता है जिहड़ा ऑफिशियली, और उहदे च उन्होंने कहा क्लैरिफिकेशन टू मिस्टर अमृतवीर सिंह ऑन 25 नवंबर 2022। हो सकता है इस प्रिंट आउट तो पहला ये छपया होए, दोबारा रीप्रोड्यूस होया होए। ये ऑफ इंडिया दा हैगा जेड़ा ए वाला। अच्छा, ठीक है। ਉਹਨਾਂ ਨੇ ਗਾਂ ਕੈਰੀ ਕੀਤਾ ਜਿਹੜੀਆਂ ਹੋਰ ਪਬਲਿਕੇਸ਼ਨਸ ਨੇ। So original write up है 25 नवंबर 2022 ਦਾ The Australia Today published an article, ਇਹ ਹੁਣ apology letter है, titled Victorian government funded Sikh festival swamped by Khalistan propaganda, written by Jitarth Jay Bhardwaj with contribution from Pallavi Jain and Amit Sarwal. Amritveer Singh is concerned that article wrongly implies that, फिर वो 4-5 बुलेट पॉइंट ने कि भी उन्हें अमृतवीर सिंह जो उस आर्टिकल च कहा गया सी कि उन्होंने सपोर्टर्स ऑफ टैररिस्ट ऑर्गेनाइजेशन के प्रोपेगेंडे नूं डिस्ट्रीब्यूट कर किया और विक्टोरियन गवर्नमेंट फंडिड सिख फैसटीवल नूं अरेंज किया। फिर ये अमृतवीर सिंह एक दहशतगर्द समर्थक है और वो सैपरेटिस्ट खालिस्तान मूवमेंट जिहड़ी दहशतगर्दी नाल संबंधित है उहदा हिस्सा है और एक एक्सट्रीमिस्ट है जिहड़ा आर्मड वायलेंस नूं प्रमोट करता है, हथियारबंद संघर्ष नूं और खालिस्तान मूवमेंट लिंक्ड विद टैररिज्म। फिर वो उस टैररिस्ट ऑर्गेनाइजेशन की एडवोकेसी करता है जिहड़ी भारत दे विच बैंड है और ये ईवन जिहड़ा एडवोकेसी जां प्रोपेगेंडा नगर कीर्तन ह्यूमैनिटी वॉक जिहड़ी विक्टोरिया सिख गुरुद्वारा कौंसल ने की उहदे च भी इस नूं प्रमोट किया गया। और ये अमृतवीर सिंह ने डेलीबरेटली इंटीमिडेट किया इंडियन आस्ट्रेलियन कम्युनिटी नूं जिहड़ा आर्टिकल दी इन्हां दी क्या सी और ये बाई होल्डिंग ए खालिस्तान फ्लैग उन्हें फड़िया होया सी नगर कीर्तन और ह्यूमैनिटी वॉक वेले। फिर उन्होंने ये फाइनली जिहड़े ने 6 ABCDEFG तक कहा कि भी अमृतवीर सिंह वॉज इन्वॉल्वड इन ऑब्टेनिंग सिग्निफिकेंट पब्लिक मनी in an attempt to advance the Victorian Labour government's political ends with the Victorian Sikh community। ये चार्ज भी लाया। हुण इस दे उत्ते जिहड़ी अपॉलोजी है, if anyone took the article to mean these things कि जो इहदे च कहा गया जे किसी नूं लगदा है कि जी ये वाकई ही जिहड़ा ये ठीक गल्लां ने, Australia Today withdraws them and apologizes कि भी असीं आ जिहड़े सारे दोष लाए सी असीं वो वापस लैंदे और माफ़ी मंगदे। The Australia Today has removed the article and calls on other media outlets that have reproduced or quoted the article to also do the same कि असीं इस नूं withdraw कर रहे हैं और असीं जिहड़े साडीआं होर मीडिया आउटलैट्स ने जिन्हां ने इस नूं छापिया उन्हां नूं भी कहंदे हैं कि वापस लैण थल्ले इन्हां ਤਿੰਨ ਜਿਹੜਾ ਇਹ ਅਪੋਲੋਜੀ ਜਿਹੜੀ ਆ ਉਹਦੇ ਥੱਲੇ ਜਿਤਾਰਥ ਰਾਏ ਭਾਰਦਵਾਜ ਦੇ ਦਸਤਖਤ ਨੇ। ਸੋ ਮੈਂ ਅਮਰਤਵੀਰ ਸਿੰਘ ਹੋਰਾਂ ਨੂੰ ਨਹੀਂ ਜਾਣਦਾ ਹਾਂ ਕਿ ਭਾਈ ਉਹ ਕਿੰਨਾ ਕੁ ਉਹਨਾਂ ਦਾ ਜਿਹੜਾ ਲੋਕਲ ਲੈਵਲ ਦੇ ਉੱਤੇ ਜਾਂ ਖਾਲਿਸਤਾਨ ਦੀ ਤਹਿਰੀਕ ਨਾਲ ਕੀ ਸੰਬੰਧ ਹੈ। ਜ਼ਾਹਰ ਹੈ ਜੋ ਉਹਨਾਂ ਨੇ ਕੀਤਾ ਉਹ ਇਹਨਾਂ ਨੂੰ ਜੇ ਤਕਲੀਫ ਹੋਈ ਤਾਂ ਕੋਈ ਚੰਗਾ ਕੀਤਾ ਹੋਏਗਾ। ਹਾਲਾਂਕਿ ਇਹ ਜਿਹੜੀ ਓਵਰਆਲ ਕਲੈਰੀਫਿਕੇਸ਼ਨ ਦੇ ਨਾਂ ਥੱਲੇ ਵਰਡਿੰਗ ਹੈ ਇਹ ਮਲਟੀਪਲ ਜਿਹੜੇ ਨੇ ਉਹ ਐਂਗਲ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਉਸ ਦੇ ਉੱਤੇ ਕਮੈਂਟ ਨਹੀਂ ਕਰਾਂਗਾ, ਪਰ ਮੈਂ ਇਹੀ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਬਹੁਤ ਵਾਰ ਜੋ ਕੁਝ ਨੈਗੇਟਿਵ ਕਿਹਾ ਜਾਂਦਾ ਹੈ ਉਹਨੂੰ ਲੈ ਕੇ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ। ਚੈਲੰਜ ਕਰਨਾ ਬੜਾ ਇੰਪੋਰਟੈਂਟ ਹੈ ਔਰ ਅਸੀਂ ਸਮਝਦੇ ਹਾਂ ਕਿ ਅਮਰਤਵੀਰ ਸਿੰਘ ਹੋਰਾਂ ਨੇ ਚੈਲੰਜ ਕੀਤਾ ਔਰ ਜਿਹੜਾ ਇਸ ਦੇ ਉੱਤੇ ਈਵਨ ਗੁਰਪ੍ਰੀਤ ਸਿੰਘ ਸੋਹਤਾ ਹੋਰਾਂ ਦਾ ਕਮੈਂਟ ਹੈ ਉਹਦੇ 'ਚ ਉਹਨਾਂ ਨੇ ਈਵਨ ਕੰਪਨਸੇਸ਼ਨ ਦੀ ਗੱਲ ਵੀ ਕੀਤੀ। ਹਾਲਾਂ ਉਹ ਕੀ ਹੈ ਉਹਨਾਂ ਨੇ ਕਿਹਾ ਕਿ ਵੀ ਦਾ ਆਸਟ੍ਰੇਲੀਆ ਟੁਡੇ ਫੇਸਡ ਸਿਗਨੀਫਿਕੈਂਟ ਫਾਈਨਸ ਐਂਡ ਵਾਜ਼ ਰਿਕੁਆਇਰਡ ਟੂ ਇਸ਼ੂ ਐਨ ਅਪੋਲੋਜੀ। ਹੋ ਸਕਦਾ ਹੈ ਫਾਈਨ ਜਾਂ ਉਹਨਾਂ ਨੂੰ ਕੋਈ ਡੈਮੇਜ ਵੀ ਦਿੱਤਾ ਹੋਏ, ਲੇਕਿਨ ਇਹ ਬੜੀ ਇੰਪੋਰਟੈਂਟ ਖਬਰ ਹੈ ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਅਮਰਤਵੀਰ ਸਿੰਘ ਹੋਰਾਂ ਨੂੰ ਔਰ ਉਹਨਾਂ ਵੀਰਾਂ ਭੈਣਾਂ ਨੂੰ। ਔਰ ਹਾਲਾਂ ਕੱਲ੍ਹ ਅਸੀਂ ਇਹਨੂੰ ਡਿਸਕਸ ਨਹੀਂ ਸੀ ਕਰ ਸਕੇ, ਜਦੋਂ ਮੈਂ ਸਟੂਡੀਓ ਵੱਲ ਆ ਰਿਹਾ ਸੀ ਤਾਂ ਸਾਡੇ ਵੀਰ ਗੁਰਤੇਜ ਸਿੰਘ ਉਹਨਾਂ ਨੇ ਮੈਨੂੰ ਇਹ ਫਾਰਵਰਡ ਕੀਤਾ ਸੀ ਜੀ ਔਰ ਉਹਨਾਂ ਦੀ ਕਾਲ ਸੀ। ਮੈਂ ਗੱਲ ਨਹੀਂ ਉਹਨਾਂ ਨਾਲ ਕਰ ਸਕਿਆ, ਪਰ ਮੈਂ ਬਾਅਦ 'ਚ ਉਹਨੂੰ ਹੋਰ ਵੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਦੇਖਿਆ ਔਰ ਮੈਂ ਸਮਝਦਾ ਹਾਂ ਕਿ ਵੀ ਇਹ ਬੜਾ ਇੰਪੋਰਟੈਂਟ ਹੈ। ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਜੋ ਇਹ ਨੈਗੇਟਿਵਿਟੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਹਰ ਪਲੇਟਫਾਰਮ ਤੋਂ ਐਕਸਪੋਜ਼ ਕਰਨਾ ਚਾਹੀਦਾ ਔਰ ਜੁਡੀਸ਼ਰੀ ਔਰ ਅਦਾਲਤੀ ਸਿਸਟਮ ਜਿਹੜਾ ਹੈ ਉਸ ਚੋਂ ਅਲਟੀਮੇਟਲੀ ਜਿਹੜਾ ਹੈ ਅਸੀਂ ਸਮਝਦੇ ਹਾਂ
ਵੀ ਆਸਟ੍ਰੇਲੀਆ ਟੁਡੇ ਜਿਹਦੇ ਲਈ ਲਫ਼ਜ਼ ਮੈਂ ਅਲਟੀਮੇਟਲੀ ਇਹਨੂੰ ਯੈਲੋ ਹਿੰਦੂਤਵੀ ਰੈਗ ਇਹ ਲਫ਼ਜ਼ ਇਸਤੇਮਾਲ ਕੀਤਾ ਕਈ ਵਾਰ ਆਪਣੀਆਂ ਡਿਸਕਸ਼ਨਸ, ਜੀ। ਸੋ ਇਹ ਐਕਸਪੋਜ਼ ਹੋਏ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸ਼ੋਅ ਦੀ ਸਮਾਪਤੀ ਦੇ ਵੱਲ ਜਾਂਦੇ ਹਾਂ ਅਸੀਂ, ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਆ ਉਹਨਾਂ ਦੇ ਮੈਸੇजेस ਵੀ ਲੈ ਲਈਏ, ਜਿਹੜੇ ਉਹਨਾਂ ਦੇ ਸੁਨੇਹੇ ਆਏ ਆ ਸੋਸ਼ਲ ਮੀਡੀਆ ਦੇ ਉੱਤੇ ਤੇ YouTube ਦੇ ਉੱਤੇ। ਖਾਸ ਤੌਰ ਤੇ ਜੂਨ 84 ਜ਼ਖਮ ਰਿਸਦੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ, ਵਾਹਿਗੁਰੂ ਜੀ। ਅਵਤਾਰ ਸਿੰਘ ਫਤਿਹ ਬੁਲਾਉਂਦੇ ਆ, ਧਰਮ ਸਿੰਘ ਤੇ ਰਵਿੰਦਰ ਸਿੰਘ ਗਿੱਲ ਫਤਿਹ ਬੁਲਾਉਂਦੇ ਆ, ਹਰਜੋਤ ਮਾਹਲ ਤੇ ਸੋਹਨ ਮਹੀਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸੰਧੂ ਜੀ ਸਾਨੂੰ ਮੁਬਾਰਕਬਾਦ ਭੇਜਦੇ ਆ ਤੇ ਬਾਬਾ ਅਮਰੀਕਾ ਲਿਖਦੇ ਆ ਕਿ ਸਾਰੀ ਟੀਮ ਨੂੰ, TV 84 ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਬਾ ਸਾਹਿਬ। ਅਮਰਜੀਤ ਸੈਣੀ ਫਤਿਹ ਬੁਲਾਉਂਦੇ ਆ ਤੇ ਆਰ ਜਵੰਦਾ ਦੀ ID ਤੋਂ ਖਾਲਿਸਤਾਨ ਜ਼ਿੰਦਾਬਾਦ। ਇੰਦਰਜੀਤ ਸਿੰਘ ਸੰਧੂ, ਪਰਮਿੰਦਰ, ਸੁਖਜੀਵਨ, ਬੱਚੂ, ਗੁੱਡ ਜੌਬ, ਕੀਪ ਇਟ ਅਪ, ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਸਾਂਝੀ ਕਰਦੇ ਆ। ਮਸਤਾਨ ਸਿੰਘ ਦੁਲਈ, ਮਾਸਟਰ ਆਫ ਕਰਾਟੇ, AS ਦੀ ID ਤੋਂ ਖਾਲਿਸਤਾਨ ਜ਼ਿੰਦਾਬਾਦ। ਜਸਕੀਰਤ ਸਿੰਘ ਫਤਿਹ ਬੁਲਾਉਂਦੇ ਆ, ਬਬਲੂ, ਗੁਰਜੀਤ ਸਿੰਘ, ਨਿਹੰਗ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੋਹਨ ਬੋਇਲ ਲਿਖਦੇ ਆ, ਡਾਕਟਰ ਸਾਹਿਬ ਜੀ, ਮੋਦੀ ਆਪਣੇ ਫੁੱਫੜ ਨਿਖਿਲ ਗੁਪਤਾ ਨੂੰ ਬਿਨਾਂ ਮਿਲੇ ਹੀ ਵਾਪਸ ਮੁੜ ਗਿਆ, ਬੜੀ ਮਾੜੀ ਗੱਲ ਹੋਈ ਆ, ਭੂਆ ਨੂੰ ਕੀ ਜਵਾਬ ਦੇਵੇਗਾ ਜਾ ਕੇ। ਬਿਲਕੁਲ ਠੀਕ ਹੈ। ਇਹ ਰਿਡੀਕਿਊਲ ਕਰਦੇ ਆ ਸਾਰੀ ਵਿਜ਼ਿਟ ਨੂੰ। ਜੀ ਜੀ ਜੀ। ਰੇਸ਼ਮ ਸਿੰਘ, ਅਵਤਾਰ ਸਿੰਘ, ਰਣਜੋਤ ਸਿੰਘ ਸਾਨੂੰ ਫਤਿਹ ਅਰਜ਼ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ C5 ਦੀ ID ਤੋਂ ਮੈਸੇਜ ਆਇਆ, ਨਾਓ ਦੈਟ ਦ ਹਾਈਪ ਇਜ਼ ਓਵਰ, ਯੂਜ਼ ਨਾਨਕਸ win-win game, let there be lax environment and smile on everyone's face। ਦੇਖੋ ਇਹ ਵਿਨ ਗੇਮ ਨਹੀਂ ਹੈ, ਇਹ ਇੱਕ ਜਿਹੜੀ ਔਨਗੋਇੰਗ ਇਹਨਾਂ ਦਾ ਸਿੱਖਾਂ ਤੇ ਅਸਾਲਟ ਔਰ ਓਪਨ ਵਾਰ ਜੋ ਇਹਨਾਂ ਨੇ ਕਨਵਰਟ ਕੀਤਾ। ਅਸੀਂ ਅਮਰੀਕਾ ਚੋਂ ਇਹਦਾ ਬੂਥਾ ਭੰਨ ਕੇ ਭੇਜਿਆ ਚੰਗੀ ਤਰ੍ਹਾਂ, ਔਰ ਸਾਡੇ ਲਈ ਵਿਨ ਉਦੋਂ ਹੀ ਹੋਏਗੀ ਜਦੋਂ ਇਹਨਾਂ ਨੂੰ, ਇਹ ਜਿਹੜੇ ਵਾਰ ਕ੍ਰਿਮੀਨਲ ਨੇ, ਇਹਨਾਂ ਨੂੰ ਵੀ ਅਸੀਂ ਸਜ਼ਾ ਯਾਫਤਾ ਕਰਾਂਗੇ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕਬੂਟ ਤੋਂ ਲਿਬਰੇਟ ਕਰਾਵਾਂਗੇ। ਉਹੀ ਸਾਡੇ ਲਈ ਜਿਹੜੀ ਹੈ ਅਲਟੀਮੇਟ ਵਿਨ ਸਿਚੁਏਸ਼ਨ ਹੋਏਗੀ। ਜੀ ਡਾਕਟਰ ਸਾਹਿਬ, ਬਿਲਕੁਲ। ਤੇ ਜਸਵੀਰ ਸਿੰਘ ਬਰਾੜ, ਖਾਲਿਸਤਾਨ ਜ਼ਿੰਦਾਬਾਦ, ਆਜ਼ਾਦੀ ਹੱਲ, ਰੈਫਰੈਂਡਮ ਵੋਟਿੰਗ ਤੇ ਸਾਰਿਆਂ ਨੂੰ ਜ਼ਿੰਦਾਬਾਦ ਕਹਿੰਦੇ ਆ। ਨਿਰਮਲ ਸੰਦਰ, ਖਾਲਿਸਤਾਨ ਜ਼ਿੰਦਾਬਾਦ। ਜਸਵੀਰ ਸਿੰਘ ਬਰਾੜ ਫਤਿਹ ਸਾਂਝੀ ਕਰਦੇ ਆ। ਡਾਕਟਰ ਅਮਰਜੀਤ ਸਿੰਘ ਤੇ ਵੀਰ ਅਮਰਵੀਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲਾਈਵ ਸ਼ੋਅ ਚੱਲ ਰਿਹਾ ਹੈ ਜੀ, ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ। ਇੰਦਰਪਾਲ ਸਿੰਘ ਆਲੂਵਾਲੀਆ, ਸੁਖਵਿੰਦਰ ਸਿੰਘ ਫਤਿਹ ਅਰਜ਼ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਸਾਰੇ ਵੀਰਾਂ ਭੈਣਾਂ ਨੂੰ, TV 84 ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਮਨ ਪੰਨੂ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸਾਰੇ ਫਤਿਹ ਸਾਂਝੀ ਕਰਦੇ ਆ। ਇੰਦਰਪਾਲ ਸਿੰਘ ਆਲੂਵਾਲੀਆ ਸਵਾਲ ਕਰਦੇ ਆ ਕਿ ਕੀ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਸਿਮਰਨਜੀਤ ਸਿੰਘ ਮਾਨ ਨੇ ਸਰਬਜੀਤ ਸਿੰਘ ਹੋਰਾਂ ਵਿਰੁੱਧ ਆਪਣਾ ਉਮੀਦਵਾਰ ਕਿਉਂ ਖੜਾ ਕੀਤਾ ਸੀ? ਦੇਖੋ, ਸਰਬਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦੀ ਟਿਕਟ ਦੇ ਉੱਤੇ ਹੀ ਜਿਹੜੇ ਨੇ ਉਹ 2 ਵਾਰ ਪਹਿਲਾਂ ਇਲੈਕਸ਼ਨ ਵੀ ਉਹਨਾਂ ਨੇ ਲੂਜ਼ ਕੀਤੀ, ਔਰ ਜਿਵੇਂ ਮਾਨ ਸਾਹਿਬ ਦਾ ਵਰਜ਼ਨ ਸੀ ਕਿ ਵੀ ਟੈਲੀਫੋਨਿਕ ਕਨਵਰਸੇਸ਼ਨ 'ਚ ਉਹਨਾਂ ਨੇ ਸਰਬਜੀਤ ਸਿੰਘ ਹੋਰਾਂ ਨੇ ਬਹੁਤ ਭੱਦੀ ਔਰ ਗਾਲੀ ਗਲੋਚ ਵਾਲੀ ਜ਼ਬਾਨ ਉਹਨਾਂ ਲਈ ਇਸਤੇਮਾਲ ਕੀਤੀ, ਔਰ ਅਸੀਂ ਇਸ ਬਹਿਸ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਹ ਜਿਹੜਾ ਵਿਦਨ ਕੁਝ ਚੀਜ਼ਾਂ ਹੁੰਦੀਆਂ ਨੇ। ਹਾਲਾਂ ਸਾਡੀ ਚਾਹਨਾ ਉਦੋਂ ਵੀ ਅਸੀਂ ਆਪਣਾ ਇਸ ਪ੍ਰੋਗਰਾਮ ਰਾਹੀਂ ਵੀ ਇਹ ਮੈਸੇਜ ਦਿੱਤਾ ਸੀ ਕਿ ਭਾਈ ਉਮੀਦਵਾਰ ਵਿਦਡਰਾ ਕਰ ਲੈਣਾ ਚਾਹੀਦਾ, ਪਰ ਮਾਨ ਸਾਹਿਬ ਵੀ ਆਪਣੀ ਜਦੋਂ ਫਿਰ ਕਈ ਚੀਜ਼ਾਂ ਦੇ ਉੱਤੇ ਅੜਦੇ ਨੇ ਤਾਂ ਅੜਦੇ ਵੀ ਨੇ, ਪਰ ਉਹਨਾਂ ਦਾ ਜਿਹੜਾ ਸੀ, ਜਿਹੜੀ ਐਕਸਪਲੇਨੇਸ਼ਨ ਵੀ ਮਾਨ ਸਾਹਿਬ ਵੱਲੋਂ ਆਈ ਕਿ ਭਾਈ ਮੇਰੇ ਨਾਲ ਇਹਨੇ ਗੁਫ਼ਤਗੂ 'ਚ ਬਹੁਤ ਜਿਹੜੀ ਹੈ ਗੰਦੀ ਜ਼ਬਾਨ ਇਸਤੇਮਾਲ ਕੀਤੀ ਸੀ। ਸੋ ਇਹ ਉਹਨਾਂ ਦੀ ਸਾਈਡ ਸੀ ਸਟੋਰੀ ਦੀ। ਜੀ ਸਹਿਜਪ੍ਰੀਤ ਸੰਧੂ, ਗੁਰਨੇਕ ਨਿੱਜਰ, ਜੀਤ ਸੁਰਤੀਆ ਤੇ ਸਾਰੇ ਜਿਹੜੇ ਹੈਗੇ ਆ ਆਪਣਾ ਸੁਨੇਹਾ ਭੇਜਦੇ ਆ ਤੇ ਫਤਿਹ ਸਾਂਝੀ ਕਰਦੇ ਆ। ਆਪ ਵਾਹਿਗੁਰੂ ਜੀ ਕਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਸ਼ ਪੰਜਾਬ ਤੇ ਸਿੱਖ ਪੰਥ ਦਾ ਇੱਕੋ ਇੱਕ ਪੱਕਾ ਹੱਲ ਖਾਲਿਸਤਾਨ ਹੈ। ਬਿਲਕੁਲ, ਖਾਲਿਸਤਾਨ ਜ਼ਿੰਦਾਬਾਦ।
ਨੂਪਾ ਦੀ ਆਈਡੀ ਤੋਂ ਹੈਗਾ ਆ ਇੱਕ ਬੀਜੇਪੀ ਦਾ ਦੁਮਛੱਲਾ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਸੀ ਅਨਿਲ ਵਿਜ ਦੇ ਅੱਗੇ ਜਨਾਨੀ ਵਾਂਗੂ ਨੱਚਦਾ ਸੀ। ਪੱਗ ਬੰਨ੍ਹ ਕੇ ਬਹੁਤ ਸਾਰੇ ਲੋਕ ਸੋਫਿਆਂ ਤੇ ਬੈਠਿਆਂ ਹੁੰਦਿਆਂ ਉਹ ਕੰਜਰੀਆਂ ਵਾਂਗੂ ਨੱਚ ਕੇ ਉਹਨਾਂ ਨੂੰ ਖੁਸ਼ ਕਰਦੇ ਸੀ। ਹਾਂਜੀ, ਇਹ ਤਾਂ ਇੱਕ ਜੁੱਤੀਆਂ ਚੱਟਣ ਵਾਲੇ ਨੇ, ਇੱਕ ਜੁੱਤੀਆਂ ਖਾਣ ਵਾਲੇ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਇਸ ਕਿਸਮ ਦੇ ਜਿਹੜੇ ਨਮੂਨੇ ਨੇ ਉਹ ਦੇਖਾਂਗੇ। ਜੀ, ਕੌਰ ਸ਼ਰਨਜੀਤ ਲਿਖਦੇ ਆ, ਜਵਾਬ ਦਿੰਦੇ ਆ ਉਹਨਾਂ ਨੂੰ, ਇੰਦਰਪਾਲ ਸਿੰਘ ਜੀ, ਜਦ ਮਾਨ ਸਾਹਿਬ ਨੂੰ ਜੇ ਲੱਖਾ ਪੰਥਕ ਲੱਗ ਸਕਦਾ ਹੈ ਤਾਂ ਉਹ ਹੋਰ ਵੀ ਕੁਝ ਕਰ ਸਕਦੇ ਨੇ ਤੇ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਬਲਵਿੰਦਰ ਸਿੰਘ ਵਿਰਕ ਫਤਿਹ ਸਾਂਝੀ ਕਰਦੇ ਆ। ਨਿਹੰਗ ਸਿੰਘ ਤੇ ਡਾਕਟਰ ਸਾਹਿਬ, ਇਸਲਾਮ ਵਰਲਡ ਲੈ ਕੇ ਬਿਗ ਥ੍ਰੈਟ ਹੈ, ਆਪਾਂ ਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਹੈ। ਤੇ ਫਿਰ ਅੱਗੇ ਬਲਵਿੰਦਰ ਸਿੰਘ ਵਿਰਕ ਲਿਖਦੇ ਆ, ਡਾਕਟਰ ਸਾਹਿਬ ਉਹੀ ਮੈਸੇਜ ਉਹਨਾਂ ਦਾ ਦੁਆਰੇ ਹੈਗਾ। ਦੇਖੋ ਵਿਰਕ ਸਾਹਿਬ, ਮੈਨੂੰ ਨਹੀਂ ਪਤਾ ਵੀ ਤੁਸੀਂ ਇਸ ਨੂੰ ਕਿਉਂ ਇਸ ਢੰਗ ਨਾਲ ਦੇਖਦੇ ਹੋ, ਕਿਉਂਕਿ ਪਹਿਲੀ ਗੱਲ ਤਾਂ ਜਿਹੜੀਆਂ ਸਿੱਖੀ ਦੀਆਂ ਮੂਲ ਵੈਲਿਊਜ਼ ਨੇ ਉਹਦੇ ਥੱਲੇ ਜਿਹੜਾ ਮੈਸੇਜ ਹੈ, ਔਰ ਇਹੀ ਅਸੀਂ 1947 ਦੇ ਦੌਰ 'ਚ ਵੀ ਜਿਸ ਸਰ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ ਨੂੰ ਐਜ਼ ਏ ਐਵੀਡੈਂਸ ਦੇਖੀਏ ਕਿ ਜਿਹੜਾ ਸਿੱਖਾਂ ਨੇ ਦੋਨਾਂ ਧਿਰਾਂ 'ਚ ਹਿੰਦੂਆਂ ਔਰ ਮੁਸਲਮਾਨਾਂ ਦੇ ਵਿਚਕਾਰ ਇੱਕ ਨਿਊਟਰਲ ਧਿਰ ਦੇ ਤੌਰ ਤੇ ਆਪਣਾ ਰੋਲ ਅਦਾ ਕਰਨਾ ਸੀ, ਅਸੀਂ ਹਿੰਦੂਆਂ ਵੱਲ ਝੁੱਕ ਕੇ ਇਸਲਾਮ ਦੇ ਜਾਂ ਪਾਕਿਸਤਾਨ ਦਾ ਜਿਸ ਲੈਵਲ ਤੇ ਜਾ ਕੇ ਜਸਟ ਵਨ ਲਾਈਨਰ ਕਿ ਜੀ ਅਸੀਂ ਬਣ ਨਹੀਂ ਦੇਣਾ, ਸਾਡਾ ਕੁਝ ਬਣੇ ਨਾ ਬਣੇ। ਸੋ ਅੱਜ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ, ਵੱਡੀ ਗੇਮ ਦੁਨੀਆ ਦੇ ਵਿੱਚ ਹੈ। ਕਦੇ ਕਮਿਊਨਿਜ਼ਮ ਈਵਲ ਐਮਪਾਇਰ ਸੀ, ਫਿਰ ਪੋਸਟ 9/11 ਜਿਹੜਾ ਇਸਲਾਮ ਮਜ਼ਹਬ ਜਿਹੜਾ ਹੈ, ਔਰ ਖ਼ਾਸ ਤੌਰ ਤੇ ਜਦੋਂ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਕੋਈ ਵੀ ਮਜ਼ਹਬ ਜਿਹੜਾ ਹੈ ਉਹ ਈਵਨ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ। ਜੀ, ਇਹ ਗੱਲ ਅਲਾਮਾ ਇਕਬਾਲ ਕਹਿ ਰਹੇ ਨੇ। ਸੋ ਮੈਂ ਇਹ ਸਮਝਦਾ ਵੀ ਜੇ ਅਸੀਂ ਇਸ ਕਿਸਮ ਦੇ ਆਰਗੂਮੈਂਟ ਨੂੰ ਹੀ ਜਿਹੜਾ ਇੱਕ ਹਿੱਸਾ ਪ੍ਰਚਾਰ ਦਾ ਹੈ, ਤਾਂ ਫਿਰ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਨੇ ਉੱਥੇ ਉਹ ਇਹੀ ਕਹਿ ਰਹੇ ਨੇ ਕਿ ਜੀ ਇਹ ਸਿੱਖ ਰੈਡੀਕਲਿਜ਼ਮ, ਸਿੱਖ ਐਕਸਟ੍ਰੀਮਿਜ਼ਮ, ਸਿੱਖ ਖਾਲਿਸਤਾਨੀ। ਤੇ ਇਹ ਵਿਰਕ ਸਾਹਿਬ ਤੁਹਾਨੂੰ ਵੀ ਪਤਾ ਵੀ ਸਿੱਖ ਕਿੰਨੇ ਕੁ ਐਕਸਟ੍ਰੀਮਿਸਟ ਨੇ ਤੇ ਕਿੰਨੇ ਕੁ ਦੂਜੇ ਨੇ। ਸੋ ਮੇਰਾ ਖਿਆਲ ਹੈ ਵੀ ਅਸੀਂ ਵਾਇਲੈਂਸ ਕੰਡੈਮ ਕਰਦੇ ਹਾਂ, ਉਹ ਕੋਈ ਵੀ ਕਰੇ, ਕ੍ਰਿਸਚਨ ਕਰੇ, ਮੁਸਲਮਾਨ ਕਰੇ, ਹਿੰਦੂ ਕਰੇ ਜਾਂ ਈਵਨ ਸਿੱਖ ਵੀ ਕਰੇ। ਔਰ ਧਰਮ ਨੂੰ ਜਿਹੜਾ ਹੈ ਜੇ ਕੋਈ ਆਪਣੇ ਹਿੱਤਾਂ ਦੇ ਲਈ ਇਸਤੇਮਾਲ ਕਰਦਾ ਹੈ, ਪੋਲੀਟੀਕਲ ਕੈਪੀਟਲ, ਔਰ ਅੱਜ ਜਿਹੜੇ ਇਸਲਾਮ ਨੂੰ ਇੱਕ ਟੈਰਰ ਨਾਲ ਜੋੜਦੇ ਨੇ। ਤੁਹਾਨੂੰ ਯਾਦ ਹੋਏਗਾ ਕਿ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਜਾ ਕੇ ਬੈਠਾ ਤੇ ਕਿਨੇ ਇਸਲਾਮ ਨੂੰ ਜਿਹੜਾ ਉਹ ਯੂਜ਼ ਕੀਤਾ ਉਹਨੂੰ ਕਾਊਂਟਰ ਕਰਨ ਦੇ ਲਈ, ਉਦੋਂ ਇਹਨਾਂ ਨੇ ਵੈਸਟਰਨ ਵਰਲਡ ਨੇ ਹੋਲੀ ਵਾਰੀਅਰ ਜਾਂ ਮੁਜਾਹਿਦੀਨ ਕਿ ਜੀ ਇਸਲਾਮ ਖਤਰੇ 'ਚ ਹੈ, ਉਹਨਾਂ ਨੂੰ ਟ੍ਰੇਨਡ ਕਰਕੇ ਠੀਕ ਹੈ। ਫਿਰ ਇੱਕ ਕਲਾਸ ਉੱਥੇ ਮਦਰਸਿਆਂ ਦੀ ਇਹਨਾਂ ਨੇ ਖੜੀ ਕੀਤੀ ਆਪਣੇ ਹਿੱਤਾਂ ਲਈ। ਸੋ ਮੈਂ ਸਮਝਦਾ ਵੀ ਸਾਨੂੰ ਬਹੁਤ ਕੇਅਰਫੁਲ ਹੋਣਾ ਚਾਹੀਦਾ। ਅਸੀਂ ਸੱਚ ਹੱਕ ਇਨਸਾਫ ਨਾਲ ਖੜੇ ਹਾਂ, ਕਿਸੇ ਦੇ ਨਾਲ ਸਾਡੀ ਕੋਈ ਕਿਸੇ ਨੂੰ ਬਲਾਈਂਡ ਸਪੋਰਟ ਨਹੀਂ ਹੁੰਦੀ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਇਸ ਕਿਸਮ ਦੀ ਜਿਹੜੀ ਸ਼ਬਦਾਵਲੀ ਹੈ ਕਿਸੇ ਮਜ਼ਹਬ ਦੇ ਲਈ। ਹੁਣ ਜੇ ਸੁਸਾਈਡ ਬੰਬਰਸ ਦੀ ਗੱਲ ਇਸਲਾਮ ਨਾਲ, ਸਭ ਤੋਂ ਪਹਿਲਾਂ ਤਾਂ ਤਮਿਲ ਲਿਟੇ ਵਾਲਿਆਂ ਤੋਂ ਰਾਹ ਵਾਲਿਆਂ ਨੇ ਇਸਤੇਮਾਲ ਸ਼ੁਰੂ ਕੀਤਾ ਕਿ ਭਾਈ ਤੁਸੀਂ ਸੁਸਾਈਡ ਬੰਬਰ ਬਣਨਾ। ਹੁਣ ਹਿੰਦੂ ਧਰਮ 'ਚ ਕਿੱਥੇ ਲਿਖਿਆ ਹੋਇਆ ਹੈ ਸੁਸਾਈਡ ਬੰਬਿੰਗ, ਲੇਕਿਨ ਉਹਨੂੰ ਤਿਆਰ ਕੀਤਾ ਮਜ਼ਹਬੀ ਨਾਂ ਥੱਲੇ। ਜੀ ਬਿਲਕੁਲ। ਤੇ ਅਮਰ ਸਿੰਘ ਤੇ ਨਿਊ ਲక్ష్ਮੀ ਰੋਡਵੇਜ਼ ਤੋਂ ਜਿਹੜਾ ਹੈਗਾ ਫਤਿਹ ਸਾਂਝੀ ਕਰਦੇ ਆ, ਪੰਜਾਬ ਹੱਲ ਖਾਲਿਸਤਾਨ ਤੇ ਪੰਜਾਬੀ ਆਜ਼ਾਦੀ ਲਈ ਤਿਆਰ ਹੋਵੋ। ਤੇ ਇਸੇ ਦੇ ਨਾਲ ਵਿਊਅਰਸ, ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਸ਼ੋਅ ਦੇ ਅੰਤ ਦੇ ਵਿੱਚ ਬੇਨਤੀ ਵੀ ਕਰਨੀ ਚਾਹੂੰਗਾ। ਮੈਂ ਇੱਕ ਐਡ ਕਰਦੇ ਹਾਂ, ਸਾਡੇ ਕੁਝ ਵੀਰਾਂ ਦਾ ਅੱਜ ਮੈਸੇਜ ਸੀ ਕਿ ਜੀ ਬੀਬੀ ਨੀਲਮ ਕੌਰ ਨਹੀਂ ਸ਼ੋਅ 'ਚ ਆ ਰਹੇ, ਉਹ ਥੋੜੀ ਦੇਰ ਲਈ ਵਕੇਸ਼ਨ ਤੇ ਨੇ ਜੀ, ਬਹੁਤ ਜਲਦੀ ਜਿਹੜਾ ਉਹ ਰਿਜ਼ਿਊਮ ਕਰਨਗੇ। ਔਰ ਉਹਨਾਂ ਦਾ ਵੀ ਕਹਿਣਾ ਸੀ ਕਿ 10-12 ਸਾਲਾਂ 'ਚ ਮੈਨੂੰ ਵੀ ਥੋੜੀ ਛੁੱਟੀ ਚਾਹੀਦੀ ਹੈ ਜੀ। ਸੋ ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀ ਮਨਾ ਰਹੇ ਨੇ, ਸੋ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਜੀ। ਬਿਲਕੁਲ। ਸੋ ਵਿਊਅਰਸ, ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀ ਸੱਚੋ ਸੱਚ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੇ ਜਾਂਦੇ ਜਾਂਦੇ ਜਿੱਥੇ ਤੁਸੀਂ ਆਪਣੇ ਸੁਝਾਅ ਤੇ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ, ਤੁਹਾਡੀ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ, ਫੋਨ ਨੰਬਰ ਆ ਰਿਹਾ ਆ। ਤੁਸੀਂ TV84 ਦੀ ਮਦਦ ਦੇ ਲਈ ਸਾਨੂੰ ਡੋਨੇਟ ਕਰ ਸਕਦੇ ਹੋ। TV84 ਦੀ ਵੈਬਸਾਈਟ ਤੇ ਜਾ ਕੇ ਵੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਐਡਰੈਸ ਦੇ ਉੱਤੇ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫੋਨ ਨੰਬਰ 5166191984। ਇਸ ਦੇ ਉੱਤੇ ਤੁਸੀਂ ਸਾਡੇ ਤੱਕ
ਪਹੁੰਚ ਕਰ ਸਕਦੇ ਹੋ ਡਾਇਰੈਕਟ ਕਾਲ ਰਾਹੀਂ ਜਾਂ ਫਿਰ WhatsApp ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।